नहीं कहता नहीं लगता नहीं लगता इदा ही कहता रहा। और एक बंदे ने ना किला वाली पट्टी मारी कहता यार पहले तो नहीं लगता। एक दो बारी इन्हें कहा नहीं लगता वो नहीं हटन दिया ते ਉਹਨੂੰ ਉਹ ਯਾਰ ਕਿਤੇ ਥਾਂ ਨਾ ਮਾਰ। अच्छा यार तू ये बदमाशी छड़ क्यों नहीं दिंदा? तू को होर लड़ाई लड़ोई वाला काम कर ला। ਇਹ ਸੁੱਤਾ ਫਿਰ ਕੁਹਾੜੀਆਂ ख्वाब ਦੇ ਵਿੱਚ ਇਹ ਉਹ ਤੇ ਉੱਠ ਕੇ ਕਹਿੰਦਾ ਭਾਬੀ ਬਿੱਲ ਤਾਰਤਾ ਵਾ। अस्सलाम वालेकुम नाज़रीन। यूसी बदमाश शरीफ बदमाश यूसुफ खान साहब की फिल्म सी। ਸਭ ਬਹੁਤ ਪਿਆਰੀ। हाँ ਕੰਡਾ ਡੋਲੀ ਨੂੰ ਡੀਜੇ ਵੀੜ ਵੀ ਆਹੋ ਕਹਿੰਦੇ ਉਹਦੇ ਚ ਡਾਇਲੌਗ ਸੀ, ਕਹਿੰਦੇ ਜਦੋਂ ਇੱਕ ਸ਼ਰੀਫ ਬਦਮਾਸ਼ ਬਣਦਾ ਹੈ ਨਾ ਤੇ ਉਹ 100 ਬਦਮਾਸ਼ਾਂ ਦੇ ਭਾਰੀ ਹੁੰਦਾ। ओए होए होए ਇਹ ਵੀ ਉਹ ਸ਼ਰੀਫ ਆ ते ਜਿਹਨੇ ਕੋ ਆਪਣਾ ਵਜੂਦ ਨਹੀਂ ਚੁੱਕਿਆ ਜਾ ਰਿਹਾ। ਇਹ ਬਦਮਾਸ਼ 100 ਰੂੜੀਆਂ ਤੇ ਭਾਰੀ ਹੈ 100 ਬੰਦੇ ਆ। ਹਾਂਜੀ ਅੱਜ ਦੀ ਕੋਈ ਸਹੀ ਜੀ ਸਟੋਰੀ ਸੁਣਾ ਯਾਰ ਯੂਸੀ, ਮਜ਼ੇਦਾਰ ਜੀ, ਜਿਹਦੇ ਚ ਕੋਈ ਛੱਪ ਛਪਾ ਹੋਵੇ, ਕੋਈ ਮਾਰ ਕੁਟਾਈ ਹੋਵੇ, शशका टैप ਸ਼ਸ਼ਕਾ ਟੈਪ, ਕੋਈ ਜਿਹਦੇ ਚ ਵੇਰੀਏਸ਼ਨਾਂ ਚੇਂਜ ਹੋਣ। जवाक दिने हुण ਸਾਰੀ ਲੜਾਈ ਝਗੜੇ ਤੋਂ ਮੈਨੂੰ ਬੜਾ ਡਰ ਲੱਗਦਾ। ਮੈਂ ਬੜਾ ਇਸ ਚੀਜ਼ ਤੋਂ ਨਾ ਚਾਲੂ ਆ ਯਾਰ। ਤੁਸੀਂ ਵੀ ਉਧਰ ਨੂੰ ਹੋ ਜਾਓ, ਕਿਉਂਕਿ ਇਸ ਸਟੋਰੀ ਦੇ ਵਿੱਚ ਲੜਾਈ ਝਗੜਾ, ਖੂਨ ਤੇ ਲੱਤਾਂ ਬਾਹਾਂ ਟੁੱਟੀਆਂ, ਦੰਦ ਟੁੱਟ ਜਾਣੇ ਇਹਦੇ। ਤੁਸੀਂ ਉੱਠ ਕੇ ਐ ਨੂੰ ਹੋ ਜਾਓ। ਚਲੋ ਜੀ ਚਲੋ ਸ਼ੁਰੂ ਕਰੋ ਜੀ। ਪਤਾ ਵਾ ਉਸਤਾਦ ਜੀ, ਵਕਤ ਦੀ ਮੁਨਾਸਬਤ ਦੇ ਨਾਲ ਤੁਹਾਡਾ ਭਰਾ ਸੁੱਤਾ ਹੋਇਆ ਮੰਜੀ ਤੇ ਉਂਜੀ ਉਂਝ ਹੀ। ਤੇ ਅੱਛਾ ਖਿਆਲ ਚ ਕੀ ਆ ਰਿਹਾ ਕਿ ਮੇਰੇ ਇੱਧਰਲੇ ਹੱਥ 'ਚ ਵੀ ਕੁਹਾੜੀ ਆ, ਇੱਧਰਲੇ ਹੱਥ 'ਚ ਵੀ ਕੁਹਾੜੀ ਆ, ਤੇ ਮੈਂ ਵੱਡ ਵਡਈਆ ਕਰ ਰਿਹਾ। ਜੰਗਲ ਚ ਅੱਛਾ ਜਿੱਦਾਂ ਮਰਜ਼ੀ ਸਟੋਰੀ ਸੁਣਾ ਲਈ, ਮੇਰੀ ਗੱਲ ਸੁਣ ਲੈ ਵੀਰੇ, ਜੋ ਮਰਜ਼ੀ ਕਰ ਲਈ, ਜਿੱਦਾਂ ਮਰਜ਼ੀ ਤੋਪਾਂ ਚਲਾ ਦੇ, ਹੈਲੀਕਾਪਟਰ ਤਬਾਹ ਕਰ ਦੇ, ਜੰਗੀ ਜਹਾਜ਼ ਤੇ ਬਹਿ ਕੇ ਦੁਸ਼ਮਣ ਨਾਲ ਨਿਕਲ ਜਾ, ਅੱਖਾਂ ਲਾਲ ਨਾ ਕਰੀ। ਮੈਂ ਤੈਨੂੰ ਦੱਸਦਾ ਹੀ ਨਹੀਂ ਤੇ ਮੇਰੀਆਂ ਸਜੀ ਮੁਜੀ ਲਾਲ ਹੋ ਜਾਣੀ। ਨਹੀਂ, ਉਹ ਇੱਥੋਂ ਸੁੱਤੇ ਪਏ ਨੇ ਨਾ ਹੁੰਦੇ, ਜਦੋਂ ਅੱਖ ਖੁੱਲਦੀ ਬਸ ਇਹ ਅੱਖਾਂ ਲਾਲ ਤੋਂ ਇਲਾਵਾ ਪ੍ਰੋਗਰਾਮ ਕਰ। ਠੀਕ ਹੋ। ਅੱਖਾਂ ਲਾਲ ਤੋਂ ਇਲਾਵਾ ਨਾਲੇ ਆ ਬਾਹ ਚੁੱਕੇ ਅੱਖਾਂ ਲਾਲ ਨਾ ਕਰੀ ਓਏ। नहीं तो भूल जाएगा। ਹਾਂ ਉਸਤਾਦ ਜੀ, ਖੁਆਬ ਦੇ ਵਿੱਚ ਕੁਹਾੜੀ ਮੇਰੇ ਹੱਥ 'ਚ ਵਾ ਅੱਛਾ ਤੇ ਗਸ਼ਾਬਾਸ਼ ਵੱਢ ਰਿਹਾ ਬੰਦੇ। ਇਹ ਕਦੀ ਵੱਢਣ ਦੀ ਆਵਾਜ਼ ਆਈ? ਗਸ਼ਾਬਾਸ਼ ਮਤਲਬ ਅੱਗੋਂ ਵੱਡੀ ਦਾ ਆ ਰਹੀ ਆ, ਹਰ ਘਰ ਚੋਂ ਗਸ਼ਾਬਾਸ਼ ਦੀ ਆਵਾਜ਼ ਆਉਂਦੀ। सर मैं भी ये ਯਾਰ ਥੋੜਾ ਜਿਹਾ ਪਿੱਛੇ ਜੋ ਪੁਰਾਣੀ ਫਿਲਮ ਦੇਖੋ, ਚੜਾਈ ਮਾਰੇ ਤੇ ਆਵਾਜ਼ ਆਉਣ ਨਹੀਂ ਰਹੀ। ਆ ਉਹ ਐਂ ਵਾਲੀ ਤੇ ਹੈਗੀ ਉਹ ਲੇਕਿਨ ਗਸ਼ਾਬਾਸ਼ ਵੀ ਹੈਗੀ, ਜੋ ਰਾਏ ਸਾਹਿਬ ਕਿੱਕ ਮਾਰਦੇ ਨਾ, ਅੱਛਾ, ਪਿੱਛੋਂ ਆਵਾਜ਼ ਆਉਂਦੀ ਪਸ਼। ਤੇ ਮੈਂ ਖਾਬ ਦੇ ਵਿੱਚ ਕੁਹਾੜੀ ਮੇਰੇ ਅੱਛਾ ਉਹ ਟੈਪ, ਯਾਨੀ ਤੂੰ ਵਿਦ ਬੈਕਗ੍ਰਾਉਂਡ 뮤직 ਖਾਬ ਦੇਖ ਰਹੇ। ਤਾਂ ਜੀ ਖਾਬ ਮੈਂ ਉਹ ਦੇਖ ਰਿਹਾ ਕਿ ਜਿਹਦੇ ਵਿੱਚ ਘੱਟਾ ਮਿੱਟੀ ਨਹੀਂ ਹੈਗਾ, ਸਿਰਫ ਖੂਨ ਦੇ ਤਿਬਕੇ ਆ ਓਏ ਤੇ ਧੌਣਾ ਲੱਥਣ ਡਈਆਂ, ਤੇ ਮੈਂ ਜਿੱਦਨ ਨੂੰ ਕੁਹਾੜੀ ਘੁਮਾ ਰਿਹਾ, ਕਿਸੇ ਦੀ ਉਂਗਲ ਰੱਥ ਰਹੀ, ਕਿਸੇ ਦੀ ਬਾਂਹ ਰੱਥ ਰਹੀ, ਕਿਸੇ ਦੀ ਲੱਤ ਵੱਢ ਹੋਣ ਡਈ ਹੈ ਖਾਬ 'ਚ। ਡਰਨਾ ਵੀਰੇ, ਖਾਲੇ ਖਾਬ 'ਚ ਹੀ ਆ। ਅੱਛਾ ਤਾਂ ਜੀ ਇੰਜ ਕਰਕੇ ਤੁਹਾਡੇ ਭਰਾ ਨੇ ਪਾਸਾ ਲਿਆ ਦੂਜੀ ਸਾਈਡ ਤੇ, ਜਦੋਂ ਉਧਰੋਂ ਖਾਬ 'ਚ ਮੁੜਿਆ ਵਾ, ਉਧਰੋਂ ਮੈਂ ਪਾਸਾ ਲਿਆ ਤੇ ਮੇਰੇ ਭਤੀਜੇ ਨੇ ਮੈਨੂੰ ਹਾਲਾਤਾਂ ਆਂਡੇ ਭੰਨ ਤੇ ਸੀ ਨਾ ਥੱਲੇ ਫੇਰ ਕੇ। ਅੱਛਾ ਭਤੀਜੇ ਨੇ ਹਾਲਾਤ ਹਾਲਾਤਾਂ ਚਾਚੂ ਤੇ ਇੰਜ ਕਰਕੇ ਤੁਹਾਡੇ ਵੀਰ ਦੀ ਅੱਖ ਖੁੱਲੀ ਤੇ ਬੱਦਲ ਫੁੱਲ ਲਾਲ ਸੁਰਖ ਹੋਇਆ। ਓਕੇ ਬੱਦਲ ਠੀਕ ਆ ਠੀਕ ਹੈ ਨਾ? ਠੀਕ ਆ। ਤੇ ਹਨੇਰੀਆਂ ਵੀ ਚੜੀਆਂ ਹੋਈਆਂ, ਜਦੋਂ ਬੱਦਲ ਲਾਲ ਹੋਵੇ ਤੇ ਮੇਰਾ ਰੰਗ ਵੀ ਲਾਲ ਸੂਹਾ ਹੋ ਜਾਂਦਾ। ਲਾਲ ਚੂਹਾ ਠੀਕ, ਲਾਲ ਅੱਛਾ। ਸੂਹਾ ਰੰਗ ਹੋ ਗਿਆ। ਓਕੇ ਤੇ ਉਸਤਾਦ ਜੀ ਹੱਥਾਂ ਮੇਰੇ ਨਾਲ ਇਦਾਂ ਕਰਨੇ ਸ਼ੁਰੂ ਹੋ ਗਏ, ਕੰਬਣੀ ਕੰਬਣੀ। ਮੈਂ ਕਹ ਲਿਆ ਵੀ ਅੱਜ ਕੋਈ ਖੈਰ ਨਹੀਂ ਹੈ। ਸ਼ਿਵਰਿੰਗ ਸ਼ੇਕਿੰਗ ਘੱਟ ਬੂਟੀ ਪੀਆ ਕਰ ਐ ਹੋਣ ਲੱਪੇ। ਓਏ ਬਦਮਾਸ਼ੀ ਨਾ ਹੋਣ ਡਈ ਸੀ। ਅੱਛਾ ਗੁੱਸੇ ਨਾਲ ਉਧਰੋਂ ਪੱਖਾ ਵੀ ਬੰਦ ਹੋ ਗਿਆ ਚੱਲਣ ਵਾਲਾ, ਲੈ ਜਿਹੜਾ ਸਿਰ ਤੇ ਅੱਛਾ ਲੱਗਾ ਸੀ। ਉਧਰ ਲੱਗਾ ਸੀ ਪੱਖਾ? ਨਹੀਂ ਉਧਰੋਂ ਮੈਂ ਮਿਸਾਲ ਦਿੱਤੀ ਆ। ਅੱਛਾ ਮੇਰੇ ਸਿਰ ਤੇ ਜਿਹੜਾ ਪੱਖਾ ਸੀ ਚੱਲਣ ਡਿਆ, ਉਹ ਵੀ ਬੰਦ ਹੋ ਗਿਆ। ਤੇਰੇ ਸਿਰ ਤੇ ਬਾਲਾ ਸਾਹਿਬ ਹੈ ਨਹੀਂ, ਸਿਰ ਤੇ ਪੱਖਾ ਹੀ ਹੋਰ ਕੋਈ। ਇੰਜ ਕਰਕੇ ਉਸਤਾਦ ਜੀ ਮੇਰੀ ਅੱਖ ਖੁੱਲੀ ਤੇ ਮੈਂ ਭਤੀਜੇ ਆਪਣੇ ਨੂੰ ਕਿਹਾ ਕੀ ਗੱਲ ਆ? ਤੇ ਭਤੀਜੇ ਦੀਆਂ ਦੋਵੇਂ ਅੱਖਾਂ ਲਾਲ, ਮੇਰੀਆਂ ਨਹੀਂ ਭਤੀਜੇ ਦੀਆਂ। ने इस बारी चेंज कीता है गल अच्छी है दी इस बारी ਭਤੀਜੇ ਦੀਆਂ ਦੋਵੇਂ ਅੱਖਾਂ ਲਾ। ਕਹਿੰਦਾ ਚਾਚੂ ਬਾਹਰ ਮੀਟਰ ਕੱਟਣ ਵਾਲੇ ਫਿਰਨ ਡਏ ਆ ਤੇ ਤੇਰਾ ਮੀਟਰ ਕੱਟਣ ਲੱਗੇ ਬਿਜਲੀ ਦਾ ਤੇ ਤਾਰ ਇੱਕ ਕੱਟ ਦਿੱਤੀ ਆ। ਓਏ ਹੋਏ ਨਿਊਟਰਲ ਓ ਹੋ ਇੰਜ ਕਰਕੇ ਤੇਰਾ ਭਰਾ ਪੌੜੀਆਂ ਥੱਲੇ ਉਤਰਿਆ ਵਾ ਤੇ ਬੱਦਲ ਵੀ ਕਹਿਣ ਅੱਜ ਫੁੱਲ ਲਾਲ ਸੁਰਖ। ਬਾਹਰ ਨੂੰ ਨਿਕਲਿਆ, ਜਦੋਂ ਮੈਂ ਦੇਖਾ ਤੇ ਉਹ ਬਾਪ ਡਾਲਾ ਪਰਾਂ ਨੂੰ ਜਾਣਾ। ਮੈਂ ਕਿਹਾ ਹੈਲੋ ਬਾਬਟ ਵਾਪਸ ਬਾਪ ਡਾਲੇ। ਹਾਂ ਉਸ ਟਾਈਮ ਕਹਿੰਦਾ ਜੀ ਜਨਾਬ। ਮੈਂ ਕਿਹਾ ਤਾਰ ਕਿਹਦੇ ਕੋਲ ਪੁੱਛ ਕੇ ਕੱਟੀ? ਕਹਿੰਦਾ ਜੀ ਸਾਨੂੰ ਪਿੱਛੋਂ ਆਰਡਰ ਹੋਏ ਨੇ। ਮੈਂ ਕਿਹਾ ਇੱਥੇ ਤਾਰ ਲਾ। ਹਾਂਜੀ ਮੈਨੂੰ ਔਖਾ ਨਾ ਹੋਣ ਲੱਗ ਪਿਆ। ਉਹ ਹਾਂ ਕਿ ਤਾਰ ਨਹੀਂ ਲਾਉਣੀ ਤੇ ਕਹਿਣ ਕਿਹਨੂੰ ਰਿਹਾ? ਯੂਸੀ ਬਦਮਾਸ਼ ਯੂਸੀ ਨੂੰ। ਓਏ ਗਾਲਾਂ ਕੱਢੀਆਂ ਉਹਨੇ।
ਨਹੀਂ ਵੀਰੇ। ਉਹ ਯਾਰ ਨਹੀਂ, ਉਹਨੇ ਇੱਕ ਉਹ ਦੋ ਔਖਾ ਹੋਇਆ ਉਹ ਯਾਰ ਇੱਕ ਦੋ ਗਾਲਾਂ ਉਹਨੇ ਮਾਰੀਆਂ ਕੱਢੀਆਂ, ਇਹਦਾ ਕੀ ਫਰਕ ਪੈਂਦਾ। ਅੱਛਾ ਹੁਣ ਜਦੋਂ ਉਹਨੇ ਕਿਹਾ ਨਾ ਕਿ ਤਾਰ ਮੈਂ ਨਹੀਂ ਲਾਉਣੀ ਤੇ ਹੱਥ ਮੇਰਾ ਉੱਠਣਾ ਸ਼ੁਰੂ ਹੋ ਗਿਆ। ਇਹ ਆਹ ਸਟਾਈਲ ਮੇਰੇ ਹੱਥ ਦਾ। ਅੱਛਾ ਤੇ ਮੈਂ ਉਹਨੂੰ ਹੈ ਯਾਨੀ ਉਹ ਬਿਛੀ ਪੜੀ ਹੈ ਉਹ ਟਾਈਪ। ਨਹੀਂ ਉਸਤਾਦ ਜੀ, ਮਾਰਾ ਰੇ। ਅੱਛਾ ਮਾਰਾ ਰੇ। ਬਦਮਾਸ਼ੀ ਦੀ ਹਰਕਤ ਹੁੰਦੀ ਹੈ। ਅੱਛਾ ਯਾਨੀ ਉਹ ਹੁਣ ਮਾਰਨ ਲੱਗਾ ਰੇ। ਹਾਂ ਮਾਰਾ ਲੱਗਾ ਰੇ। ਇਹ ਮੇਰੇ ਹੱਥ ਤੇ ਜਾ ਰਿਹਾ ਸਟਾਈਲ। ਸ਼ਰਾਰਾ ਮੈਨੂੰ ਇੱਕ ਸ਼ਰਾਰਾ। ਅੱਛਾ ਫਿਰ ਤੇ ਮੈਂ ਕਿਹਾ ਬਾਬਟ ਤਾਰ ਲਾ, ਤੇ ਉਹ ਅੱਗੋਂ ਕਹਿ ਰਿਹਾ ਨਹੀਂ ਲਾਉਣੀ, ਤੇ ਕੁੜੱਪ ਕਰਦੀ ਕੰਨ ਤੇ ਪਾਤੀ ਆ ਤੇਰੇ ਭਰਾ ਨੇ। ਬਾਪ ਡਾਲੇ ਦੇ ਦਸ ਲੱਭਦੀ ਬਾਪ ਡਾਲਿਆਂ ਦੀ ਖੈਰ ਨਹੀਂ ਜੇ ਹੁਣ ਉਹਨਾਂ ਨੇ ਥੱਕ ਜਾਣਾ ਜੇ ਮਾਰ ਕੇ। ਭਾਈ ਸਰਕਾਰੀ ਉਹ ਬੰਦੇ ਵਿਚਾਰਾ ਲਗਾ ਗਿਆ, ਬਾਪ ਡਾਲੇ ਗਏ, ਮੈਨੂੰ ਲੱਗ ਗਿਆ ਪਤਾ। ਅਗਰ ਉਹ ਤਾਰਾ ਲਾਂਦਾ ਸੀ ਤੇ ਪੂਰਾ ਮਹੱਲਾ ਦੇਖਣ ਡਿਆ ਉਹਦੀ ਬਿਸਤੀ ਸੀ। ਬਾਪ ਡਾਲੇ ਦੀ ਬਿਸਤੀ ਸੀ, ਉਹਦੀ ਕਾਦੀ ਬਿਸਤੀ ਸੀ? ਤੂੰ ਤਾਂ ਸਿੱਧਾ ਗਵਰਨਮੈਂਟ ਨਾਲ ਪੰਗਾ ਲੈ ਲਿਆ। ਗੱਲ ਇਹਦਾ ਗਵਰਨਮੈਂਟ ਨਾਲ ਕੌਣ ਲੈਂਦਾ ਬੰਦਾ? ਉਹ ਨਹੀਂ ਬਾਪ ਡਾਲੇ ਨੂੰ ਮਾਰਿਆ ਤੇਰਾ ਮੈਂ। ਦਿਮਾਗ ਠੀਕ ਹੈ ਯਾਰ, ਬਾਪ ਦਾ ਸਾਜ ਜਦੋਂ ਮੈਂ ਤਾਰ ਲਵਾਈ, ਉਹ ਤਾਰ ਲਾ ਕੇ ਇਦਾਂ ਦੌੜਿਆ ਜਿੱਦਾਂ ਗਲੇਲੇ ਕੋਲੋਂ ਕਾਂ ਦੌੜਦਾ। ਅੱਛਾ ਨਿਕਲ ਗਿਆ। ਓਕੇ। ਮੁਹੱਲੇ 'ਚ ਵੀ ਸन्नाटा ਪੈ ਗਿਆ ਕਿ ਯੂਸੀ ਹੋ ਗਈ ਵੀ ਬੰਦਾ ਫੜਕਾਤਾ, ਤੇ ਸਾਰੇ ਕਹਿਣ ਇਹਦਾ ਨਹੀਂ ਮੀਟਰ ਲੱਤ ਸਕਦਾ ਸਾਰੀ ਜ਼ਿੰਦਗੀ। ਹੁਣ ਮਹਿਕਮੇ ਨਾਲ ਪੰਗਾ। ਬੜੀ ਗੱਲ। ਅੱਖਾਂ 'ਚ ਨੀਂਦ ਆਈ ਸੀ, ਥਕਾਵਟ ਹੋਈ ਸੀ, ਜਾ ਕੇ ਫੇਰ ਤੁਹਾਡਾ ਭਰਾ। ਓਕੇ ਠੀਕ। ਬੜੇ ਪੁਰਸਕੂਨ ਨਾਲ ਲਓ ਜੀ, ਘੰਟਾ ਡੇਢ ਘੰਟਾ ਮੈਂ ਸੁੱਤਾ ਤੇ ਮੈਂ ਖਾਬਾਂ ਦੇ ਵਿੱਚ ਫੇਰ ਉੱਥੇ ਹੀ ਬੰਦੇ ਵੱਢ ਰਿਹਾ ਕੁਹਾੜੀ ਦੇ ਨਾਲ। ਅੱਛਾ ਪੋਸਟ ਇਹ ਤੂੰ ਬਕਾਇਆ ਜਿਹੜੇ ਰਹਿੰਦੇ ਸੀ ਉਹ ਕੱਢਣ ਗਿਆ ਬਾਅਦ ਚ, ਕੁਝ ਰਹਿ ਗਏ ਸੀ ਨਾ। ਅੱਛਾ ਇਹਨੇ ਲੰਮੇ ਪੈ ਕੇ ਖਾਬ ਉੱਥੋਂ ਹੀ ਪਲੇ ਕਰ ਲਿਆ। ਆਹੋ ਜੇ ਲੰਮੇ ਪਿਆ ਤਾਂ ਤੈਨੂੰ ਪਤਾ ਬਦਮਾਸ਼ੀ ਨਾਲ ਥੱਕੇ ਹੁੰਨੇ, ਉਸੇ ਟਾਈਮ ਨੀਂਦ ਆ ਜਾਂਦੀ। ਫਿਰ ਉਸਤਾਦ ਜੀ ਫੇਰ ਹੱਥ 'ਚ ਕੁਹਾੜੀ ਛੁਰੇ, ਇੰਜ ਕਰਕੇ ਤੁਹਾਡਾ ਵੀਰ ਜਾ ਰਿਹਾ ਖਾਬ 'ਚ, ਕਦੀ ਗਾਟੇ ਲਾ ਰਿਹਾ, ਕਦੀ ਇੰਜ ਤੇ ਕਦੀ ਇੰਜ ਜਾ ਰਿਹਾ, ਹੱਥ ਚੱਲ ਰਹੇ ਨੇ ਮੇਰੇ। ਅੱਛਾ ਉਹ ਹੁਣ ਨਾ ਵਿੱਚ ਮੈਨੂੰ ਮਹਿਸੂਸ ਹੋਵੇ ਕਿ ਜਿੱਦਾਂ ਨਾ ਮੈਨੂੰ ਕੋਈ ਤਖਤ ਤੇ ਬਿਠਾ ਕੇ ਲਿਜਾ ਰਿਹਾ, ਝੁੱਕ ਕੇ। ਨਾਨ ਵਾਲਾ ਫੱਟਾ ਹੋਣਾ। ਲਾਸਟ ਟੈਪ। ਨਹੀਂ ਬਾਦਸ਼ਾਹ ਟੈਪ। ਬਾਦਸ਼ਾਹ ਟੈਪ ਕਿ ਜਿੱਦਾਂ ਬਦਮਾਸ਼ ਦੀ ਓਨਰ ਨਹੀਂ ਹੁੰਦੀ, ਹਾਂ ਇਸ ਤਰ੍ਹਾਂ ਮੰਜਾ ਜਾ ਰਿਹਾ ਉਸਤਾਦ ਜੀ ਮੇਰਾ। 4 ਜਣੇ ਸੀ? ਕਿਤੇ ਥੱਲੇ ਆਹੋ। ਨਹੀਂ 3 ਕਿਦਾਂ? 3 ਫੜ ਲੈਣ, ਨਹੀਂ ਦੇਖਦਾ ਮੰਜਾ। ਇੱਕ ਨੇ ਨਹੀਂ ਉਹ ਨਹੀਂ ਦੇਖਦਾ ਯਾਰ, ਤੂੰ ਕੋ ਗੱਡੀ ਨਹੀਂ 4 ਟਾਇਰਾਂ ਵਾਲੀ, ਇੱਕ ਟਾਇਰ ਲਾ ਦੇ ਗੱਡੀ ਚੱਲੀ ਜੇ। ਰਕਸ਼ਾ ਸਰ ਨਹੀਂ ਗੱਲ ਪਤਾ ਕਿ ਜੇ 3 ਬੰਦੇ ਫੜਦੇ ਇੱਕ ਉਲਾਰੀ ਤੇ ਹੋ ਜਾਂਦਾ ਨਾ ਯਾਰ ਬੰਦੇ ਹੀ 3 ਸੀਗੇ, ਚੌਥਾ ਨੇ ਨਹੀਂ ਕੰਦਾ ਦਿੱਤਾ। ਉਹ ਨਹੀਂ, ਉਹ ਕੰਦਾ ਨਹੀਂ ਭਾਈ ਮਾਰਿਆ, ਮੈਨੂੰ ਸਮਝਣ ਡਿਆ ਤੁਸੀਂ। ਹਾਂ ਮੈਂ ਖਾਬ ਦੇ ਵਿੱਚ ਵਾਂ ਤੇ ਮੰਜਾ ਮੇਰਾ ਬਾਦਸ਼ਾਹ ਵਾਂਗੂ ਜਾ ਰਿਹਾ ਵਾ ਕਿ ਅੱਗੇ ਸਾਰੇ ਲੋਕੀ ਇੰਜ ਖੜੇ ਨੇ, ਬਾਦਸ਼ਾਹ ਸਲਾਮਤ, ਬਾਦਸ਼ਾਹ ਅੱਛਾ ਸਲਾਮਤ। ਇਹ ਪੜ ਟੈਂਪੂ ਰਹੇ ਹੋਈ ਹੈ। ਅੱਛਾ ਨਾਲੇ ਪੜ ਰਹੇ ਉੱਚੀ। ਉਹ ਨਹੀਂ ਹੋ ਭਾਈ ਉਸਤਾਦ ਜੀ, ਕਸ਼ਾਕਸ਼ ਪਈ ਹੋਈ ਹੈ ਹਰ ਪਾਸੇ, ਤੇ ਉਹ ਮੈਨੂੰ ਲਈ ਜਾ ਰਹੇ ਨੇ। ਬੜੀ ਗੱਲ ਹੈ, ਗਜਾ 40 ਹੋਣ ਤੇ ਬੰਦਾ ਬਖਸ਼ਿਆ ਜਾਂਦਾ। ਗਜਾ ਕਿੰਨੇ ਹੋਣਗੇ? ਬੜੀ ਗੱਲ ਆ ਵੈਸੇ। ਯਾਰ ਉਹ ਕਰਨ ਡਿਆ। ਹੈਲੋ ਡੋਲ ਸਾਹਿਬ। ਅੱਛਾ ਉਸਤਾਦ ਜੀ ਮੰਜਾ ਮੇਰਾ ਜਾ ਰਿਹਾ ਵਾ ਤੇ ਮੈਨੂੰ ਇੰਝ ਹੀ ਮਹਿਸੂਸ ਹੋ ਰਿਹਾ ਜਿੱਦਾਂ ਬਾਦਸ਼ਾਹ ਸਲਾਮਤ ਤਖਤ ਤੇ ਬੈਠੇ ਜਾ ਰਹੇ ਨੇ। ਵਿੱਚੋਂ ਕਿਸੇ ਨੇ ਕਿਹਾ ਵੀ ਹੋਣਾ ਕਿ ਯਾਰ ਰਾਮ ਨਾਲ ਜਾਓ। ਖੰਭਾ ਬਚਾ ਕੇ ਵੀ ਖੰਭਾ ਬਚਾ। ਅੱਛਾ ਉਸਤਾਦ ਜੀ, ਉਹ ਨਾ ਹੁਣ ਕੋ 15-20 ਮਿੰਟ ਨਹੀਂ, ਕੋ ਪੌਣਾ ਘੰਟਾ ਮੈਨੂੰ ਇਹ ਸੀਨ ਨਜ਼ਰ ਆਇਆ। ਦੂਰ ਹੋਣਾ ਕਬਰਸਤਾਨ। ਉਹ ਯਾਰ ਉਹ ਹਾਲੇ ਉਹਦੀ ਪੂਰੀ ਤੇ ਗੱਲ ਸੁਣ ਲਓ, ਤੁਸੀਂ ਉਹਨੂੰ ਲਹਿਦ 'ਚ ਵੀ ਉਤਾਰਨ ਦਿੱਤਾ। ਨਹੀਂ ਸਾਜੀ ਉਹ ਯਾਰ ਤੂੰ ਵੀ ਤਾਂ ਮਕਾ ਦੇ ਨਾ, ਤੂੰ ਵੀ ਤਾਂ ਯਾਰ ਉੱਥੇ ਕਿ ਰੜਕੀ ਜਾਣਾ, ਤੋੜ ਦੇ ਅੱਗੇ। ਮੇਰੀ ਜਾਨ ਜਿੱਦਾਂ ਮੇਰੇ ਨਾਲ ਹੋਈ ਹੁਣੀ, ਮੈਂ ਉਹ ਤਾਂ ਯਾਰ ਉਹਦੇ ਅੱਛਾ ਯਾਰ ਤੂੰ ਦੱਸਣੀ ਆ। ਤੋੜ ਯਾਰ ਅੱਗੇ ਯਾਰ। ਮੰਜਾ ਜਾ ਰਿਹਾ। ਉਸਤਾਦ ਜੀ ਤਖਤ ਜਾ ਰਿਹਾ ਵਾ, ਆਹੋ ਤੇ ਜਦੋਂ ਦੇਖਿਆ ਤੇ ਇੰਜ ਕਰਕੇ ਇੱਕ ਜ਼ਮੀਨ ਤੇ ਰੱਖਿਆ ਵਾ ਉਹਨਾਂ ਨੇ। ਆਹੋ। ਉਹਨਾਂ ਨੇ ਕਿਹਾ ਲਾਈਟ ਵਾਲੇ ਜਿਹੜੇ ਨੇ ਉਹ ਅੱਗੇ ਆਣ ਬੰਦੇ। ਕਿਹੜੇ? ਉਹ ਲਾਈਟਾਂ ਨਹੀਂ ਜਿਹਨੇ ਬੈਟਰੀਆਂ ਬੜੀਆਂ ਹੁੰਦੀਆਂ। ਅੱਛਾ ਮੈਂ ਕਿਹਾ ਲੈਟ ਵਾਲੇ ਅੱਗੇ ਲੈ ਆਏ, ਸਿਵਲ ਵਾਲੇ ਪਿੱਛੇ ਚਲੇ ਗਏ। ਲੈਟ ਫੜ ਕੇ ਦੇਣੇ ਤੇ। ਸਰ ਦਿਮਾਗ ਨਾ ਖਰਾਬ ਕਰੋ। ਨਹੀਂ ਇੰਜ ਹੁੰਦਾ ਵਾ। ਤੂੰ ਵੀ ਤਾਂ ਯਾਰ ਤੋੜ ਨਾ ਗੱਲ ਨੂੰ। ਫਿਰ ਉਸਤਾਦ ਜੀ ਮੰਜਾ ਮੇਰਾ ਨਾ ਇੱਕ ਚੌਂਕ ਜਿਹਾ ਦੇ ਵਿੱਚ ਮੈਨੂੰ ਮਹਿਸੂਸ ਹੋਇਆ ਕਿ ਜਿੱਦਾਂ ਇੱਕ ਚੌਂਕ 'ਚ ਮੰਜਾ ਰੱਖ ਦਿੱਤਾ। ਰੋਣ ਦੀਆਂ ਆਵਾਜ਼ਾਂ ਆਈਆਂ ਫਿਰ ਨਾਲ ਥੋੜੀ ਜਿਹੀ। ਉਹ ਨਹੀਂ ਯਾਰ, ਅਕਸਰ ਰਿਸ਼ਤੇਦਾਰ ਕੋਈ ਰਹਿ ਜਾਂਦੇ ਨੇ ਨਾ, ਉਹ ਬਾਅਦ ਚੋਂ ਰਲਦੇ ਆ। ਮੈਂ ਵੇਖਿਆ। ਉਹ ਯਾਰ ਅਸੀਂ ਕਿਤੇ ਹੋਰ ਵੀ ਜਾਣਾ ਜਨਾਦਾ ਪੜ ਕੇ, ਸਾਨੂੰ ਹੋਰ ਵੀ ਕੰਮ। ਅੱਛਾ ਚਲੋ ਜੀ ਭਾਜੀ ਅੱਗੇ ਮੰਜਾ ਤੁਹਾਡਾ ਆ ਗਿਆ ਥੱਲੇ। ਮੰਜਾ ਆ ਗਿਆ ਉਸਤਾਦ ਜੀ। ਉਸਤਾਦ ਜੀ ਮੰਜਾ ਰੱਖਦੇ ਸਾਰੇ ਨਾ ਉਹ ਮੰਜੇ ਤੇ ਮੈਨੂੰ ਇੰਜ ਕਰਕੇ ਨਾ ਜਿੱਦਾਂ ਬਰਫ਼ ਨਹੀਂ ਤੋੜੀ, ਜਿੱਦਾਂ ਥਾਪੀਆਂ ਪੈਣੀਆਂ ਸ਼ੁਰੂ ਹੋ ਗਈਆਂ ਖਾਬ 'ਚ। ਤੇ ਜਦੋਂ ਮੈਂ ਅੱਖ ਖੋਲੀ ਤੇ ਸੱਚੀ ਪੈਣ ਲਈਆਂ। ਕਿਉਂ? ਬਾਪ ਡਾਲੇ ਚੁੱਕੇ ਲੈ ਗਏ ਸੁੱਤੇ ਪਏ ਨੂੰ। ਓਏ ਅੱਛਾ ਇਹ ਘਰੋਂ ਮੰਜੀ ਸਮੇਤ ਵਾਰਡਾਲੇ ਲੈ ਕੇ ਜਾ ਰਹੇ ਸੀ ਹਾਂਜੀ। ਤੇ ਤੈਨੂੰ ਲੱਗ ਰਿਹਾ ਸੀ ਕਿ ਮੈਂ ਪਤਾ ਨਹੀਂ ਖਾਬ 'ਚ। ਮੈਂ ਕਿਹਾ ਮੈਂ ਬਾਦਸ਼ਾਹ ਸਲਾਮਤ ਖਾਬ 'ਚ ਜਾ ਰਿਹਾ। ਯਾਰ ਵਾਹ ਯਾਰ। ਬਾਤ ਹੈ। ਅੱਛਾ ਉੱਥੇ ਰੱਖ ਕੇ ਉਹਨਾਂ ਨੇ ਦਾਬੜ। ਉਹਨਾਂ ਨੇ ਮੇਰੇ ਪੂਰੇ ਘਰ ਨੂੰ ਜਗਰਬੰਦ ਕੀਤਾ, ਕਿਸੇ ਨੂੰ ਬੋਲਣ ਨਹੀਂ ਦਿੱਤਾ, ਕੁਸਕਣ ਨਹੀਂ ਦਿੱਤਾ। ਮੇਰਾ ਮੰਜਾ ਇੰਜ ਲਜਾਈਦਾ ਜਿੱਦਾਂ ਕਿਸੇ ਸਿਆਣੇ ਬੰਦੇ ਦਾ ਮਜ਼ਾਕ ਕਰਨ ਲਈ ਸਾਈਡ ਤੇ ਰੱਖੀਦਾ, ਏਦਾਂ ਲਗਾਇਆ। ਤੇ ਉਸਤਾਦ ਜੀ ਉੱਪਰ ਥਾਪੀਆਂ ਸ਼ੁਰੂ। ਜਦੋਂ ਮੇਰੀ ਅੱਖ ਖੁੱਲੀ ਆ ਤੇ ਮੈਂ ਦੇਖਿਆ, ਮੈਂ ਕਿਹਾ ਆਲੇ ਦੁਆਲੇ ਪੁਲਿਸਾਂ ਹੀ ਪੁਲਿਸਾਂ।
ਤੇ ਫੈਂਟੀ ਪੈ ਰਹੀ ਮੈਨੂੰ, ਤੇ ਪੁਲਿਸ ਵੀ ਪਤਾ ਕਿਹੜੀ, ਵਾਪਡਾ ਵਾਲੀ, ਅਸਲ ਨਹੀਂ। ਅੱਛਾ ਉਹ ਵੀ ਅਸਲੀ ਹੁੰਦੇ ਆ। ਉਹ ਵਾਪਡਾ ਵਾਲੇ ਪੁਲਿਸ ਵਾਲੇ ਅੱਛਾ ਅਸਲ ਹੋਰ ਕੁੱਟਦੇ ਆ। 240 ਵੋਲਟ ਦੀ ਜੋ ਇਹ ਵੋਲਟ ਨਾਲ ਮੇਰੇ ਥੈਬੜ ਪੈਣ ਦੀਆਂ, ਤੇ ਰੰਗ ਹੀ ਲਾਲ ਮੇਰਾ ਬਸ। 729 ਦੇ ਛਿੱਤਰ ਪੈਣ। ਹਾਂ ਉਸਤਾਦ ਜੀ ਉਹਨਾਂ ਨੇ ਨਾ ਮੈਨੂੰ ਪਰ ਦੇ ਚਿੱਤਰ ਪੈਣ ਹਸੀਨ 15-20 ਮਿੰਟ ਨਾਲ ਉਹਨਾਂ ਨੇ ਉਸਤਾਦ ਜੀ ਮੈਨੂੰ ਚੰਗਾ ਕੁੱਟਿਆ। ਓਕੇ। ਮੈਂ ਨਾ ਹੁਣ ਅੱਖ ਜਦੋਂ ਮੈਂ ਕੁੱਟ ਤਾਂ ਖਾ ਹਟਿਆ, ਤੇ ਮੈਂ ਮੰਜੀ ਤੇ ਇੰਜ ਪੈ ਗਿਆ ਉੱਠ ਕੇ। ਮੈਂ ਕਿਹਾ ਓਏ ਤੁਹਾਡੇ ਚ ਕੋਈ ਹੋਰ ਕੁੱਟਣ ਵਾਲਾ ਹੈਗਾ? ਉਸਤਾਦ ਜੀ ਸਾਹਮਣੇ ਕਮਰੇ ਚੋਂ 3-4 ਜਣੇ ਨਿਕਲੇ। ਉਹਨੇ ਕਿਹਾ ਸੀ ਰੋਟੀ ਉਹਨਾਂ ਨੇ ਖਾਣ ਕਿਹਾ ਦੇ। ਸਰ ਅਸੀਂ, ਉਹਨਾਂ ਨੇ ਆਉਂਦੇ ਇਹੀ ਕਿਹਾ ਸਰ ਅਸੀਂ। ਮੈਂ ਕਿਹਾ ਕੁੱਟੋ। ਉਹਨੇ ਕਿਹਾ ਰੋਟੀ ਖਾਣੀ ਸੀ ਲੇਕਿਨ ਭਾਣ ਨੂੰ ਜਲਦੀ ਹੈ, ਬਾਅਦ ਚ ਖਾ ਲਾਂਗੇ। ਚਲੋ ਸਰ ਜ਼ਰਾ ਸਿੱਧੇ। ਖੈਰ ਉਹ 3-4 ਜਣੇ ਇੱਕ ਇੱਧਰਲੇ ਪਾਵੇ ਤੇ ਖੜਾ ਹੋ ਗਿਆ, ਇੱਕ ਇੱਧਰਲੇ ਪਾਵੇ ਤੇ, ਚਾਰਾਂ ਪਾਵੇਂ ਤੇ ਖੜਾ ਹੋ ਗਿਆ। ਇੱਧਰਲੀ ਚਪੇੜ ਮਾਰੇ ਮੈਂ ਇੱਧਰਲੇ ਪਾਵੇ ਤੇ ਜਾਵਾਂ, ਇੱਧਰਲਾ ਚਪੇੜ ਮਾਰੇ ਮੈਂ ਇੱਧਰਲੇ ਪਾਵੇ ਤੇ। ਅੱਛਾ ਇੱਥੇ ਨਾ ਹੋ ਰਿਹਾ ਜਿਹੜਾ ਤੂੰ ਮੀਟਰ ਵਾਲੇ ਨੂੰ ਕੁੱਟਿਆ, ਉਹ ਜਿਹੜਾ ਵਾਪਡਾ ਵਾਲਾ ਸੀ ਨਾ, ਉਹਨਾਂ ਪੰਗਾ ਲਿਆ। ਤੂੰ ਬਾਪ ਡਾਲੇ ਨਾਲ ਨਹੀਂ ਪੰਗਾ ਲਿਆ, ਤੂੰ ਪੂਰੇ ਮਹਿਕਮੇ ਨਾਲ ਬੰਦੇ ਨੂੰ ਮਾਰਿਆ। ਅੱਛਾ ਫੇਰ? ਅੱਛਾ ਉਸਤਾਦ ਜੀ ਉਹਨਾਂ ਨੇ ਨਾ ਬਿਲੋ ਮੈਨੂੰ ਮੰਜੀ ਤੇ ਥੰਬੜ ਚੰਗਾ ਲਾਇਆ। 4 ਜਾਣੇ। ਨਹੀਂ ਤੇ ਇਹਨਾਂ ਨੇ ਤੈਨੂੰ ਕੁੱਟਿਆ ਤੇ ਤੈਨੂੰ ਹੋਇਆ ਕੁਝ ਨਹੀਂ, ਮਤਲਬ ਸੱਟਾਂ ਸੁੱਟਾਂ ਕੋਈ? ਉਸਤਾਦ ਜੀ ਉਹ ਲੋਹੇ ਨੂੰ ਕੀ ਹੋਣਾ ਸੀ? ਇਹ ਤਾਂ ਮੈਂ ਕੰਮ ਸ਼ੁਰੂ ਦੱਸਣ ਲੱਗਾ। ਖੂਨ ਲੋਇਆ ਕੌਣ? ਆਯੂਸੀ ਲੋਹਾ ਬਦਮਾਸ਼, ਪੂਰਾ ਭਾਰ ਵਾਲਾ, ਜਿਹਨੂੰ ਸੱਟ ਲੱਗਦੀ ਨਹੀਂ। ਉਹਨਾਂ ਦੀਆਂ ਥਾਪੀਆਂ ਟੁੱਟ ਗਈਆਂ, ਉਂਗਲਾਂ ਟੁੱਟ ਗਈਆਂ, ਕਿਸੇ ਦੀ ਉਂਗਲ ਇੰਜ ਚਪੇੜ ਮਾਰੀ ਤੇ ਹੱਡੀ ਟੁੱਟ ਗਈ। ਤੇ ਆਪਸ ਚ ਕਹਿਣ ਯਾਰ ਕਿਹਨੂੰ ਮਾਰਨ ਡਏ ਆਪਾਂ, ਕਿਹਨੂੰ ਮਾਰਨ ਡਏ? ਅੱਛਾ ਲੋਇਆ ਸੀ ਤੂੰ? ਲੋਹਾ ਟੈਪ ਹੀ ਆ ਮੈਂ ਹੁਣ ਵੀ। ਜੇ ਤੂੰ ਲੋਇਆ ਤੇ ਨਾਲ ਤੇਰੇ ਜਾਨਵਰਾਂ ਵੀ ਹੋਣੀ ਹੈ। ਆਹੋ 3-4 ਹੁੰਦੀਆਂ ਉਹ ਚੀਜ਼ਾਂ, ਲੋਇਆ ਜਾਨਵਰਾਂ। ਲੈਲਮ ਦੀਆਂ ਜੁੱਤੀਆਂ ਵੀ ਹੁੰਦੀਆਂ, ਸੁੱਕੀਆਂ ਰੋਟੀਆਂ ਵੀ ਜ਼ਰੂਰ। 3 ਡੱਬਾ ਟੈਪ। ਮੈਂ ਕਿਹਾ ਓਏ ਤੁਸੀਂ ਯੂਸੀ ਨੂੰ ਨਹੀਂ ਮਾਰਿਆ? ਉਹਨਾਂ ਨੇ ਕਿਹਾ ਅੱਛਾ ਅਸੀਂ ਭੁਲੇਖੇ ਚ ਸੀ। ਇਹਨੇ ਜਦੋਂ ਕਹਿਣਾ ਲੈ ਓਏ ਤੁਸੀਂ ਯੂਸਿਨ ਨਹੀਂ ਮਾਰਿਆ, ਉਹਨਾਂ ਨੇ ਇੱਥੋਂ ਸੁਣਿਆ, ਉਹਨਾਂ ਨੇ ਕਿਹਾ ਲੈ ਤੂੰ ਫਿਰ ਸਾਨੂੰ ਮਾਰਤਾ। ਕਈ ਮਰ ਜਾਂਦੇ ਆ। ਮੈਂ ਕਹਿੰਦਾ ਇਹ ਇੱਥੇ ਤੱਕ ਹੀ ਮਰ ਜਾਂਦੇ, ਇਹਨੇ ਤੇ ਪੂਰਾ ਇੰਜ ਕਰ ਲਿਆ। ਇਹਨੂੰ ਚਿੱਤਰ ਵੀ ਇਦਾਂ ਮਾਰਨ ਦੇ ਸੀ। ਸਾਜੀ ਚਿੱਤਰ ਤਾਂ ਮਾਰ ਦੇ। ਇੰਜ ਮਾਰਿਆ ਉਹਨਾਂ ਨੇ। ਚਿੱਤਰ ਮਾਰਨ ਦੇ ਤੇ ਨਾਲ ਉਹ ਮਹਿਫਲਾਂ ਵਾਲਾ ਜਿਹੜਾ ਖੁਸ਼ਬੂ ਨੂੰ ਛਿੜਕਦਾ ਹੁੰਦਾ ਉਹ ਬਣਾ ਰਹੇ। ਉਹ ਜਿਹੜਾ ਸਾਰਿਆਂ ਤੋਂ ਉਹਨੂੰ ਵੀ ਜੇਲ੍ਹ ਚ ਬੁਲਾਇਆ 1500 ਰੁਪਏ ਦੇ ਕੇ। ਇਹਨੂੰ ਕੁੱਟ ਕੇ ਨਿਕਲਣਦੇ ਤੇ ਇਦਾਂ ਨਿਕਲਣਦੇ ਜਿੱਦਾਂ ਲੈਟਰੀਨ ਨਾਲ ਧੋ ਕੇ ਨਿਕਲਣਦੇ ਆ ਰਮਾਲ। ਉਹਨੂੰ ਫੋਨ ਕਰਦੇ ਯਾਰ ਅੱਜ ਅਸੀਂ ਨਾ ਜੂਸੀ ਨੂੰ ਕੁੱਟਣਾ ਵਾ, ਉਹ ਵੱਡਾ ਸਪਰੇਅ ਵਾਲਾ ਸਿਲੰਡਰ ਲੈ ਆਈ ਆਪਣੀ। ਅੱਛਾ ਜੀ ਫੇਰ? ਸਾਰੋ ਇੱਕ ਦੂਸਰੇ ਦੀਆਂ ਬਾਹਾਂ ਘੁੱਟਣ ਲੱਗ ਪਏ ਸੀ, ਕੁੱਟ ਤਾਂ ਹਰ ਗਏ ਉਹ। ਨਾਲੇ ਲੋਹਾ ਸੀ ਭਾਈ, ਉਹਨਾਂ ਨੇ ਇੰਨਾ ਮਾਰਿਆ ਲੋਹੇ ਨੂੰ ਕੁਝ ਨਹੀਂ ਹੋਇਆ, ਲੋਹੇ ਦੀਆਂ ਪੱਤਰੀਆਂ ਬਾਹਰ ਆ ਗਈਆਂ ਅੰਦਰੋਂ। ਸਾਜੀ ਜਦੋਂ ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਕੁੱਟ ਲਿਆ, ਮੈਂ ਕਿਹਾ ਓਏ ਥੱਕ ਤਾਂ ਨਹੀਂ ਗਏ? ਕਹਿੰਦੇ ਹਾਂਜੀ ਭਾਜੀ ਥੱਕ ਗਏ ਆ। ਮੈਂ ਕਿਹਾ ਫਿਰ ਇੰਜ ਕਰੋ ਕਿ ਅੱਜ ਮੈਨੂੰ ਮੰਜੀ ਤੇ ਨਾਲ ਹੀ ਬੰਨ ਕੇ ਮਾਰੋ। ਉਸਤਾਦ ਜੀ ਉਹਨਾਂ ਚੋਂ 3-4 ਐਸੇ ਪੱਕੇ ਪੈਰੀ ਸੀ, ਉਹਨਾਂ ਨੇ ਮੈਨੂੰ ਮੰਜੀ ਤੇ ਬੰਨ ਕੇ ਵੀ ਮਾਰੇ। ਤਾਬੇਦਾਰੀ ਕਰ ਰਹੇ। ਤਾਬਿਆਦਾਰੀ ਪੂਰੀ ਕੀਤੀ। ਮੈਂ ਮੰਜੀ ਤੇ ਇੰਜ ਯਾਰ ਬੱਜਿਆ। ਤੂੰ ਜਿੰਨੀ ਕਿ ਤੇਰੀ ਬਣਦੀ ਸੀ ਤੂੰ ਉਨੀ ਖਾ ਕੇ ਘਰ ਜਾਂਦਾ, ਤੂੰ ਅੱਗੋਂ ਨਵੇਂ ਸਿਰੇ ਤੋਂ ਉਹਨਾਂ ਨੂੰ ਹੋਰ ਆਪਸ਼ਨ ਦਿੰਦਾ ਰਿਹਾ ਵੀ ਐਵੇਂ ਵੀ ਮਾਰੋ, ਐਵੇਂ ਵੀ ਮਾਰੋ, ਹੋਰ ਕੋਈ ਰਹਿ ਗਿਆ ਉਹ ਵੀ ਮਾਰ ਲਵੇ। ਤੂੰ ਤੇ ਆਪ ਜਾ ਭਾਰ ਫੇਰ ਇਦਾਂ ਹੀ ਤਾਂ ਹੁੰਦੇ ਆ, ਭਾਰ ਤਾਂ ਨਹੀਂ ਨਾ ਟੁੱਟਦੇ ਹੈਗੇ। ਨਹੀਂ। ਅੱਛਾ ਫੇਰ? ਉਸਤਾਦ ਜੀ ਨੇ ਮੈਨੂੰ ਮੰਜੀ ਨਾਲ ਬੰਨ ਲਿਆ, ਫਿਰ ਖੜਾ ਕਰ ਮੰਜੀ ਨਾਲ ਕਿ ਦੌੜੇ ਇੰਜ ਕਰਕੇ ਇੰਜ ਸਿੱਧਾ ਕਰਕੇ ਟਿਕਟ ਕੀ ਨਹੀਂ ਲਾਉਂਦੇ ਜੀ? ਆਹੋ ਆਹੋ ਇੰਜ ਕਰਕੇ ਬੰਨ ਸਿੱਧੀ ਮੰਜੀ ਖੜੀ ਕਰਕੇ। ਅੱਛਾ ਉਹ ਮੇਰੇ ਜ਼ਿਹਨ ਦੇ ਵਿੱਚ ਨਾ ਯਕਦਮ ਫਿਲਮ ਟੈਪ। ਮੰਜੀ ਨਾ ਬੰਨਿਆ, ਲੇਟ ਹੋ ਗਿਆ ਅੱਧੀ ਗਲਤ ਕਰਤੀ ਤੇਰਾ, ਓਏ ਲੇਟ ਹੋ ਗਿਆ। ਅੱਛਾ ਮੇਰੇ ਜ਼ਿਹਨ ਚ ਉਸਤਾਦ ਜੀ ਰਾਏ ਸਾਹਿਬ ਆ ਗਏ ਇੰਜ ਕਰਕੇ ਤੁਹਾਡੇ ਰਾਈ ਸਾਹਿਬ ਕਿਹੜੇ ਵੀ ਤੇ ਦੱਸ। ਫਿਲਮਾਂ ਵਾਲੇ ਫਿਲਮਾਂ ਦੇ ਵਿੱਚ ਅਸ਼ਰਫ ਰਾਈ ਸਾਹਿਬ ਵੀ ਸੀ, ਸੁਲਤਾਨ ਰਾਈ ਸਾਹਿਬ। ਹਾਂ ਇੰਜ ਕਹਿਣਾ। ਇੰਜ ਕਰਕੇ ਮੈਂ ਬੰਨਿਆ ਹੋਇਆ ਤੇ ਮੈਂ ਕਹਾ ਡਿਪਟੀ ਮਾਰ ਜਿੰਨਾ ਤੇਰਾ ਦਿਲ ਕਰਦਾ ਈ। ਤੂੰ ਡਿਪਟੀ ਕਿਤੇ ਆਈ ਉਸ ਟਾਈਮ ਸੇ ਜਦੋਂ ਮੈਂ ਬੋਲਿਆ, ਬਾਕੀ ਤਾਂ ਸਾਰੇ ਛੋਟੇ ਮਾਰਨ ਡਏ ਸੀ ਮੈਨੂੰ। ਮੇਨ ਡਿਪਟੀ ਉਹ ਡਿਪਟੀ ਨੇ ਆਣ ਕੇ ਪੁੱਛਿਆ ਕਿਹਨੂੰ ਕਹਿਣ ਡਿਆ? ਕਹਿੰਦੇ ਸਰ ਤੁਹਾਨੂੰ ਕਹਿਣ ਡਿਆ। ਕਹਿੰਦਾ ਆ ਜਾਓ ਫਿਰ। ਉਹਨੇ ਕਹਿੰਦੇ ਕਿਹੜਾ ਰੋਜ਼ ਕਹਿਣਾ। ਡਿਪਟੀ ਨੇ ਕਿਹਾ ਯਾਰ ਮੁੰਡਾ ਨਵਾਂ ਆਇਆ, ਇਹਨੂੰ ਮਾਰੋ ਯਾਰ। ਜਦੋਂ ਕਹਿਣ ਡਿਆ ਓਏ ਕਹਿੰਦੇ ਇਹਨੂੰ ਕੁੱਟ ਰਹੇ ਫੁੱਲ। ਡਿਪਟੀ ਅੰਦਰ ਆਇਆ, ਉਹਨੇ ਦੇਖਿਆ ਪਰੇਸ਼ਾਨ ਹੋ ਗਿਆ ਕਿ ਯਾਰ ਇੰਨੇ ਜਾਣੇ। ਉਹਨੇ ਕਿਹਾ ਓਏ ਪਾਗਲੋ ਮਾਰਨਾ ਜੇ ਇਹਨੂੰ? ਉਹ ਕਹਿੰਦੇ ਹਾਂਜੀ। ਕਹਿੰਦਾ ਮਾਰੋ ਫਿਰ। ਮਾਰਦੇ ਹੋ ਫਿਰ। ਯਾਰ ਮੈਂ ਤਾਂ ਸੁਣਿਆ ਕਹਿੰਦਾ ਡਿਪਟੀ ਇੱਕ ਛਿੱਤਰ ਮਾਰ ਕੇ ਪਰਾ ਹੋਗਾ। ਕਹਿੰਦਾ ਭਾਈ ਭਾਜੀ ਇਦਾਂ ਹੀ ਕੀਤੀ ਚਿੱਟੇ ਉਹਨੇ। ਪੈਂਦੇ। ਨਹੀਂ ਡਿਪਟੀ ਆਇਆ ਵਾ ਇੰਜ ਕਰਕੇ, ਉਹਨੇ ਫੜ ਕੇ ਇੰਜ ਅੱਗੋਂ ਇੰਜ ਕਰ, ਤੂੰ ਕਹ ਮਾਰੋ ਡਿਪਟੀ, ਉਹਨੇ ਇੰਜ ਕੀਤਾ। ਕਾ ਮਾਰ ਡਿਪਟੀ। ਓਏ ਯਾਰ ਉਸਤਾਦ ਯਾਰ ਸਟੋਰੀ ਸਾਰੀ ਹੋਰ ਪਾਸੇ। ਉਹਨੇ ਕਿਹਾ ਭਾਈ ਮੇਰੀ ਗੱਲ ਸੁਣ ਲੈ, ਮੈਂ ਡਿਪਟੀ ਆ, ਬਾਹਾਂ ਥੱਲੇ ਕਰਕੇ ਮਾਰ ਖਾਣੀ ਤੇ ਖਾ ਲਾ, ਨਹੀਂ ਤੇ ਮੈਂ ਨਹੀਂ ਮਾਰ। ਯਾਰ
ਟਾਈਮ ਲੜਾਈ ਝਗੜੇ ਚ ਫੇਰ ਨਾ ਕਹੀ ਸਾਡੀ ਗੱਲ ਨਹੀਂ ਮੰਨੀ। ਇਹਨੇ ਕਿਹਾ ਮਾਰ ਉਹ ਡਿਪਟੀ, ਕਹਿੰਦਾ ਉਹ ਮਰ ਗਈ ਉਹ ਡਿਪਟੀ। ਤਾਂ ਜੀ ਮੈਂ ਜਦੋਂ ਕਹਿਣਾ ਮਾਰੋ ਡਿਪਟੀ ਉਹ ਤੋਂ ਯਾਰ ਅੱਛਾ ਬਸ ਕਰ, ਉਹਨੇ ਵੀ ਮੈਨੂੰ ਮਾਰਿਆ ਆਣ ਬਸ ਕੇ। ਕਰ, ਬਸ ਕਰ। ਤੂੰ ਮੈਨੂੰ ਬਾਅਦ ਚੱਕਾ ਦੇਣ ਲੱਗ ਪੈਂਦਾ, ਗੱਲ ਬਸ ਕਰੀ ਕਰ। ਗਿਆ ਤੂੰ। ਉਸਤਾਦ ਜੀ ਮੁੜ ਕੇ ਨਾ ਉਹਨਾਂ ਨੇ ਇਹ ਸਟੋਰੀ ਸੁਣਨੀ ਨਾ, ਇਹਦੀਆਂ ਬਾਹਾਂ ਬੰਦ ਹੋ ਜਾਂਦੀਆਂ ਕਰਕੇ। ਉਹ ਨਹੀਂ ਰਹਿਣ ਦੇ। ਅੱਛਾ ਮੁੜ ਕੇ ਉਹਨਾਂ ਦੇ ਹੱਥ 'ਚ ਜੋ ਆਇਆ ਉਹਨਾਂ ਨੇ ਮੇਰੇ ਨਾਲ ਲੱਕ 'ਚ ਭਰਾਉਣਾ ਸ਼ੁਰੂ ਕਰ ਦਿੱਤਾ। ਜੋ ਵੀ ਮਸਲਨ ਕੇ ਕੋ ਸੱਬੜ ਡੰਡਾ, ਕੋ ਸੋਟੀ, ਕੋ ਸੰਗਲ, ਕੋ ਰਬੜ, ਕੋ ਬੈਲਟ, ਜੋ ਆਇਆ ਉਹਨਾਂ ਨੇ ਫਿਰ ਬੈਲਟ ਬੁਲਟ ਕੋਈ ਨਹੀਂ ਸੀ, ਕਿਸੇ ਦੇ ਹੱਥ ਦੇ ਵਿੱਚ ਰਾੜ ਸੀ ਲੋਹੇ ਦਾ, ਕਿਸੇ ਦੇ ਹੱਥ 'ਚ ਤਾਰਾਂ, ਸੱਬੜ ਉੱਥੇ ਸੀ। ਉਹ ਤਾਰਾਂ ਵੀ ਹੁੰਦੀਆਂ ਨੇ ਨਾ, 11000 ਵੋਲਟ ਵਾਲੀ ਤਾਰ ਨਾਲ ਉਹਨਾਂ ਨੇ ਮਾਰਿਆ। ਉਸਤਾਦ ਜੀ ਉਹਨੇ ਇੰਜ ਕਰਕੇ ਮੇਰੇ ਪਿੱਛੇ ਰਾੜ ਲਿਆ ਕੇ ਲੋਹੇ ਦਾ ਮਾਰਿਆ ਵਾ, ਤੇ ਮੈਂ ਇੰਜ ਸੀ ਤੇ ਮੈਂ ਇੰਜ ਹੋ ਗਿਆ। ਸਾਜੂ ਤੋਂ ਇਹ ਵੀ ਲੋਹਾ ਸੀ, ਉਹਨਾਂ ਨੇ ਇਹਨੂੰ ਲੰਮੇ ਪਾ ਲਿਆ ਪੁੱਠੇ। ਇਹ ਲੋਹਾ ਉਹਨਾਂ ਨੇ ਹੱਥ ਲਾ ਕੇ ਦੇਖਿਆ ਕਿ ਲੋਹਾ ਨਰਮ ਕਿੱਥੋਂ ਆ, ਥੋੜਾ ਜਿੱਥੋਂ ਇੱਥੋਂ ਨਰਮ ਸੀ ਜਿੱਥੋਂ ਤੱਕ ਉਹਨਾਂ ਨੇ ਦੇਖਿਆ ਨਾ ਕਿ ਇੱਥੋਂ ਲੋਹਾ ਨਰਮ ਆ, ਉਹਨਾਂ ਨੇ ਫਿਰ ਉੱਥੇ ਮਾਰਿਆ। ਉਹ ਵੀ ਲੋਇਰ ਕਰਦਾ। ਉਹਨਾਂ ਨੇ ਕਿਹਾ ਬਾਕੀ ਤੇ ਲੋਹਾ ਵਾ, ਇਹ ਕਿਉਂ ਨਹੀਂ ਲੋਹਾ? ਉਹਨੇ ਕਿਹਾ ਵੀ ਲੈ ਲੋਹੇ ਆ ਜਾ ਮਾਹੀ। ਉਹਨਾਂ ਨੇ ਪੁੱਛਿਆ ਸੁਣਾ ਕੀ ਲੋਇਆ ਤੈਨੂੰ? ਸਾਈ ਡਿਪਟੀ ਨਾਲ ਥੱਕ ਹਾਰ ਕੇ ਚਲਾ ਗਿਆ। ਉਹਨੇ ਕਿਹਾ ਯਾਰ ਮੈਂ ਤਾਂ ਪੱਥਰ ਨੂੰ ਕੰਧ ਨੂੰ ਮਾਰਨ ਦਾ ਤਾਂ ਹੋਣ ਹੀ ਕੁਛ ਨਹੀਂ ਰਿਹਾ। ਉਹ ਆਪਣੇ ਕਮਰੇ ਚਲਾ ਗਿਆ ਤੇ ਮੈਂ ਇੰਜ ਟਿਕ ਟਿਕੀ ਬਰੇ, ਮੈਂ ਕਿਹਾ ਓਏ ਜੇ ਕੋਈ ਚਾਹੁੰਦਾ ਤੁਹਾਡੇ ਚੋਂ ਆਪਣੇ ਬੱਚੇ ਯਤੀਮ ਕਰਾਉਣਾ ਤੇ ਆ ਜਾਓ ਮੇਰੇ ਸਾਹਮਣੇ। ਫਿਰ ਹਾਂ ਉਸਤਾਦ ਜੀ ਸਾਹਮਣੇ ਦੋ ਬੰਦੇ ਬੈਠੇ ਨੇ, ਚਾਹ ਪੀਣ ਡਿਆ ਸੀ, ਉਹ ਆਉਣ ਹੀ ਨਹੀਂ ਸੀ ਡਏ। ਜਦੋਂ ਮੈਂ ਆ ਲਫ਼ਜ਼ ਕਹਿ ਰਿਹਾ, ਮੈਂ ਕਿਹਾ ਜੇ ਬੱਚੇ ਯਤੀਮ ਕਰਾਉਣੇ ਨੇ, ਜਿਹਨੇ ਬੱਚੇ ਯਤੀਮ ਕਰਾਉਣੇ ਉਹ ਮੇਰੇ ਨਾਲ ਆਣ ਕੇ ਦੁਸ਼ਮਣੀ ਪਾ ਸਕਦਾ। ਉਸਤਾਦ ਜੀ ਨੇ ਕੱਪ ਥੱਲੇ ਰੱਖੇ, ਬੜੇ ਸਕੂਨ ਨਾਲ ਮੇਰੇ ਕੋਲ ਆਏ, ਜਿੱਧਰੋਂ ਪੈਂਦੀ ਪੈਣ ਤੇ ਉਹਨਾਂ ਨੇ ਵੀ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਚਪੇੜਾ ਆਹੋ ਮੈਂ ਕਿਹਾ ਤੁਸੀਂ ਆਹੋ ਉਹਨੇ ਚਪੇੜਾਂ ਵੀ, ਠੁੱਡੇ ਵੀ, ਸੱਬੜ ਵੀ, ਤਿੰਨੇ ਛਾਵਾਂ ਮਾਰੀਆਂ ਉਹਨਾਂ ਨੇ। ਫਿਰ ਮੈਂ ਕਿਹਾ ਤੁਸੀਂ ਬੱਚੇ ਯਤੀਮ ਕਰਾਉਣੇ? ਕਹਿੰਦਾ ਸਾਡਾ ਤਾਂ ਵਿਆਹ ਨਹੀਂ, ਟਰਾਈ ਦੇ ਤੌਰ ਤੇ ਆਏ ਆ। ਜੀ ਵੱਡਾ ਬਦਮਾਸ਼। ਸਾਲਿਆ ਕੁਆਰਿਆਂ ਨੂੰ ਕਹੀ ਜਾ ਰਿਹਾ ਜਿਹਨੇ ਬੱਚੇ ਯਤੀਮ ਕਰਾਉਣੇ ਆ ਜਾਵੇ। ਇਹਨੂੰ ਚਾਹੀਦਾ ਸੀ ਕਹਿੰਦਾ ਕਿ ਯਾਰ ਜੇ ਕਿਸੇ ਦਾ ਵਿਆਹ ਹੋਇਆ ਵਾ ਤੇ ਉਹਨੇ ਬੱਚੇ ਯਤੀਮ ਕਰਾਉਣੇ ਤੇ ਉਹ ਕਰਾ ਲਓ, ਔਰ ਉਹਦੇ ਬੱਚੇ ਹੈ ਨੇ। ਉਹਦੇ ਬੱਚੇ ਹੈ ਨੇ। ਕਮ ਤਸਦੀਕ ਤੇ ਕਰਨਾ ਨਾ ਬੰਦੇ ਯਾਰ। ਮੈਂ ਤਾਂ ਉਸੇ ਹਿਸਾਬ ਨਾਲ ਡਾਇਲੌਗ ਹੀ ਮਾਰਨਾ ਸੀ ਨਾ। ਤੇ ਉਸਤਾਦ ਜੀ ਪਿਛਲੀ ਸਾਈਡ ਜਿਹੜੀ ਨਾ ਸਾਰੀ ਖੂਨੋਂ ਖੂਨ ਨਹੀਂ ਹੋਈਆਂ, ਤਾਰਾਂ ਅੰਦਰੋਂ ਲੋਹੇ ਦੀਆਂ ਨਿਕਲੀਆਂ ਹੋਈਆਂ ਜਿਸਮ ਚ ਮਾਰ। ਇਹਨਾਂ ਕਿ ਜਿਸਮ ਮੇਰਾ ਆਪਣਾ ਫਲਾਦ ਹੋ ਗਿਆ। ਇਹ ਜਿਹੜਾ ਪਾਸਾ ਵਾ ਇਹਦੇ ਵਿੱਚ ਏਦਾਂ ਜਿੱਦਾਂ ਨਹੀਂ ਕਿਸੇ ਨੇ ਮਕਨਾਤੀਸ ਰੱਖਿਆ ਹੁੰਦਾ, ਏਡਾ ਵੱਡਾ ਸਿੱਕਾ ਜਿਹਾ ਵਿੱਚ ਜ਼ੰਗ ਵਾਲੀਆਂ ਜਗ੍ਹਾ ਵੀ ਸੀ ਲੋਹੇ ਦੇ, ਉਹ ਵੀ ਕੁੱਟੀਆਂ ਉਹਨਾਂ ਉਹ ਨੇ। ਵੀ ਉਹਨਾਂ ਨੇ ਤਾਂ ਇੰਜ ਕੁੱਟੀਆਂ ਜਿੱਦਾਂ ਉਹਨਾਂ ਨੇ ਯੂਸੀ ਇਕੱਠਾ ਮੁੱਠਾ ਕਰਕੇ ਵੇਚਣਾ। ਉਹ ਮਾਰਦੇ ਸੀ, ਭੁਰਦਾ ਸੀ ਉਹਨੂੰ ਸੰਗ ਦਾ। ਕਿਦੋਂ ਦਾ ਮਾਰੇ ਜਿਵੇਂ ਜੁੱਤੀ ਕੱਟਾ ਮੁੱਟਾ ਕਰਕੇ ਵਿੱਚ ਉਹ ਕਰਦੇ ਨਾ ਆਹੋ। ਕਬਾੜੀ। ਉਹ ਹੁਣ ਉਸਤਾਦ ਥੱਕ ਗਏ ਸਾਰੇ। ਉਹ ਨਾ ਮੈਂ ਉਹਨਾਂ ਨੂੰ ਕਿਹਾ ਤੁਸੀਂ ਨਾ ਉਹ ਬੁਲਾਓ ਜਿਹੜਾ ਨਹੀਂ ਉਹਦਾ ਬਹੁਤਾ ਫੈਂਟੀ ਲਾਉਂਦਾ ਹੁੰਦਾ, ਸਭ ਤੋਂ ਵੱਡਾ ਕੌਣ ਹੁੰਦਾ ਉਹ? ਸਦਰ ਉਹ ਨਹੀਂ ਸਦਰ, ਓਏ ਨਾਜ਼ਮ। ਉਹ ਇਹ ਹੁੰਦਾ ਵਾ ਕੰਡਕਟਰ। ਨਹੀਂ ਯਾਰ, ਸਭ ਤੋਂ ਵੱਡਾ ਸਦਰ। ਓ ਯਾਰ ਸਭ ਤੋਂ ਵੱਡਾ ਯਾਰ ਉਸਤਾਦ ਜੀ ਜਿਹੜਾ ਜੇਲਰ। ਨਹੀਂ ਜਿਹਨਾਂ ਦੇ ਹੱਥਾਂ 'ਚ ਸੋਟੀਆਂ ਵੀ ਹੁੰਦੀਆਂ ਵਾ ਤੇ ਕਿੰਨੇ ਸਾਰੇ ਹੁੰਦੇ ਆ। ਰਜ਼ਾਕਾਰ ਸਭ ਤੋਂ ਵੱਡਾ। ਹਾਂ ਰਜ਼ਾਕਾਰ ਬੁਲਾ ਲਿਆ ਉਸਤਾਦ ਜੀ ਯਾਰ ਤੇਰੀ ਯਾਰ ਪਹੁੰਚ ਹੀ ਬੜੀ। ਯਾਰ ਯਾਰ ਕਮਾਲ, ਕਿੰਨੀ ਕਿਤੇ ਜੇਲਾਂ ਚ ਕੱਢਦਾ, ਕਾਫੀ ਤਰ੍ਹਾਂ ਸਾਰੀ ਜ਼ਿੰਦਗੀ ਜੇਲ੍ਹਾਂ 'ਚ ਕੱਟੀ। ਇਹ ਤਾਂ ਮੈਨੂੰ ਵਾਪਡਾ 'ਚ ਮਾਰ ਪੈਣ, ਜੇਲ੍ਹ ਤਾਂ ਲੈ ਜਾਣਾ ਵਾ। ਅੱਛਾ ਫਿਰ ਮੈਂ ਹੁਣ ਕੋਈ ਗੱਲ, ਅੱਛਾ ਹਲੇ ਤੂੰ ਵਾਪਡਾ ਦੇ ਦਫ਼ਤਰ ਆ। ਇਹ ਜਿਹੜੇ ਮੈਂ ਤੁਹਾਨੂੰ ਅਫਸਰ ਦੱਸਣ ਡਿਆ, ਪੁਲਿਸ ਵਾਲੇ ਦੱਸਣ ਡਿਆ, ਇਹ ਵਾਪਡਾ ਵਾਲੇ ਕੁੱਟਣ ਡਏ ਯਾਰ ਇਹ ਕਿੱਦਾਂ ਗਲਤ ਗੱਲ ਹੈ ਨਾ। ਡਿਪਟੀ ਵਾਪਡਾ ਦੇ ਵਿੱਚ ਹੁੰਦਾ ਹੀ ਉਹ ਨਹੀਂ। ਯਾਰ ਨੂੰ ਨਹੀਂ ਪਤਾ ਲੱਗਾ ਹੋਰ ਕੋਈ ਹੋਣਾ ਨਾ। ਉਹ ਜਿਹੜਾ ਐਕਸ ਕੀ ਹੁੰਦਾ ਨੇ, ਐਕਸਾਈਜ਼ ਵਾਲਾ ਐਕਸੀਅਨ। ਐਕਸਾਈਜ਼ ਵਾਲਾ ਆ ਗਿਆ ਉਸਤਾਦ ਜੀ, ਸੱਚ ਮੈਨੂੰ ਯਾਦ ਆ ਗਿਆ। ਕਿਹਦਾ ਆਖਸ਼ਾ ਦਾ ਯਾਰ ਕੌਣ ਹੁੰਦੇ ਓਏ ਐਕਸੀਅਨ ਨਹੀਂ ਹੁੰਦਾ। ਐਕਸੀਅਨ ਐਸਡੀਓ। ਹਾਲੇ ਉਹ ਆਇਆ ਐਨਡੀਐਮ ਵਾਲਾ। ਐਂਟੀਐਮ ਨਹੀਂ, ਐਕਸੀਅਨ। ਹਾਂ ਕੀ ਐਨਟੀਐਮ ਓਏ ਐਕਸਾਈਜ਼ ਵਾਲੇ ਤੇ ਕਾਰ ਪਾਰਕਿੰਗ ਵਾਲੇ ਹੁੰਦੇ ਨੇ। ਮਰੇ ਤੇਰੇ ਟੋਕਨ ਸ਼ਾਟ ਸੀ, ਸ਼ਾਇਦ ਲੈ ਕਿਹੜੇ ਆ ਗਏ। ਉਹ ਯਾਰ ਜਿਹੜਾ ਸਭ ਤੋਂ ਤਾਜ ਨੂੰ ਬੁਲਾਇਆ, ਸਭ ਤੋਂ ਵੱਡਾ ਬੰਦਾ ਸੀ, ਉਹਨਾਂ ਚ ਸੋਟੀਆਂ ਫੜੀਆਂ ਹੋਈਆਂ। ਕਹਿੰਦੇ ਬੁਲਾਓ ਵੀ ਰਜ਼ਾਕਾਰ ਨੂੰ ਬੁਲਾ ਲਓ, ਹੁਣ ਉਹ ਰਹਿ ਗਿਆ ਮਾਰਨ ਵਾਲਾ। ਮੈਂ ਕੱਲ ਇਹ ਵੀ ਵੱਡਾ ਰਹਿ ਗਿਆ, ਬੁਲਾ ਲਓ ਇਹਨੂੰ ਵੀ। ਉਹ 5-6 ਜਾਣੇ ਸੀ ਰਜ਼ਾਕਾਰ। ਲੋ ਜੀ ਜਿਹੜਾ ਵੱਡਾ ਰਜ਼ਾਕਾਰ ਜੇ ਨਾ, ਬਾਕੀ ਜਿਹੜੇ ਉਹਨੂੰ ਮੱਲੇ ਦੇ ਜਿਹੜੇ ਨਸ਼ਈ ਚੂਈ ਨਹੀਂ ਇਹ ਵਾਪਦਾ ਵਾਲਿਆਂ ਨੇ ਕੁੱਟਿਆ, ਜਿਹੜੇ ਕੋਈ ਬਿੱਲ ਵਾਲਾ, ਕੋਈ ਰੀਡਰ, ਉਹ ਉਹਨਾਂ ਨੇ ਕੁੱਟਿਆ ਲੈ। ਸਰ ਰਜ਼ਾਕਾਰ ਉੱਥੇ ਕਿੱਥੋਂ ਆ ਓ ਗਏ? ਯਾਰ ਉਹ ਨਹੀਂ, ਉਹਨੂੰ ਨਾਮ ਨਹੀਂ ਸਮਝ ਆ ਰਿਹਾ। ਅੱਗੋਂ ਤੂੰ ਕੁੱਟ ਖਾ ਵੇਖ, ਬਸ ਉਹਨੂੰ ਪੈਂਦੀ ਬੰਦੇ ਛੱਡ। ਲੋ ਜੀ ਉਸਤਾਦ ਜੀ ਉਹਨਾਂ ਨੇ ਹੁਣ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਵੀ ਆਣ ਕੇ ਉੱਥੇ ਉਸਤਾਦ ਜੀ ਆਇਆ, ਉਹ ਜਿਹੜਾ ਹੁੰਦਾ ਵਾ ਐਸਟੀਐਨ, ਜਿਹੜਾ ਵੱਡਾ ਅਫਸਰ ਤੋਂ ਹੁੰਦਾ ਵਾ। ਐਸਡੀਓ। ਹਾਂ ਨਹੀਂ ਜਿਹੜਾ ਬਿੱਲ ਦੇ ਵੀ ਦਰਖਾਸਤਾਂ ਵੀ ਮਾਫ ਕਰ ਦਿੰਦਾ ਤੇ ਬਿੱਲ ਵੀ ਲਵਾ ਦਿੰਦਾ ਸਭ ਦੇ ਆਦੇ, ਉਹੀ ਉਹ ਆਇਆ। ਉਸਤਾਦ ਜੀ ਉਹਨੇ ਆਣ ਕੇ ਜਦੋਂ ਦੇਖਿਆ, ਉਹਨੇ ਕਿਹਾ ਯਾਰ ਇਹ ਕਿਹਨੂੰ ਮਾਰਨ ਡਏ ਹੋ ਤੁਸੀਂ? ਕਹਿੰਦੇ ਜੀ ਯੂਸੀ ਬਦਮਾਸ਼ਾ ਨੇ ਵਾਪਡਾ ਦੇ ਜਿਹੜਾ ਬਿੱਲ ਕੱਟਣ ਜਾਂਦਾ ਨਾ, ਉਹਨੂੰ ਕੁੱਟਿਆ, ਉਹਦੇ ਕੰਨ ਪਾੜੇ, ਉਹਨੇ ਕੰਨ ਦਾ ਪਰਦਾ ਜੋ ਪਾੜ ਕੇ ਚਪੇੜਨਾ ਮੇਰੀ ਨਾ। ਹੁਣ ਦੋਵੇਂ ਦੇ ਬੱਚਿਆਂ ਦੇ ਪਰਦਾ ਤਾਂ ਪੱਟਣਾ ਹੀ ਸੀ। ਉਹਦੇ ਕੰਨ ਦਾ ਪਰਦਾ ਪਾਟਾ ਸੀ, ਉਹਦਾ ਕੰਨ ਸੁਣਨੋਂ ਬੰਦ ਹੋ ਗਿਆ। ਉਹ ਕਹਿੰਦੇ ਜੀ ਇਹਨੇ ਨਾ ਉਹਦਾ ਪਰਦਾ ਪਾੜ ਦਿੱਤਾ। ਉਹ ਕਹਿੰਦਾ ਇਹਨੂੰ ਮੇਰੇ ਕਮਰੇ 'ਚ ਲੈ ਆਓ।
ਉਸਤਾਦ ਜੀ ਉਹਨੇ ਨਾ ਮੈਨੂੰ ਉਹ ਜਦੋਂ ਅੰਦਰ ਕਮਰੇ ਦੇ ਮੈਨੂੰ ਲੈ ਕੇ ਗਿਆ ਤੇ ਡਰਿਆ, ਕੰਬੇ ਉਹ ਮੈਨੂੰ, ਨਾਲੇ ਕਹਿੰਦਾ ਆਓ ਯੂਸੀ ਸਾਹਿਬ ਇੰਝ ਜਾ ਰਿਹਾ, ਤੇ ਅਫਸਰ ਵੀ ਪਿੱਛੇ। ਤੇ ਤੂੰ ਸਹੀ ਬਿਲਕੁਲ। ਮੈਂ ਤਾਂ ਮੈਨੂੰ ਕਿੱਥੇ ਸੱਟ ਲੱਗਣੀ ਸੀ, ਬਸ ਮੈਂ ਤਾਂ ਐਵੇਂ ਘੜੀਸਣ ਹੀ ਡਿਆ ਸੀ ਮੈਨੂੰ। ਉਹ ਲੋਇਆ ਸੀ ਉਸਤਾਦ ਜੀ। ਉਹ ਸਾਹਮਣੇ ਕੁਰਸੀ ਤੇ ਜਾ ਕੇ ਬਹਿ ਗਿਆ ਆਪਣੇ ਤੇ, ਅਫਸਰੀ ਵਾਲੇ ਤੇ ਤੁਹਾਡਾ ਭਰਾ ਇੰਝ ਬਹਿ ਗਿਆ ਉਹਦੇ ਸਾਹਮਣੇ। ਹਾਂ, ਤੇ ਉਹ ਹੁਣ ਅੱਗੋਂ ਡਰ ਰਿਹਾ। ਉਹ ਯਾਰ ਕੁਰਸੀ ਤੇ ਇੰਜ ਕਿਵੇਂ ਬਹਿ ਸਕਦਾ ਯਾਰ ਉਹ ਅੱਗੇ ਮੇਜ਼ ਤੇ ਲੱਤਾਂ ਰੱਖ ਮੈਂ ਆਪਣੇ ਮੇਜ਼ ਤੇ ਸਾਹਮਣੇ, ਮੈਂ ਵੀ ਕੁਰਸੀ ਤੇ ਬਹਿ ਕੇ ਮੇਜ਼ ਤੇ ਲੱਤਾਂ ਰੱਖ ਲਿਆ। ਉਸਤਾਦ ਜੀ ਤਾਂ ਮੈਂ ਇੰਝ ਕੀਤਾ ਨਾ ਇੰਝ, ਤੇ ਉਹ ਹੁਣ ਅੱਛਾ ਤੂੰ ਇਧਰੋਂ ਦੀ ਵੇਖ ਰਿਹਾ? ਹਾਂ, ਮੈਂ ਜਦੋਂ ਫਿਲਮਾਂ ਚ ਹੁੰਦਾ ਆ ਕਰਕੇ। ਹਾਂ, ਮੈਂ ਸਾਰੀਆਂ ਇਦਾਂ ਗੱਲਾਂ ਕਰ ਰਿਹਾ। ਅੱਛਾ ਇਧਰੋਂ ਦੀ ਇੰਜ ਕਰ ਰਿਹਾ ਤੇ ਇੰਜ ਕਰ। ਉਹ ਮੈਨੂੰ ਕਹਿ ਰਿਹਾ ਤੇਰਾ ਕਸੂਰ ਕੀ ਆ, ਤੇ ਮੈਂ ਕਹਿ ਰਿਹਾ ਵਾ ਮੈਂ ਤੇਰੇ ਬੰਦੇ ਦੇ ਕੰਨ ਤੇ ਚਪੇੜ ਮਾਰੀ ਤੇ ਉਹਦਾ ਪਰਦਾ ਪਾੜ ਗਿਆ। ਕਹਿੰਦਾ ਵਜ੍ਹਾ ਕੀ ਹੋਈ? ਮੈਂ ਕਿਹਾ 3 ਮਹੀਨੇ ਦਾ ਬਿੱਲ ਸੀ, ਉਹ ਤਾਰ ਕੱਟਣਾ। ਇੰਜ ਮੈਂ ਉਹਦੇ ਨਾਲ ਗੱਲਾਂ ਕਰ ਰਿਹਾ। ਅੱਛਾ ਪੈਰਾਂ ਦੇ ਵਿੱਚ। ਹਾਂ, ਤੇ ਕਹਿੰਦਾ ਮੇਰੇ ਦਫ਼ਤਰ 'ਚ ਇਸ ਹਿਸਾਬ ਨਾਲ ਹੁਣ ਤੂੰ ਕਿੱਦਾਂ ਬੈਠਾ? ਮੈਂ ਕਿਹਾ ਬਦਮਾਸ਼ ਇਦਾਂ ਹੀ ਬੰਦੇ, ਇਹਨਾਂ ਕੋਲ ਕਿੱਥੇ ਰਹਿ ਹੁੰਦਾ। ਉਸਤਾਦ ਜੀ ਮੈਂ ਇਦਾਂ 6-7 ਵਾਰੀ ਕੀਤਾ। ਜਦੋਂ ਮੈਂ ਯਕਦਮ ਇਦਾਂ ਕੀਤਾ ਤੇ ਸਾਹਮਣੇ ਉਹ ਕੁਰਸੀ ਤੇ ਹੈ ਹੀ ਨਹੀਂ, ਉਹ ਗੈਪ। ਡਰ ਗਿਆ। ਮੈਂ ਵੀ ਇਹੀ ਸਮਝਿਆ, ਡਰ ਗਿਆ। ਮਤਲਬ ਤੂੰ ਇੰਜ ਕਰਕੇ ਹੁਣ ਦੇਖ ਰਿਹਾ? ਹਾਂ, ਏਦਾਂ ਮੈਂ ਨਾਲ ਗੱਲ ਕੀਤੀ, ਜਦੋਂ ਮੈਂ ਇੰਜ ਕੀਤਾ ਨਾ ਤੇ ਉਹ ਸਾਹਮਣੇ ਹੈ ਹੀ ਨਹੀਂ ਕੁਰਸੀ ਤੇ, ਕੱਲੀ ਕੁਰਸੀ। ਕੱਲੀ ਕੁਰਸੀ। ਤੇ ਉਹ ਕਿੱਧਰ ਗਿਆ? ਮੈਂ ਕਿਹਾ ਥਿੜਕ ਗਿਆ ਕਿਤੇ ਪਾਸੇ ਪੂਸੇ ਨਿਕਲਾ। ਉਸਤਾਦ ਜੀ ਉਹ ਮੇਰੇ ਪਿੱਛੇ ਖੜਾ ਸੀ। ਉਸਤਾਦ ਜੀ ਏਦਾਂ ਕਰਕੇ ਮੈਂ ਉਹਨੂੰ ਦੇਖਿਆ ਵਾ ਹੈ ਨਹੀਂ, ਇੰਜ ਕਰਕੇ ਮੈਂ ਦੁਬਾਰਾ ਪੈਰ ਜੋੜੇ ਤੇ ਉਹਨੇ ਮੁੜ ਪੜਕ ਕੇ ਇੰਜ ਦੀ ਖਿੱਚੀ ਪਿੱਛੇ ਉਹਨੇ ਮੇਰੇ। ਉਸਤਾਦ ਜੀ ਮੈਂ ਜਿੰਨੀ ਵਾਰੀ ਇੰਜ ਕੀਤਾ ਨਾ ਉਨੀਆਂ ਕਲਾਬਾਜ਼ੀਆਂ ਲੱਗੀਆਂ ਮੇਰੀਆਂ। ਇਹਨੇ ਇੰਜ ਕੀਤਾ, ਇੰਜ ਕਰਕੇ ਨਾ ਇੰਜ ਕੀਤਾ ਤੇ ਹੈ ਨਹੀਂ। ਇਹਨੇ ਦੇਖਿਆ ਤੇ ਉਹਨੇ ਇੱਥੋਂ ਫੜ ਕੇ ਧੂ ਲਿਆ ਪਿੱਛੇ। ਤੇ ਉਹ ਕਹਿ ਰਿਹਾ ਭਾਜੀ ਗੱਲ ਤਾਂ ਸੁਣੋ ਭਾਜੀ, ਸਾਡੀ ਤਰ੍ਹਾਂ ਇੱਕ ਮਿੰਟ। ਅੱਛਾ ਉਸਤਾਦ ਜੀ ਉਹਨੇ ਮੈਨੂੰ ਉਹਦੇ ਪਿੱਛੇ ਸਿੱਟ ਲਾਉਣ ਤੇ ਚਪੇੜ ਤੇ ਚਪੇੜ ਘੜੀਸਿਆ ਮੈਨੂੰ ਉਹਨੇ ਵੀ ਚੰਗਾ। ਹੁਣ ਉਹਨੂੰ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਧਰ ਸੱਟ ਨਹੀਂ ਲੱਗ ਰਹੀ, ਤੇਰੀਆਂ ਉਂਗਲਾਂ ਨੂੰ ਦੁਖਣੀਆਂ ਤੇਰੀਆਂ। ਯਾਰ ਲੋਇਆ ਨਾ ਲੋਇਆ ਫਰੀਦ ਸਾਹਿਬ। ਉਹ ਹੋਂਡਾ ਕਹਿੰਦਾ ਇਹਨੂੰ ਲੈ ਜਾਓ ਬਾਹਰ ਦੂਸਰੇ ਅਫਸਰਾਂ ਨੂੰ, ਕਿ ਇਹਨੂੰ ਜ਼ਰਾ ਸਾਹ ਲੈ ਲੈਣ ਦਿਓ, ਇਹਨੂੰ ਫੇਰ ਫੈਂਟੀ ਲਾਉਣੇ, ਇਹਨੂੰ ਜ਼ਰਾ ਬਾਹਰ ਲੈ ਜਾਓ। ਉਹਨਾਂ ਨੇ ਲਾਇਆ ਮਕਨਾਤੀਸ ਖਿੱਚ ਕੇ ਲੈ ਕੇ ਬਾਹਰ। ਲੋਹੇ ਨੂੰ ਬਾਹਰ ਉਸਤਾਦ ਜੀ ਉਹ ਮੈਨੂੰ ਉਹਨਾਂ ਨੇ ਉਸਤਾਦ ਜੀ ਇਹਨੂੰ ਲਾਇਆ ਲੋਹੇ ਨੂੰ, ਉਹਨਾਂ ਨੇ ਭੱਠੀ 'ਚ ਸਿੱਟਤਾ ਇਹਨੂੰ। ਓਏ ਹੋਏ। ਤੇ ਅੱਧੇ ਘੰਟੇ ਬਾਅਦ ਉਹ ਮਿਲਟ ਜਿਹਾ ਹੋ ਕੇ ਨਾ ਬਾਹਰ 'ਚ ਹੋ ਗਿਆ ਸਾਰਾ। ਬਾਹਰੋਂ ਆ ਕੇ ਫਿਰ ਟਰਮੀਨੇਟਰ 2 ਨੂੰ ਇਕੱਠਾ ਹੋ ਗਏ। ਉਸਤਾਦ ਜੀ ਕਿਤੇ 2-2:30 ਦਾ ਟਾਈਮ ਤੇ ਅਫਸਰ ਘਟ ਗਏ ਆਪਣੇ ਆਪਣੇ ਰੋਟੀ। ਸ਼ਾਹਰੁਖ ਖਾਨ ਨੂੰ ਉਹਨੇ ਮਾਰਿਆ ਠਾਪ, ਕਹਿੰਦਾ ਨਹੀਂ ਲੱਗਤੀ, ਨਹੀਂ ਲੱਗਤਾ, ਨਹੀਂ ਲੱਗਤਾ। ਉਹਨੇ ਕਿਹਾ ਨਹੀਂ ਲੱਗਤਾ, ਉਹਨੇ ਫੇਰ ਮਾਰਿਆ ਠਾਪ, ਕਹਿੰਦਾ ਨਹੀਂ ਲੱਗਤਾ। ਉਹਨੇ ਪਿੱਛੋਂ ਲਿਆ ਕੇ ਮਾਰਿਆ, ਕਹਿੰਦਾ ਹੁਣ ਲੱਗਤਾ ਹੈ, ਹੁਣ ਲੱਗਤਾ ਹੈ ਬਸ। ਨਹੀਂ ਕਹਿੰਦਾ ਨਹੀਂ ਲੱਗਦਾ, ਨਹੀਂ ਲੱਗਦਾ, ਇਦਾਂ ਹੀ ਕਹਿੰਦਾ ਰਿਹਾ। ਔਰ ਇੱਕ ਬੰਦੇ ਨੇ ਨਾ ਕਿੱਲਾਂ ਵਾਲੀ ਪੱਟੀ ਮਾਰੀ। ਕਹਿੰਦਾ ਯਾਰ ਪਹਿਲੇ ਤਾਂ ਨਹੀਂ ਸੀ ਲੱਗਤਾ, ਐ ਕੀ ਮਾਰਿਆ? ਉਹਨੇ ਕਿੱਲੀ ਵਿੱਚ ਕਬੋ ਦਿੱਤਾ ਨਾ, ਕਹਿੰਦਾ ਕਿਸੇ ਕਿਸੇ ਜਗ੍ਹਾ ਤੇ ਲੱਗਦਾ ਹੈ। 1-2 ਵਾਰੀ ਇਹਨੇ ਕਿਹਾ ਨਹੀਂ ਲੱਗਦਾ, ਨਹੀਂ ਲੱਗਦਾ, ਉਹ ਨਹੀਂ ਹਟਣ ਦਿਆ ਤੇ ਉਹਨੂੰ ਕਹਿੰਦਾ ਉਹ ਯਾਰ ਕਿਤੇ ਥਾਂ ਨਾ ਮਾਰ। ਕਹਿੰਦਾ ਹਾਸੇ ਦਾ ਮੁੰਡਾ ਸਭ ਬਣ ਜਾਏਗਾ। ਅੱਛਾ ਫੇਰ ਉਸਤਾਦ ਜੀ ਫੇਕ ਹੀ ਉਹ ਮੈਨੂੰ ਬਰਾਂਡੇ 'ਚ ਬਿਠਾ ਲਿਆ ਉਹਨਾਂ ਨੇ, ਤੇ ਉਹ ਸਾਰੇ ਪੁਲਿਸਾਂ ਗਾਇਬ। ਉਹਨਾਂ ਦਾ ਮੈਨੂੰ ਨਹੀਂ ਸੀ ਪਤਾ। ਮੈਂ ਕਿਹਾ ਮੇਰੇ ਡਰ ਤੋਂ ਦੌੜ ਗਏ ਆ। ਆਹ ਤੂੰ ਮਾਰ ਜੋ ਨਹੀਂ ਖਾਣਾ ਤੇ ਡਰਨਾ ਹੀ ਆ। ਮੈਂ ਕਿਹਾ ਥੱਕ ਗਏ, ਨਿਕਲ ਗਏ। ਹੁਣ ਇੱਥੇ ਐਸਡੀਓ ਕੱਲਾ ਤੇ ਮੈਂ ਉਹ ਭਰਿਆ ਸੀ, ਕੋਈ ਮਸਲਾ ਹੀ ਨਹੀਂ ਸਾਡਾ ਦੋਵਾਂ ਦਾ। ਹਾਂ, ਹੁਣ ਮੈਂ ਬਰਾਂਡੇ 'ਚ ਬੈਠਾ ਤੇ ਦੋ ਬਿਲਕੁਲ ਸ਼ਰੀਫ ਆਦਮੀ, ਬਹੁਤ ਸ਼ਰੀਫ ਮਾਸੂਮ ਮੂੰਹ ਉਹਨਾਂ ਦੇ, ਮੁਅੱਜ਼ਜ਼, ਤੇ ਉਹਨਾਂ ਦੇ ਹੱਥ 'ਚ ਚਾਹ। ਠੀਕ ਆ, ਉਹ ਬਿਲਕੁਲ ਤੁਰੇ ਆਉਣ ਡਿਆ ਤੇ ਉਹਨਾਂ ਨੇ ਦੇਖਿਆ, ਉਹਨੇ ਕਿਹਾ ਯੂਸੀ ਬਦਮਾਸ਼ ਐ ਅੱਗੇ ਖੜੂਕੇ। ਮੈਂ ਕਿਹਾ ਉਹ ਅੰਦਰੋਂ ਮੈਂ ਹੀ ਮਾਰਨ ਡਿਆ ਸੀ ਉਹਨੂੰ, ਕੋਈ ਐਸਾ ਰੌਲਾ ਨਹੀਂ। ਹਾਂ, ਉਹ ਮੇਰੇ ਲਾਗੇ ਮੈਂ ਕਹਿੰਦਾ ਉਹਨੇ ਵੀਡੀਓ ਦਿਖਾਈ, ਉਹਨੇ ਕਿਹਾ ਦੇਖ ਮੈਂ ਵੀਡੀਓ ਬਣਾਈ ਹੈ, ਆ ਦੇਖ ਕੌਣ ਮਾਰਨ ਡਿਆ। ਉਹਨੇ ਕਿਹਾ ਕੈਮਰਿਆਂ ਤੇ ਮੈਂ ਸੀ, ਮੈਂ ਸਾਰਾ ਵੇਖਿਆ। ਅੱਛਾ ਫੇਰ ਉਸਤਾਦ ਜੀ ਉਹ ਕਹਿੰਦਾ ਚਾਹ ਪੀਏਗਾ? ਮੈਂ ਕਿਹਾ ਪੀਏਗਾ। ਮੈਂ ਕਿਹਾ ਬਾਕੀ ਸਾਰੇ ਡਰ ਕੇ ਦੌੜ ਗਏ ਆ ਜਾਂ ਕੀ ਚੱਕਰ ਵਾ? ਕਹਿੰਦਾ ਨਹੀਂ ਯਾਰ ਤੇਰੇ ਲਈ 1000 ਹੋਰ ਲੈਣ ਗਏ ਆ। ਓਏ ਹੋਏ ਹੋਏ। ਮਤਲਬ ਕਹਿੰਦਾ ਫੋਰਸ ਵਧਣ ਲੱਗੀ ਆ, ਜਿਹੜੇ ਛੁੱਟੀ ਵਾਲੇ ਅਫਸਰ ਸੀ ਨਾ ਉਹ ਵੀ ਸੱਦ ਲਏ ਆ। ਮੈਂ ਕਰਨਾ ਕੀ ਆ? ਕਹਿੰਦੇ ਉਹ ਜਿਹੜਾ ਤੂੰ ਪਰਦਾ ਪਾ ਰਿਹਾ ਨਾ ਸਾਰੇ, ਮੈਂ ਕਿ ਮੈਨੂੰ ਗੁੱਸਾ ਵਾ, ਕਹਿੰਦੇ ਅਸੀਂ ਆਪਣੇ ਸਿੱਧੇ ਚਪੇੜਾ ਮਾਰ ਕੇ ਜਾਣੀਆਂ, ਜੋ ਮਰਜ਼ੀ ਹੋ ਜਾਏ, ਪੂਰੀ ਯੂਨੀਅਨ ਹੀ ਆ, ਇਹਨੂੰ ਬਿਠਾਈ ਰੱਖੋ। ਉਸਤਾਦ ਜੀ ਹੁਣ ਰੌਲਾ ਵੀ ਯੂਸੀ ਦਾ ਹੋਵੇ ਤੇ ਮਹਿਕਮਾ ਮੇਰੇ ਸਿਰ ਹੋਵੇ ਸਾਰਾ। ਉਸਤਾਦ ਜੀ ਉਹਨਾਂ ਗਰਾਊਂਡ 'ਚ ਬਿਠਾ ਕੇ ਤੇ ਹਜੂਮ ਆ ਗਿਆ ਰੋਟੀ ਖਾਣ ਤੋਂ ਬਾਅਦ, ਸਾਰੇ ਇਕੱਠੇ ਹੋ ਗਏ। ਮੈਂ ਕਿਹਾ ਗੱਲ ਸੁਣੋ ਮੇਰੀ, ਤੁਸੀਂ ਦਰਵਾਜ਼ੇ 'ਚ ਮੈਨੂੰ ਖੜਾ ਕਰ ਲਓ, ਲੰਘਦੇ ਮੈਨੂੰ ਮਾਰੀ ਜਾਓ, ਨਾਲੇ ਮੈਨੂੰ ਪਤਾ ਲੱਗੇ ਕੌਣ ਰਹਿ ਗਿਆ, ਕੌਣ ਮਾਰਨ ਵਾਲਾ। ਨਾਲੇ ਮਾਰੀ ਜਾਓ, ਨਾਲੇ ਉਹ ਅੰਗੂਠੇ ਤੇ ਨਿਸ਼ਾਨ ਲਵਾਈ।
ਕਹਿੰਦਾ ਨਾਲੇ ਮੈਨੂੰ ਪਤਾ ਲੱਗੇ ਵੀ ਕੌਣ ਰਹਿ ਗਿਆ, ਕੌਣ ਮਾਰ ਗਿਆ, ਕੌਣ ਰਹਿ ਗਿਆ। ਮੈਨੂੰ ਕਹਿੰਦਾ 1 ਮਿੰਟ ਯਾਰ, ਸਾਰੇ ਮੈਨੂੰ ਆਪਣੀਆਂ ਸ਼ਨਾਖਤੀ ਕਾਰਡ ਦੀਆਂ ਕਾਪੀਆਂ ਦੋ, ਮਾਰੀ ਜਾਓ ਤੇ ਲਈ ਜਾਓ। ਤੇ ਸ਼ਰਾਰਤੀ ਘੜਾ ਚ ਫੜਿਆ ਤੇ ਇੱਕ ਬੰਦਾ ਆਇਆ, ਉਹਨੇ ਕਿਹਾ ਹਾਂਜੀ, ਉਹਨੇ ਕਿਹਾ ਮਾਰਿਆ, ਉਹਨੇ ਕਿਹਾ ਠਾ, ਉਹਨੇ ਕਿਹਾ ਕਿਹੜਾ ਤੇਰਾ, ਅਗਲਾ ਆਲੇ ਫੜ, ਅਗਲਾ ਆਵੇ, ਚੱਲ ਯਾਰ ਮਾਰ, ਆਲੇ ਫੜ ਗਿਆ। ਇੱਕ ਬੰਦੇ ਨੇ ਸਿਰਫ ਟੋਕਨ ਦੇ ਨੂੰ ਮਾਰਿਆ। ਉਹਨੇ ਕਿਹਾ ਭਾਜੀ ਮੇਰਾ 15 ਦਿਨਾਂ ਬਾਅਦ ਆਉਣਾ, ਮਾਰ ਲਾ। ਇਹਨੇ ਕਿਹਾ ਯਾਰ ਮਾਰ ਲੈ। ਇੱਕ ਬੰਦੇ ਨੇ ਮਾਰਿਆ ਨਹੀਂ, ਦੰਦੀਆਂ ਇੱਕ ਬੰਦੇ ਨੇ ਸਿਰਫ ਫੋਟੋ ਕਾਪੀ ਤੇ ਮਾਰਤਾ, ਉਹਨੇ ਕਿਹਾ ਮੇਰੇ ਕੋਲ ਜਰਮਨ ਨਹੀਂ ਹੈਗਾ, ਮੇਰੇ ਕੋਲ ਫੋਟੋ ਕਾਪੀ। ਭਾਈ ਨੇ ਇੱਕ ਬੰਦੇ ਨੇ ਦੰਦੀਆਂ ਵੱਢਤੀਆਂ, ਕਹਿੰਦਾ ਮੇਰਾ ਭਾਈ ਸੇਬ ਵਾਲਾ ਸ਼ਨਾਖਤੀ ਕਾਰਡ। ਇੱਕ ਨੇ ਸਿਰਫ ਥੁਕਿਆ, ਕਿਉਂ? ਉਹਦਾ ਕਾਰਡ ਐਕਸਪਾਇਰ ਸੀ। ਇੱਕ ਬੰਦੇ ਨੇ ਹੂਰਾ ਪਾਇਆ ਤੇ ਕਹਿੰਦਾ ਸ਼ਰਾਰਤੀ ਕੱਢ ਕੇ, ਨਹੀਂ ਭਾਜੀ ਉਹਨੂੰ ਨੰਬਰ ਯਾਦ। ਅੱਛਾ ਫਿਰ ਉਸਤਾਦ ਜੀ ਮੈਂ ਉਹਨਾਂ ਨੂੰ ਦਰਵਾਜ਼ੇ 'ਚ ਖਲੋ ਗਿਆ। ਤੁਸੀਂ ਤਾਂ ਮਜ਼ਾਕ 'ਚ ਗੱਲ ਪਾ ਲਈ ਨਾ, ਮੈਂ ਉਹਨਾਂ ਨੂੰ ਸੱਚੀ ਮੁੱਚੀ ਕਿਹਾ, ਕਿਉਂਕਿ ਉਹ ਬੱਸਾਂ ਭਰ ਕੇ ਆਲੇ ਦੁਆਲੇ ਦਫ਼ਤਰਾਂ 'ਚੋਂ ਵੀ ਆਉਣ ਲੱਗ ਪਿਆ ਸੀ ਬੰਦੇ। ਉਹ ਸਾਰੇ ਉੱਥੇ ਹਜੂਮ ਨਾ ਮਾਰਦੇ ਸੀ, ਨਾ ਪਤਾ ਲੱਗਦਾ ਹੱਥ ਛੋਟਾ ਕਿਹਦਾ ਵੱਡਾ ਕਿਹਦਾ, ਕੋਈ ਕਸੂਨਾ ਮਾਰਿਆ, ਕੋਈ ਮੁੱਕਾ ਮਾਰ ਰਿਹਾ। ਕੌਣ ਨਹੀਂ ਨਹੀਂ ਗੱਲ ਮੇਰੀ ਸਮਝ 'ਚ ਹੀ ਨਾ ਆਵੇ। ਮੈਂ ਕਿਹਾ ਭਾਈ ਤੁਸੀਂ ਇਦਾਂ ਕਰੋ, ਆਉਣ ਵਾਲਾ ਦਰਵਾਜ਼ਾ ਆਇਆ ਰੱਖ ਲਓ, ਜਾਣ ਵਾਲਾ ਆ ਰੱਖ ਲਓ। ਆਹੋ ਇਧਰੋਂ ਨੰਗੀ ਜਾਣ ਤੇ ਚਪੇੜਾ ਮਾਰੀ ਜਾਣ। ਜਿਹਦਾ ਦਿਲ ਕਰਦਾ ਕਸੂਨਾ ਮਾਰਨਾ, ਮੁੱਕਾ ਮਾਰਨਾ ਵਾ, ਜਿਹਦਾ ਜਿੱਦਾਂ ਦਾ ਮਾਰਨ ਦਾ ਸ਼ੌਕ ਹੈਗਾ ਮੈਨੂੰ ਮਾਰ ਸਕਦਾ, ਨੋ ਪ੍ਰੋਬਲਮ। ਇਹ ਯੂਸੀ ਆ, ਇਹ ਪੱਥਰ ਵਾ, ਨਾਲੇ ਲੋਹਾ ਗੰਨ ਲੋਹਾ ਪੱਥਰ ਮਿਕਸ ਹੋਇਆ, ਲੈਂਟਰ ਨਹੀਂ ਪੈਂਦਾ। ਫੋਰਨ ਨਾ ਬਿਲਡਿੰਗ ਮਟੀਰੀਅਲ ਚ ਨਾ ਵੜਦਾ। ਅੱਛਾ ਥੋੜੀ ਜਿਹੀ ਬਜਰੀ ਤੇ ਸੀਮੈਂਟ ਵੀ ਹੋ ਜਾਂਦਾ ਤੇ ਹੋਰ ਪੱਕਾ ਸੀਗਾ। ਅੱਛਾ ਲਓ ਜੀ ਉਸਤਾਦ ਜੀ, ਉਹਨਾਂ ਨੇ ਮੈਨੂੰ ਚੰਗਾ ਉੱਥੇ ਨਾ ਕਟਾਪਾ ਲਾਇਆ ਨਹੀਂ ਤਕਰੀਬਨ। ਬੰਦੇ ਆਏ ਜੇ ਆਂਦੇ ਰਹੇ ਨੇ, ਹਾਂਜੀ ਮਾਰਦੇ ਰਹੇ ਮਾਰਦੇ ਰਹੇ। ਉਹ ਸਿਲਸਿਲਾ ਸ਼ਾਮ ਤੱਕ ਸਬੀਲ ਵਾਂਗੂ ਚੱਲਦਾ ਰਿਹਾ, ਮੈਨੂੰ ਪੈਂਦੀਆਂ ਰਹੀਆਂ, ਉਹ ਨਹੀਂ ਨਹੀਂ ਰੁਕਿਆ। ਤੇ ਛਿੱਤਰ ਵਾਲੇ ਜਿਹੜੇ ਲਹਿਦਾ ਕੱਢੇ ਚਿੱਤਰ ਨਹੀਂ ਕਿਸੇ ਨੇ ਮਾਰਿਆ ਫਰੀਦ। ਮੈਂ ਤੁਰ ਜਾਣਗੇ ਨਹੀਂ ਸਾਜੀ ਮਾਰ ਕੇ। ਹੁੰਦਾ ਨਾ ਕਿ ਬੰਦਾ ਕਹਿੰਦਾ ਯਾਰ ਜਿਹਦੇ ਕੋਈ ਜੁੱਤੀਆਂ ਨੇ ਉਹ ਸਾਈਡ ਤੇ ਹੋਈਓ, ਡੰਡੇ ਵਾਲੇ ਸਾਈਡ ਤੇ ਇਦਾਂ ਕਰ ਲਈਦਾ ਉਹ ਹੁੰਦਾ। ਇਦਾਂ ਬਹੁਤ ਇਦਾਂ 3 ਦਿਨ ਲੱਗ ਜਾਣੇ ਸੀ ਮੇਰੀ ਯਾਰ ਜਾਨ ਉਹ ਯਾਰ ਠੀਕ ਹੈ, ਜੋ ਵੀ ਹੈਗਾ ਆਈ ਜੋ ਮਾਰੀ ਜੋ ਲੱਗੀ। ਇਦਾਂ ਜਾਤੀ ਆ। ਵੇਖੋ ਅਗਲਾ ਬੰਦਾ ਜੋ ਜ਼ੇਨ ਬਣਾ ਕੇ ਆਇਆ ਵੀ ਮੈਂ ਚਪੇੜ ਮਾਰਨੀ, ਉਹਨੂੰ ਨਾਲ ਦਾ ਕਹਿੰਦਾ ਯਾਰ ਛਿੱਤਰ ਫੜ ਲੈ। ਉਹ ਯਾਰ ਉਹਨਾਂ ਦੀ ਸਿਰ ਪੀੜਾ ਯਾਰ, ਜਦੋਂ ਖਾਣ ਵਾਲਾ ਕਹਿ ਰਿਹਾ ਕਿ ਭਾਈ ਇਦਾਂ ਆ ਜਾਓ, ਇਦਾਂ ਤੇ ਫਿਰ ਲਹਿਦਾ ਕਰਦੇ ਤੇ ਫਿਰ ਬਹੁਤ ਨਾਲੇ ਛਿੱਤਰ ਵਾਲਾ ਪਹਿਲੋਂ ਕਿਹਾ ਸੀ ਕਿ ਭਾਈ ਠੁੱਡਾ ਚੱਲਣਾ ਵਾ, ਛਿੱਤਰ ਨਹੀਂ ਚੱਲਣਾ, ਚਪੇੜ ਚੱਲਣੀ ਆ, ਛਿੱਤਰ ਨਹੀਂ ਚੱਲਣਾ, ਸੂਟੀ ਚੱਲਣੀ ਆ, ਛਿੱਤਰ ਨਹੀਂ ਚੱਲਣਾ, ਲੋਹੇ ਦੀਆਂ ਛੈਵਾਂ ਮਾਰਨੀਆਂ, ਛਿੱਤਰ ਨਹੀਂ ਚੱਲਣਾ। ਛਿੱਤਰ ਬਿਲਕੁਲ ਬੰਦ ਕੀਤਾ ਸੀ, ਚਿੱਤਰ ਬੈਨ ਸੀ ਉੱਥੇ। ਛਿੱਤਰ ਮੈਂ ਬਲਕਿ ਮੈਂ ਤੁਹਾਨੂੰ ਕਿਹਾ ਸੀ ਨੰਗੇ ਪੈਰੀ ਆਉਣਾ ਜਿਹੜੇ ਮਾਰਨ ਆਉਣਾ ਮੈਨੂੰ, ਤਾਂ ਕਿ ਮੈਨੂੰ ਨਿਸ਼ਾਨੀ ਰਵੇ, ਕੋਈ ਬੂਟ ਮਾਰ ਕੇ ਲੰਘ ਜਾ, ਕੌਣ ਜ਼ਿੰਮੇਦਾਰ। ਨਹੀਂ ਅਗਲੇ ਨੇ ਸੁਖਣਾ ਦੀ ਚਪੇੜ ਆ ਵਜ਼ਾਇਆ ਕਰ ਲੈਣਾ। ਅੱਛਾ ਫਿਰ ਉਸਤਾਦ ਜੀ ਸ਼ਾਮ ਤੱਕ ਸਿਲਸਿਲਾ ਚੱਲ ਰਿਹਾ, ਵੱਡੇ ਵੱਡੇ ਅਫਸਰ ਆ ਗਏ, ਐਨਟੀਐਮ ਵਾਲੇ, ਐਸਐਚਓ ਵਾਲੇ, ਜਿੰਨੇ ਵੀ ਸੀ ਸਾਰੇ ਉਹ ਦਫ਼ਤਰ ਦੇ ਵਿੱਚ ਹੁੰਦੇ, ਸਾਰੇ ਇਕੱਠੇ ਹੋ ਗਏ। ਇੱਕ ਨਾ ਇਲਮ ਤੇ ਨਾਲ ਉਹਨੇ ਕਿਉਂਕਿ ਸਿੱਖਿਆ ਵੀ। ਅੱਛਾ ਐਚਡੀਓ ਵੀ, ਐਸਡੀਓ ਵੀ, ਵੱਡੇ ਵੀ ਸਾਰੇ ਆਣੇ। ਐਚਬੀਓ ਵੀ ਆਇਆ ਸੀ। ਐਚਬੀਓ ਵੀ ਸਾਰੇ ਉਹਨਾਂ ਨੇ ਬਿਠਾ ਕੇ ਇੱਥੋਂ ਤੱਕ ਕਿ ਮੈਂ ਕਿਹਾ ਉਹ ਵੱਡਾ ਬੰਦਾ ਵੀ ਬੁਲਾਓ, ਜਿਹੜਾ ਸਭ ਤੋਂ ਵੱਡਾ ਵਾ ਤੁਹਾਡਾ ਰਜ਼ਾਕਾਰ, ਉਹਨੂੰ ਵੀ ਬੁਲਾਓ। ਮੇਨ ਬੰਦਾ ਜੇ ਉਹ ਰਜ਼ਾਕਾਰ ਦੀ ਸੱਟ ਤੇਰਾ ਮਹਿਸੂਸ ਹੋਈ ਸੀ ਨਾ ਮੈਨੂੰ। ਯਾਰ ਮੈਨੂੰ ਐਸੀ ਗੱਲ ਦਾ ਬਹੁਤ ਮਜ਼ਾ ਆ ਰਿਹਾ। ਅੱਛਾ ਫਿਰ ਅੱਛਾ ਉਸਤਾਦ ਜੀ ਉਹਨਾਂ ਨੇ ਨਾ ਇੰਜ ਕਰਕੇ ਗੋਲ ਘਤਾਰਾ ਬਣ ਕੇ ਨਾ ਤੇ ਬਹਿ ਗਏ ਤੇ ਆਪਸ ਚ ਸਲਾਹ ਕੇ ਕਰਨ ਕਿ ਯੂਸੀ ਨਾਲ ਮਜ਼ਾਕ ਰਾਤ ਹੀ ਕਰ ਲੈਂਦੇ ਆ ਜੇ ਨਹੀਂ ਸਮਝ ਆਉਂਦੀ। ਗੱਲ ਬਹਿ ਕੇ ਹੀ ਮੁੱਕਣੀ ਆ। ਕਹਿੰਦਾ ਯੂਸੀ ਨਾਲ ਮਜ਼ਾਕ ਰਾਤ ਹੀ ਕਰ ਲੈਣੇ ਜੇ ਨਹੀਂ ਸਮਝ ਆਉਂਦੇ ਆ। ਲੈ ਸਮਝ ਚ ਨਹੀਂ ਆਉਂਦੇ ਆ। ਅੱਛਾ ਉਹ ਹੁਣ ਨਾ ਉਸਤਾਦ ਜੀ ਆਪਸ ਦੇ ਵਿੱਚ ਉਹ ਗੁਫ਼ਤਗੂ ਕਰ ਰਹੇ ਆਪਸ ਚ, ਉਹਨੂੰ ਕਹਿ ਰਿਹਾ ਕਿ ਤੂੰ ਮਾਰਿਆ ਬਹੁਤਾ, ਉਹ ਕਹਿ ਰਿਹਾ ਆਪਸ ਦੇ ਵਿੱਚ ਨਾ ਟਾਸਕ ਕਰਨ ਡਿਆ ਕਿ ਮੈਂ ਬਹੁਤਾ ਮਾਰਿਆ, ਮੈਂ ਬਹੁਤਾ ਹੋ ਰਿਹਾ, ਕਹਿੰਦੇ ਰੌਲਾ ਬਣਿਆ। ਤੇ ਮੈਂ ਹੁਣ ਉੱਥੇ ਬੈਠਾ, ਉਹਨਾਂ ਨੇ ਕਿਹਾ ਸਟਾਰਟ ਗੱਲ ਕਿੱਥੋਂ ਸ਼ੁਰੂ ਹੋਈ, ਕਹਿੰਦੇ ਜੀ ਬਿੱਲ ਵਾ ਬਿਜਲੀ ਦਾ, ਇਹਨੇ ਤਾਰਿਆ ਨਹੀਂ ਹੈਗਾ, ਸਾਡਾ ਬੰਦਾ ਗਿਆ ਵਾ, ਇਹਨੇ ਚਪੇੜ ਮਾਰ ਕੇ ਉਹਦਾ ਪਰਦਾ ਪਾੜ ਦਿੱਤਾ, ਪਰ ਅਸੀਂ ਹਰ ਤਰ੍ਹਾਂ ਦੇ ਤੇਜ਼ਾਰ ਇਸਤੇਮਾਲ ਕਰ ਹਟੇ। ਇਸ ਬੰਦੇ ਨੂੰ ਸੱਟ ਨਹੀਂ ਲੱਗਣ ਦੇ, ਉੱਤੋਂ ਕਹਿੰਦਾ ਵਾ ਕਿ ਮੈਨੂੰ ਲਾਈਨ ਚ ਲੱਗ ਕੇ ਮਾਰੋ ਜਿਹਨੇ ਮਾਰਨਾ। ਏਦਾਂ ਨਹੀਂ ਪਤਾ ਲੱਗ, ਤਰਤੀਬ ਨਾਲ ਮਾਰੋ। ਉਹਨਾਂ ਨੇ ਫਿਰ ਲੀਕਾਂ ਲਾਈਆਂ, ਪਹਿਲੇ ਪੱਲੇ ਤਾਂ ਨਹੀਂ ਲਾਂਦੀ ਇੱਕ ਦੋ, ਪਹਿਲੀ ਵਾਰੀ ਮੇਰੀ, ਦੂਜੀ ਇਹਦੀ, ਫਿਰ ਹੈ ਨਹੀਂ ਜਨਾਬ ਨਹੀਂ ਕਰ ਲੈ ਡੋਲ ਸਾਹਿਬ, ਨਹੀਂ ਮੈਂ ਅੱਲਾ ਮਾਫੀ ਤੇ ਤੁਹਾਨੂੰ ਇੱਦਾਂ ਦੀ ਗੱਲ ਕਰ ਸਕਦਾ। ਜੁਗਮਾ ਕਹਦੇ ਦੁਰਮਟ ਸਾਹਿਬ। ਅੱਛਾ ਫਿਰ ਫਜ਼ੂਲ ਰਜ਼ਾਈ ਹੁੰਦੀ। ਚੱਲ ਠੀਕ ਹੈ। ਲਓ ਜੀ ਉਸਤਾਦ ਜੀ, ਉਹ ਹੁਣ ਨਾ ਸਾਰਾ ਮਰਕਜ਼ ਜਿੰਨਾ ਵੀ ਸੀ ਉਹਨਾਂ ਦਾ, ਮਰਕਜ਼ ਜਿੰਨਾ ਉਹ ਸਾਰੇ ਇਕੱਠੇ ਹੋ ਗਏ ਤੇ ਹੁਣ ਉਹ ਮੇਰੇ ਨਾਲ ਨਾ ਮਜ਼ਾਕਰਾਤ ਕਰਨ ਲਈ ਤਿਆਰ। ਸ਼ਾਮ ਨੂੰ ਸ਼ਾਮ ਜੋ ਪੈ ਗਈ, ਰਾਤ ਉੱਥੇ ਦਿਨ ਤਾਂ ਮੈਂ ਫੈਂਟੀ ਖਾਂਦਾ ਰਿਹਾ ਤੇ ਕੋਈ ਮਗਰਬ ਦਾ ਟਾਈਮ ਹੋਣਾ। ਖਾਣ ਪੀਣ ਨੂੰ ਨਹੀਂ ਦਿੱਤਾ ਉਹਨਾਂ ਨੇ ਕੁਝ? ਖਾਣ ਪੀਣ ਨੂੰ ਤੁਹਾਡੇ ਭਰਾ ਨੂੰ ਇੰਨਾ ਖਵਾਉਣ ਤਾਂ ਡਿਆ ਸੀ, ਤਰਬ ਹੀ ਨਹੀਂ ਰਹੀ ਨਾ ਪਾਣੀ ਦੀ ਨਾ ਖਾਣ ਦੀ। ਓਕੇ ਕਟਾਪਾ ਹੀ ਇੰਨਾ ਮੈਂ ਉਹਨਾਂ ਨੂੰ ਲਾਇਆ। ਅੱਛਾ ਹਾਂ ਰੱਜ ਕੇ ਮੈਂ ਦੂਰੋਂ ਨੱਸ ਕੇ ਤਾਂ ਮਾਰਿਆ ਉਹਨਾਂ ਨੂੰ ਤਾਂ ਕਿਤੇ ਭੁੱਖ ਲੱਗਦੀ। ਫਿਰ ਅੱਛਾ ਉਸਤਾਦ ਜੀ ਹੁਣ ਨਾ ਉਹ ਸ਼ਾਮ ਨੂੰ ਕਹਿੰਦੇ ਜੀ ਤੁਸੀਂ ਇਦਾਂ ਕਰੋ, ਇੱਕ ਸਾਈਡ ਤੇ ਆਪਾਂ ਬਹਿ ਜੰਨੇ ਆ, ਇੱਕ ਸਾਈਡ ਤੇ ਯੂਸੀ ਨੂੰ ਬਿਠਾ ਲੈਂਦੇ ਆ ਤੇ ਗੱਲਬਾਤ ਕਰ ਲੈਂਦੇ ਉਹਦੇ ਨਾਲ ਕਿ ਕਿੱਦਾਂ ਮੁੱਕਣੀ ਆ। ਉਹ ਉਹਨਾਂ ਨੇ ਮੈਨੂੰ ਵੀ ਬੁਲਾ ਲਿਆ, ਮੈਂ ਉਹਨਾਂ ਨੂੰ ਪਿੰਡ ਸੱਟੇ ਕਿਹਾ, ਮੈਂ ਕਿਹਾ ਗੱਲ ਸੁਣ ਲਓ ਵੀ ਮੇਰੀ,
ਜਿੰਨੀ ਮੈਂ ਸ਼ਾਮ ਹੁਣ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਮੈਂ ਫੈਂਟੀ ਖਾ ਲਈ ਆ ਨਾ, ਜਾਂ ਜਿੰਨਾ ਮੈਂ ਤੁਹਾਨੂੰ ਮਾਰ ਦਿੱਤਾ ਵਾ ਉੱਠ ਕੇ, ਮੈਨੂੰ ਪਤਾ ਤੁਹਾਡੀਆਂ ਬਾਹਾਂ ਦੁਖਣ ਡਈਆਂ ਮਾਰ ਖਾ ਕੇ, ਮੈਂ ਇਸ ਚੀਜ਼ ਦਾ ਅਹਿਸਾਸ ਵਾ ਮੈਨੂੰ। ਲੇਕਿਨ ਇਹ ਦੇਖੋ ਉਸ ਬੰਦੇ ਦਾ ਪਰਦਾ ਮੈਂ ਜਿਹਦਾ ਪਾੜਿਆ ਉਹ ਨਹੀਂ ਹਾਲੇ ਤੱਕ ਆਇਆ, ਉਹ ਵੀ ਰਕਸ਼ੇ 'ਚ ਪਹੁੰਚ ਗਿਆ ਜਾਤੀ। ਹਾਲੇ ਮੈਂ ਇੰਨੀ ਗੱਲ ਹੀ ਕਹੀ ਆ ਕਿ ਉਹ ਜਿਹਦਾ ਮੈਂ ਪਰਦਾ ਪਾੜਿਆ ਉਹ ਤਾਂ ਆਇਆ ਨਹੀਂ, ਉਹ ਵੀ ਰਕਸ਼ੇ 'ਚ ਭਰਾਵਾ। ਉਹ SDO ਮੈਨੂੰ ਕਹਿੰਦਾ ਉਹ ਆ ਗਿਆ ਵਾ। ਮੈਂ ਕਿਹਾ ਚਲੋ ਠੀਕ ਆ, ਜਿਹੜੀਆਂ ਇਹਦੀਆਂ 12-13 ਚਪੜੀਆਂ ਦਿਨ ਦੇ ਹਿਸਾਬ ਨਾਲ ਬਣਦੀਆਂ ਇਹ ਵੀ ਮਾਰ ਲਵੇ, ਹਿਸਾਬ ਤਾਂ ਕਲੀਅਰ ਕਰੋ। ਉਹ ਆਇਆ ਵਾ, ਉਹਨੇ ਆਣ ਕੇ ਨਾ ਮੈਨੂੰ ਕਿਹਾ, ਉਹਨੇ ਕਿਹਾ ਜੀ ਮੈਂ ਇਹਨੂੰ ਮਾਰਨਾ ਨਹੀਂ ਹੈਗਾ, ਮੈਂ ਇਹਦੀ ਬਾਂਹ ਵੱਢਣੀ, ਜਿਸ ਬਾਂਹ ਨਾਲ ਇਹਨੇ ਮੇਰੇ ਤੇ ਹੱਥ ਚੁੱਕਿਆ। ਹਾਂ ਇੱਥੇ ਬਣਦਾ ਹਾਂ ਵੱਢਣੀ। ਉਹ ਉਸਤਾਦ ਜੀ ਜਦੋਂ ਉਹਨੇ ਬਾਂਹ ਵੱਢਣ ਦਾ ਕਿਹਾ ਨਾ, ਤੇ ਯੂਸੀ ਦਾ ਰੰਗ ਹੋਰ ਲਾਲ ਹੋ ਗਿਆ, ਤਪਸ਼ 'ਚ ਆ ਗਿਆ ਜਿਸਮ ਸਾਰਾ ਹੀ ਮੇਰਾ। ਇੱਕ ਦਫਾ ਫੇਰ ਸਾਰਾ ਜਿਸਮ ਜੁੜ ਕੇ ਨਾ ਤੇ ਇੰਜ ਹੋ ਗਿਆ ਟਸ, ਨਹੀਂ ਹੁਣ ਪੈਣਗੇ ਵੇਖੀ, ਪੂਰਾ ਹੀ ਵੇਖੀ ਹੁਣ ਲੋਹਾ ਬਣ ਗਿਆ। ਜਦੋਂ ਉਹਨੇ ਬਾਂਹ, ਤੁਹਾਨੂੰ ਪਤਾ ਯੂਸੀ ਦੀ ਬਾਂਹ ਵੱਢਣ ਦਾ ਕਿਹਾ, ਯੂਸੀ ਤਾਂ ਆਪ ਬੰਦੇ ਵੱਢ ਕੇ ਸੌਂਦਾ ਸ਼ਾਮ ਨੂੰ। ਵੇਖੀ ਵੱਜ ਉਸਤਾਦ ਜੀ ਇੰਜ ਕਰਕੇ ਮੈਂ ਪੂਰੇ ਭਾਰ ਨਾਲ ਆਪਣੇ ਆਪ ਨੂੰ ਜਜ਼ਬਾਤ 'ਚ ਕਰ ਲਿਆ, ਮੈਂ ਇੰਜ ਕਰ ਲਿਆ ਕਿਦਾਂ ਏਦਾਂ ਮੈਂ ਉਸਤਾਦ ਜੀ ਕਰ ਲਿਆ ਆਪਣੇ ਆਪ ਨੂੰ। ਉਹ ਜਿੱਦਾਂ ਪਾਵਰ ਨਹੀਂ ਭਰਦੇ ਗੇਮਾਂ 'ਚ ਨਾ, ਤੇ ਮੈਂ ਨਾ ਏਦਾਂ ਅੱਖਾਂ ਬੰਦ ਕਰਕੇ ਨਾ ਤੇ ਉਹਦੇ ਮਜ਼ਾਕਰਾਤ ਦੇ ਵਿੱਚ ਖੜਾ ਹੋ ਗਿਆ ਜਾ ਕੇ। ਓਏ ਹੋਏ ਇੰਜ ਕਰਕੇ ਮੈਂ ਕਿਹਾ ਯੂਸੀ ਦੀ ਬਾਂਹ ਨਾ ਵੱਢਿਓ, ਸਾਰੀ ਰਾਤ ਤੁਹਾਡੇ ਕੋਲ ਆ ਭਾਵੇਂ ਹੋਰ ਕੁੱਟ ਲਓ, ਵਾਹ ਵਾਹ ਬਾਂਹ ਨਹੀਂ ਮੈਂ ਵੱਢਣ ਦੇਣੀ। ਲੈ ਤੂੰ ਸੱਚਾ ਵੇਖੀ ਤੂੰ ਅੱਗੋਂ ਮਜ਼ਾ ਆਉਣਾ ਹੀ ਉਸਤਾਦ ਜੀ ਉਹਨਾਂ ਸਾਰਿਆਂ ਨੇ ਬੜੇ ਸਕੂਨ ਨਾਲ ਇਹ ਗੱਲ ਸੁਣੀ। ਉਹਨਾਂ ਨੇ ਕਿਹਾ ਹਨੇਰਾ ਕਰ ਲਓ, ਬੱਤੀਆਂ ਬੰਦ ਕਰਤੀਆਂ। ਯੂਸੀ ਨੂੰ ਫਿਰ ਉਹਨਾਂ ਨੇ ਫੁੱਟਬਾਲ ਬਣਾ ਲਿਆ ਬਾਬਾ ਜੀ। ਇੱਧਰਲੇ ਮਜ਼ਾਕਰਾਤ ਵਾਲੇ ਮਾਰਨ ਤੇ ਇੱਧਰ ਜਾਵਾਂ ਮੈਂ, ਇੱਧਰਲੇ ਮਜ਼ਾਕਰਾਤ ਵਾਲੇ ਮਾਰਨ ਤੇ ਇੱਧਰ ਜਾਵਾਂ ਮੈਂ। 2-3 ਘੰਟੇ ਮਾਰ ਮੂਰ ਕੇ ਥੱਕ ਥੁੱਕ ਕੇ ਜਦੋਂ ਬੱਤੀਆਂ ਬਾਲੀਆਂ ਨਾ, ਤੇ ਯੂਸੀ ਉਦਾਂ ਦਾ ਉਦਾਂ ਹੀ ਲੋਇਆ ਜਿੱਦਾਂ ਪਹਿਲਾਂ ਸੀ। ਯਾਰ ਤੂੰ ਕੀ ਆ, ਤੈਨੂੰ ਕਿਉਂ ਨਹੀਂ ਕੁਛ ਹੁੰਦੇ? ਉਸਤਾਦ ਜੀ ਯੂਸੀ ਉਦਾਂ ਦਾ ਉਦਾਂ ਹੀ। ਬਾਰਿਸ਼ ਬਹੁਤ ਸ਼ੁਰੂ ਹੋ ਗਈ ਹੈ। ਉਹ ਮੈਨੂੰ ਅੱਕ ਕੇ ਕਹਿਣ ਲੱਗ ਪਿਆ ਕਿ ਇਹਨੂੰ ਨਾ ਅੰਦਰ ਕਮਰੇ 'ਚ ਇੱਕ ਸ਼ਰੀਫ ਆਦਮੀ ਉਹਨਾਂ ਦੇ ਨਾ ਗੇਟ ਮੂਹਰੇ ਬੈਠਾ ਹੁੰਦਾ ਨਹੀਂ, ਜਿਹੜਾ ਅੰਦਰ ਕਾਪੀਆਂ ਵੀ ਲਿਜਾਂਦਾ ਵਾ ਤੇ ਉਹ ਅੰਦਰ ਮੈਸੇਜ ਵੀ ਲਿਜਾਂਦਾ, ਉਹ ਬੰਦਾ ਮੁਕਰਰ, ਨਾਇਬ ਕਾ ਉਹ ਬਹੁਤ ਅੱਛਾ ਬੰਦਾ ਸੀ ਉਸਤਾਦ ਜੀ। ਆਹੋ ਆਹੋ ਆਹੇ ਲੈਣ ਕਰ ਮੁਕਰਰ ਉਸਤਾਦ ਜੀ ਮੈਨੂੰ ਕਹਿੰਦਾ ਇਹਨਾਂ ਨੇ ਤੈਨੂੰ ਮਾਰ ਮਾਰ ਕੇ ਬਦਲਾ ਦੇਣਾ ਵਾ। ਤੇ ਉਸਤਾਦ ਜੀ ਮੂੰਹ ਉਹਦਾ ਕਾਫੀ ਸ਼ਰੀਫਾਨਾ, ਐ ਪੂਰਾ ਸੈਟਅਪ ਸੋਹਣਾ ਨੂਰੀ ਚਿਹਰਾ ਉਹਦਾ। ਤੇ ਮੈਨੂੰ ਕਹਿੰਦਾ ਇਹਨਾਂ ਨੇ ਤੈਨੂੰ ਮਾਰ ਮਾਰ ਕੇ ਨਾ ਤੇਰੇ ਧੂਮ ਕੱਢ ਦੇਣੇ ਆ, ਇੱਥੋਂ ਦੌੜ ਜਾ। ਮੈਂ ਕਿਹਾ ਕੋਈ ਤਰੀਕਾ ਤਾਂ ਮੈਨੂੰ ਦੱਸ, ਇੱਧਰ ਤਾਂ ਮੈਨੂੰ ਰਾਵਾਂ ਦਾ ਨਹੀਂ ਪਤਾ, ਮੈਂ ਜੇਲਾਂ ਕੱਟੀਆਂ, ਜੇਲਾਂ 'ਚ ਦੌੜਿਆ। ਕਹਿੰਦਾ ਪਿਛਲੀ ਗਲੀ ਜਿੱਧਰ ਨੂੰ ਮੁੜਦੀ ਜਾਏਗੀ ਨਾ ਉੱਧਰ ਨੂੰ ਮੁੜੀ ਜੇ, ਸਿੱਧੀ ਬਾਹਰ ਨੂੰ ਨਿਕਲਦੀ ਆ। ਸਹੀ ਲਓ ਜੀ ਉਸਤਾਦ ਜੀ ਉਹ ਆਪਸ ਦੇ ਵਿੱਚ ਚਾਹ ਚੂਹ ਦਾ ਵਕਫਾ ਕਰਨ ਲੱਗ ਪਿਆ ਕਿ ਫੇਰ ਕੁੱਟਦੇ ਇਹਨੂੰ, ਗੱਲਾਂ ਬਾਤਾਂ ਕਰਨ ਲੱਗ ਪਏ। ਤੁਹਾਡਾ ਵੀ ਉਸੇ ਗਲੀ ਵੱਲ ਨੂੰ ਜਿੱਦਾਂ ਆਪਣੇ ਲਾਉਣ ਦੀ ਨਹੀਂ ਪਿੱਛੇ ਗਲੀ ਬਣੀ ਹੋਈ, ਏਦਾਂ ਹੀ ਨਿਕਲ ਗਿਆ ਮੈਂ। ਉਸਤਾਦ ਜੀ ਪੂਰੇ 15 ਮਿੰਟ ਤੁਹਾਡਾ ਭਰਾ ਦੌੜਿਆ ਤੇ ਹਨੇਰਾ ਹੀ ਹਨੇਰਾ, ਅੱਗੇ ਨਜ਼ਰ ਕੁਛ ਨਹੀਂ ਆ ਰਿਹਾ, ਸੜਕ ਹੀ ਸੜਕ। ਦੌੜੀ ਜਾ ਰਿਹਾ ਐਂਡ ਤੇ ਜਾ ਕੇ ਨਾ ਅੱਗੇ ਜਾ ਕੇ ਜਦੋਂ ਮੈਂ ਬਿਲਕੁਲ ਹਨੇਰਾ ਬੰਦ ਹੋ ਗਿਆ, ਅੱਗੇ ਮੈਂ ਡਾਇਰੈਕਟ ਕੰਧ 'ਚ ਵੱਜਾ। ਉਹ ਬੰਦ ਸੀ ਕੰਧ, ਕਿਉਂ ਉੱਥੇ ਟਿਕਟ ਕੀ ਵੀ ਲੱਗੀ ਸੀ, ਉਹ ਜੇਲ੍ਹ ਸੀ। ਆਪੇ ਹੀ ਪਹੁੰਚ ਗਿਆ। ਆਪੇ ਹੀ ਮੈਂ ਜਾ ਕੇ ਉੱਥੇ ਪਹੁੰਚ ਕੇ ਨਾ, ਸਿਰਫ ਇਸ ਗੱਲ ਦਾ ਜਵਾਬ ਦੇ ਦੇ ਕਿੰਨਾ ਉਹ ਕੰਧ ਅੱਗੋਂ ਬੰਦ ਸੀ। ਮੈਨੂੰ ਇਹਦਾ ਬਸ ਇਹਦੀ ਮੈਨੂੰ ਜ਼ਰਾ ਲੌਜੀਕ ਦੱਸ ਦੇ। ਸਰ ਰਸਤਾ ਬੰਦ, ਕੰਧ ਕਿਹੜੀ ਬੰਦ ਹੁੰਦੀ? ਰਸਤਾ ਬੰਦ, ਗਲੀ ਜਿਹੜੀ ਗਲੀ ਪਾਇਆ ਨਾ ਉਹਨੇ, ਅੱਗੇ ਲੈਣਾ ਸਾਰੀਆਂ ਸਹੀ ਬੋਲ ਜੋ ਤੁਸੀਂ ਦੱਸਿਆ ਉਦਾਂ ਕਰਨ ਕਹਿੰਦਾ ਕੰਧ ਅੱਗੋਂ ਬੰਦ ਸੀ। ਉਸਤਾਦ ਜੀ ਉਹ ਹੁਣ ਨਾ ਜਿਹੜੀ ਗਲੀ 'ਚ ਮੈਂ ਭੱਜਿਆ ਅੱਗੋਂ ਬੰਦ ਤੇ ਟਿਕਟ ਹੀ ਉੱਥੇ ਲੱਗੀ ਹੋਈ, ਤੇ ਮੈਂ ਕਿਹਾ ਯਾਰ ਉਹ ਸ਼ਰੀਫ ਆਦਮੀ ਨੇ ਮੈਨੂੰ ਕਿਹਾ ਸੀ ਕਿ ਇੱਧਰੋਂ ਥੋੜੀ, ਤੇ ਮੈਂ ਸਿੱਧਾ ਜੇਲ੍ਹ 'ਚ ਪਹੁੰਚ ਗਿਆ। ਟਿਕਟ ਕਿਤੇ ਮੈਂ ਆਪੇ ਆਪਣੇ ਆਪ ਨੂੰ ਏਦਾਂ ਬੰਨ ਲਿਆ ਉੱਥੇ ਹੀ। ਮੈਂ ਕਿਹਾ ਹੁਣ ਇੱਥੇ ਹੀ ਆਪਾਂ, ਜਿਹੜਾ ਆਵੇ ਦਿਲ ਕਰੇ ਮਾਰੀ ਜਾਵੇ, ਨੰਗੀ ਜਾਵੇ। ਹੁਣ ਆਪਾਂ ਇਹਨੂੰ ਪੁੱਛਣਾ ਨਹੀਂ ਤੁਸੀਂ ਮੈਨੂੰ ਛੱਡਣਾ ਜਾਂ ਨਹੀਂ ਛੱਡਣਾ, ਮੇਰਾ ਬਿੱਲ ਤਾਰਨਾ ਜਾਂ ਨਹੀਂ ਤਾਰਨਾ। ਇਸ ਕਾਬਲ ਹੀ ਨਹੀਂ ਹੈ। ਮੈਂ ਕਿਹਾ ਇਸ ਕਾਬਲ ਹੀ ਨਹੀਂ ਹੈਗੇ ਨਾ, ਬਗੈਰ ਤੁਹਾਨੂੰ ਪੁੱਛੇ ਕੋਈ। ਮੈਂ ਆਪਣੇ ਆਪ ਨੂੰ ਏਦਾਂ ਬੰਨਿਆ ਹੋਇਆ ਉੱਥੇ, ਆਪੇ ਟਿਕਟ ਕੀ ਲਾ ਲਈ ਮੈਂ, ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡਤਾ। ਛੱਡਤਾ। ਜੀ ਉਹ ਸ਼ਰੀਫ ਆਦਮੀ ਜਿਹੜਾ ਬਹੁਤ ਸ਼ਰੀਫ, ਜਿਹਨੇ ਮੈਨੂੰ ਰਾਹ ਦੱਸਿਆ ਸੀ, ਮਸੀਹਾ ਤੇਰਾ, ਮਸੀਹਾ ਮੇਰਾ, ਉਹਨੂੰ ਕਿਤੇ ਅਫਸਰਾਂ ਨੇ ਕਿਹਾ ਜਾ ਕੇ ਚੈੱਕ ਕਰਕੇ ਆ ਕਿੱਥੇ ਕੁ ਪਹੁੰਚ ਗਿਆ। ਅੱਛਾ ਮੈਨੂੰ ਉਹਨੇ ਦੜਾ ਕੇ ਭੇਜਿਆ ਤੇ ਆਪ ਉਸਤਾਦ ਜੀ ਉਸੇ ਗਲੀ ਥਾਣੀ ਗੱਡੀ ਤੇ ਆ ਰਿਹਾ। ਮੈਂ 15 ਮਿੰਟ ਦੌੜਿਆ ਤੇ ਉਹ ਬੜਾ ਸਕੂਨ ਨਾਲ 3-4 ਮਿੰਟਾਂ 'ਚ ਗੱਡੀ ਤੇ ਮੇਰੇ ਕੋਲ। ਇੰਜ ਕਰਕੇ ਉਹਨੇ ਗੱਡੀ ਲਾਈ ਤੇ ਲਾਕ ਨਾ ਲਾਵੇ। ਮੈਂ ਕਿਹਾ ਯੂਸੀ ਵੱਜਿਆ, ਲਾਕ ਕਾਹਤੋਂ ਲਾਉਣ ਦਾ, ਸਿੱਧਾ ਅੰਦਰ ਆ, ਇਹ ਕਿਹਨੇ ਚੁੱਕਣੀ ਆ। ਉਹ ਕਹਿੰਦਾ ਲਾਕ ਮੈਨੂੰ ਕਹਿੰਦਾ ਟਿਕਟ ਕਿਤੇ ਤੈਨੂੰ ਕਿਹਨੇ ਲਾਇਆ? ਮੈਂ ਕਿਹਾ ਆਪੇ ਹੀ। ਆਪ ਉਧਰਾ ਬਣਿਆ। ਉਹਨਾਂ ਨੇ ਵੀ ਤੇ ਲਾਣਾ ਹੀ ਸੀਗਾ। ਅੱਲਾ ਤੇਰੀ ਖੈਰ ਕਰੇ। ਜਦੋਂ ਇਹਨੂੰ ਪਤਾ ਲੱਗ ਗਿਆ ਵੀ ਅੱਗੇ ਇਹੋ ਕੁਝ ਹੋਣਾ ਵਾ, ਅੱਗੇ ਇਹੀ ਕੁਛ ਹੋਣਾ। ਉੱਥੇ ਵੀ ਉਸਤਾਦ ਜੀ ਫਿਰ ਫੈਂਟੀ ਪੇ ਟਿਕਟ ਕੀਤੇ ਵੀ ਵਾਹ। ਉਹਨਾਂ ਨੇ ਫਿਰ ਜਿੰਨਾ ਉੱਥੇ ਕਿੰਨਾ ਨੇ ਮਾਰਿਆ? ਉਹਨਾਂ ਨੇ ਹੀ ਜਿਹਨਾਂ ਨੇ ਉੱਥੇ ਤੱਕ ਪਹੁੰਚਾਇਆ ਸੀ, ਆ ਗਏ ਸੀ ਸਾਰੇ ਉੱਥੇ, ਕਬੀਲਾ ਸਾਰਾ ਉੱਥੇ ਪਹੁੰਚ ਗਿਆ ਸੀ।
ਵਾਪ ਡਾਲੇ ਨਹੀਂ ਵਾਪ ਤੇਰੀ ਡਾਲ। ਜਾਨ ਛੱਡ ਉਸਤਾਦ ਜੀ ਉਹਨੇ ਕਿਹਾ ਕਿੱਦਾਂ ਮੁੱਕ ਸਕਦੀ ਲੜਾਈ? ਮੈਂ ਇਹ ਕਿਹਾ ਲੜਾਈ ਕਾਹਦੀ ਹੈ ਤੇ ਸਿੱਧੀ ਸਿੱਧੀ ਤੈਨੂੰ ਕੁੱਟ ਪੈਂਦੀ ਲੜਾਈ ਤੇ ਲੜਾਈ ਤੇ ਉਹ ਹੁੰਦੀ ਜਿਹੜੀ ਦੋਵੇਂ ਪਾਸੇ ਹੋ ਗਏ। ਨਹੀਂ ਉਹਨਾਂ ਨੇ ਕਿਹਾ ਮੈਨੂੰ ਕਿੱਦਾਂ ਮੁੱਕ ਸਕਦੀ ਮੇਰੀ ਚਿਤਰੌਲ, ਇਹਨੂੰ ਇਦਾਂ ਕਿੱਦਾਂ ਕਹਿੰਦੇ। ਮੁੱਕ ਸਕਦੀ ਇੱਕ ਤਰਫਾ ਲੜਾਈ? ਉਸਤਾਦ ਜੋ ਸਾਰੇ ਐਸਡੀਓ ਇੱਕ ਸਿਆਣਾ ਜਿਹਾ ਐਸਐਚਓ ਬੰਦਾ ਕਹਿੰਦਾ ਇੱਕ ਤਰੀਕੇ ਨਾਲ ਮੁੱਕ ਸਕਦੀ, ਇਹਨੂੰ ਛੱਡ ਦੋ ਜਾਵੇ। ਇੱਕ ਬੰਦੇ ਨੇ ਕਿਹਾ ਲੈ ਵੀ ਗੱਲ ਇਹ ਆ, ਬਰਾਬਰ ਦੀ ਗੇਮ ਹੋਈ ਆ, ਅਸੀਂ ਤੈਨੂੰ ਕੁੱਟਿਆ, ਤੂੰ ਸਾਡੇ ਕੋਲ ਕੁੱਟ ਖਾਦੀ, ਹਿਸਾਬ ਬਰਾਬਰ ਹੋ ਗਿਆ। ਆਹ ਕਿਹੜਾ ਲਫ਼ਜ਼ ਬੋਲਿਆ ਸੀ ਤੈਨੂੰ ਕੁੱਟਿਆ ਸਾਡੇ ਕੋਲ? ਆਹੋ ਫੇਰ ਫੇਕ ਹੀ ਉਸਤਾਦ ਜੋ ਸਾਰੇ ਉੱਥੇ ਉਹ ਜਿੰਨੇ ਵੀ ਮੁਜ਼ਾਕਰਾਤ ਵਾਲੇ ਵੀ ਉੱਥੇ ਪਹੁੰਚ ਗਏ। ਉਹ ਕਹਿੰਦੇ ਜੀ ਹੁਣ ਕਰਨਾ ਕੀ ਆ? ਮੈਂ ਕਿਹਾ ਕਰਨਾ ਕਰਾਉਣਾ ਕੀ ਆ, ਬਿੱਲ ਦਾ ਰੌਲਾ ਵਾ ਮੇਰਾ। ਕਹਿੰਦੇ ਤੂੰ ਬਿੱਲ ਜਮ੍ਹਾਂ ਕਰਾ ਦੇ। ਮੈਂ ਕਿਹਾ ਇਹਦਾ, ਕਹਿੰਦੇ ਬਿੱਲ ਦੇਖੋ ਇਹਦਾ ਕਿੰਨਾ ਵਾ। ਉਹਨਾਂ ਨੇ ਕੰਪਿਊਟਰ ਤੇ ਦੇਖਿਆ ਉਸਤਾਦ ਜੀ 36000 ਰੁਪਇਆ ਬਿੱਲ 3 ਮਹੀਨਿਆਂ ਦਾ। 3 ਮਹੀਨਿਆਂ ਦਾ? ਮੈਂ ਤਾਂ ਬਦਮਾਸ਼ੀ ਸੀ, ਨਹੀਂ ਤਾਰ ਹੋਇਆ ਸੀ ਮੇਰੇ ਕੋਲ। 12000 ਦੇ ਹਿਸਾਬ ਨਾਲ 2 ਯੂਨਿਟ ਵਰਤਦੇ ਹੋ ਤੁਸੀਂ। ਹਾਂ ਫਿਰ 3 ਮਹੀਨਿਆਂ ਦਾ ਬਿੱਲ ਸੀ। ਉਹ ਹੁਣ ਮੈਨੂੰ ਸਾਰੇ ਪੁੱਛਣ ਲੱਗ ਪਏ ਵੀ ਹਾਂ ਵੀ ਹੁਣ ਬਿੱਲ ਦਾ ਕੀ ਕਰਨਾ ਵਾ। ਬਿੱਲ 36000 ਰੁਪਇਆ ਬਿੱਲ ਸੀ। ਮੈਂ ਕਿਹਾ ਯਾਰ ਦੇਖੋ ਮੈਨੂੰ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਗਏ ਤੁਹਾਡੇ ਕੋਲ ਕੁੱਟ ਖਾਣ ਡਿਆ ਵਾਂ ਮੈਂ, ਤੇ ਇਦਾਂ ਤਾਂ ਨਹੀਂ ਨਾ ਗੱਲ ਯਾਰ। ਹਾਲੇ ਵੀ ਬਿੱਲ ਜਿਵੇਂ ਤਾਰਨਾ ਤੇ ਫਿਰ ਮੈਂ ਸਵੇਰੇ ਹੀ ਤਾਰ ਦਿੰਦਾ। ਜੇ ਮੈਂ ਬਿੱਲ ਹੀ ਤਾਰਨਾ ਵਾ ਤੇ ਲੱਖ ਲਾਹਨਤ ਮੇਰੀ ਬਦਮਾਸ਼ੀ ਤੇ ਵੀ ਤੇ ਮੇਰੇ ਤੇ ਵੀ। ਹਾਂ ਨਹੀਂ ਸਹੀ ਗੱਲ ਹੈ। ਬਿੱਲ ਨਹੀਂ ਇਹ ਨਹੀਂ ਬਣਦਾ। ਹੁਣ ਨਹੀਂ ਬਣਦਾ ਹੀ ਨਹੀਂ। ਉਹਨਾਂ ਦੇ ਵਿੱਚੋਂ ਨਾ ਜਿਹਨੇ ਮੈਨੂੰ ਇਦਾਂ ਕਰਕੇ ਨਹੀਂ ਸੀ ਕੀਤਾ, ਵੱਡਾ ਹਾਂ ਉਹ ਮੇਰੇ ਅੱਗੇ ਆਇਆ, ਕਹਿੰਦਾ ਹੁਣ ਫਿਰ ਬਿੱਲ ਦਾ ਕਰਨਾ ਕੀ ਆ? ਮੈਂ ਕਿਹਾ ਕਰਨਾ ਕੀ ਆ, ਕਿਸ਼ਤਾਂ ਕਰਾ ਦੇ ਇਹਦੀਆਂ। ਵਾਹ ਵਾਹ ਵਾਹ। ਉਹਨੇ ਕਿਸ਼ਤਾਂ ਕਰਾਰ ਕਰ ਦਿੱਤੀਆਂ ਬਾਬਾ ਜੀ ਬਿੱਲ ਦੀਆਂ। ਬਿੱਲ ਬਿਲਕੁਲ ਕਲੀਅਰ ਕਰਤਾ, ਮੈਨੂੰ ਵੀ ਟਿਕ ਟਿਕੀ ਤੋਂ ਲਾਤਾ। ਤੇ ਬਸ ਫਿਰ ਫੇਕ ਹੀ ਉੱਥੋਂ ਉਹ ਜਿਸ ਰਕਸ਼ੇ ਚੋਂ ਜਿਹਦਾ ਮੈਂ ਕੰਨ ਪਾੜਿਆ ਸੀ ਉਹ ਆਇਆ, ਉਹੀ ਰਕਸ਼ਾ ਮੈਂ ਕਰਾਇਆ ਤੇ ਮੈਂ ਘਰ ਆ ਗਿਆ। ਫਿਰ ਫੇਕ ਹੀ ਮੈਂ ਘਰ ਆਣ ਕੇ ਸਕੂਨ ਨਾਲ ਤਾਰਾਂ ਲੱਗੀਆਂ ਸੀ। ਮੈਂ ਭਾਬੀ ਨੂੰ ਕਿਹਾ, ਮੈਂ ਕਿਹਾ ਬਿੱਲ ਕਿਸ਼ਤਾਂ ਵਾਲਾ ਹੋ ਗਿਆ, ਇਹਨੂੰ ਆਪੇ ਤਾਰ ਦਿਓ, ਮੈਂ ਤੇਰਾ ਸੌਣ ਲੱਗਾ ਹਾਂ। ਨਹੀਂ ਇਹ ਵਾਪਸ ਘਰ ਆਇਆ ਨਾ, ਘਰ ਆ ਕੇ ਸੁੱਤਾ, ਖਾਬ ਚ ਗਿਆ, ਫਿਰ ਕੁਹਾੜੀਆਂ ਚੱਲਣ ਲੱਗੀਆਂ, ਡਰ ਕੇ ਨਾ ਰਿਮੋਟ ਫੜ ਕੇ ਖਾਬ ਚੈਨਲ ਬਦਲ ਕੇ ਖਾਬ ਦਾ ਇਤੋਂ ਖਾਬ ਦਾ ਚੈਨਲ ਬਦਲ ਕੇ ਨਾ ਇੱਕ ਸਾਦੀ ਜੀ ਫਿਲਮ ਲਾ ਕੇ ਸੌ ਗਿਆ ਖਾਬ ਵਿੱਚ। ਸਾਦੀ ਦੀ ਫਿਲਮ ਲਾ ਕੇ ਸੌ ਗਿਆ। ਨਹੀਂ ਸੁੱਤੇ ਨੇ ਬਦਲਿਆ। ਇਹ ਸੁੱਤਾ ਫਿਰ ਕੁਹਾੜੀਆਂ ਖਾਬ ਦੇ ਵਿੱਚ ਇਹ ਉਹ ਤੇ ਉੱਠ ਕੇ ਕਹਿੰਦਾ ਭਾਬੀ ਬਿੱਲ ਤਾਰਤਾ ਵਾ। ਉਹ ਵਾਪ ਡਾਲੇ ਆ ਕੇ ਲੱਗਦਾ ਕਿ ਬੜੀ ਗੱਲ ਹੈ ਬਾਦਸ਼ਾਹ ਸਾਡੀ। ਅੱਛਾ ਯਾਰ ਤੂੰ ਇਹ ਬਦਮਾਸ਼ੀ ਛੱਡ ਕਿਉਂ ਨਹੀਂ ਦਿੰਦਾ? ਕਿੱਦਾਂ ਤੂੰ ਛੱਡ- ਕੋਈ ਹੋਰ ਲੜਾਈ ਲੜੂਈ ਵਾਲਾ ਕੰਮ ਕਰ ਲਾ ਜਿਹਦੇ ਚ ਤੂੰ ਯਾਰ ਬਹੁਤ ਖੂਬਸੂਰਤ ਗੱਲ ਹੈ ਕਿ ਯਾਰ ਜੇ ਜਦੋਂ ਆਪ ਬਦਮਾਸ਼ੀ ਛੱਡ ਕੇ ਸਿੱਧੀ ਕੋਈ ਲੜਾਈ ਲੜੂਈ ਲੜ ਲਿਆ ਕਰੇ, ਉਹ ਬਿਹਤਰ ਆ। ਜਿਹਦੇ ਚ ਦੋ ਤੂੰ ਵੀ ਮਾਰੇ। ਯਾਰ ਇਹ ਕਿਹੜੀ ਬਦਮਾਸ਼ੀ ਹੈ? ਤੇਰੀ ਇਸ ਬਦਮਾਸ਼ੀ ਤੇ ਜਿਹੜਾ ਸਾਨੂੰ ਤਰਸ ਆਉਂਦਾ, ਅਸੀਂ ਕਹਿੰਦੇ ਯਾਰ ਅੱਲਾ ਕਿਸੇ ਦਾ ਧੀ ਪੁੱਤਰ ਇਦਾਂ ਦਾ ਬਦਮਾਸ਼। ਵਾਨਵੇਂ ਬਦਮਾਸ਼ੀ ਪੂਰਾ ਇਹ ਸਿਰਫ ਮਾਰ ਸਕਦੇ ਆ। 92 ਬਦਮਾਸ਼ੀ ਹੈ। ਸਾਨੂੰ ਡੱਬੇ 'ਚ ਬੰਦ ਕੀਤਾ ਵਾ, ਜਿੱਧਰੋਂ ਮਾਰਦਾ ਉਹ ਹੱਥ ਖੁੱਲਦਾ ਹੀ ਨਹੀਂ। ਤੂੰ ਪਤਾ ਕੀ, ਤੂੰ ਇਹੋ ਜਿਹੇ ਬਦਮਾਸ਼ ਨਾਲੋਂ ਸ਼ਰੀਫ ਆਦਮੀ ਬਣ ਕੇ ਕਿਸੇ ਦੇ ਹੱਥੀ ਪੈ ਜਾ, ਉਹ ਜ਼ਿਆਦਾ ਠੀਕ। ਇੱਕ ਅੱਧੀ ਤੇ ਮਾਰ ਸਾਜੀ ਹੀ ਲਏਗਾ। ਜਿਹੜੇ ਜੇਲਾਂ ਯਾਰ ਦੇ ਕਿਆ ਮੁਖੀ ਹੁੰਦੇ ਬਾਤ ਨੇ, ਮਾੜੇ ਬੰਦੇ ਕੋ ਕਿੱਥੇ ਉਹ ਨਹੀਂ ਬਰਦਾਸ਼ਤ ਯਾਰ ਇਹ ਹੁੰਦਾ ਬਦਮਾਸ਼ੀ ਛੱਡ ਦੇ ਤੂੰ। ਤੇ ਪਤਾ ਕੀ ਆ, ਇਹ ਤੇਰੇ ਰੋਗ ਦਾ ਵੱਸ ਨਹੀਂ ਹੈਗਾ। ਤੇਰੀ ਬਦਮਾਸ਼ੀ ਜਿਹੜੀ ਨਾ, ਮੈਂ ਤੈਨੂੰ ਸਹੀ ਦੱਸਾਂ ਯੂਸੀ, ਕਿ ਤੂੰ ਭਰਾ ਲੱਗਦਾ ਵਾ, ਮਸ਼ਵਰਾ ਸਹੀ ਦੇਣਾ ਚਾਹੀਦਾ। ਯਾਰ ਮੇਰੀ ਗੱਲ ਸੁਣ, ਤੂੰ ਅਗਰ ਕਿਸੇ ਮਤਲਬ ਬੱਚੇ ਨਾਲ ਵੀ ਲੜ ਪਵੇ ਨਾ, ਤੂੰ ਕਿਸੇ ਬੱਚੇ ਨੂੰ ਵੀ ਇੰਜ ਚਪੇੜ ਮਾਰ ਦੇਵੇ, ਉਹ ਤੇਰੀ ਬਦਮਾਸ਼ੀ ਨਾਲੋਂ ਕਿਤੇ ਜ਼ਿਆਦਾ ਅੱਛਾ ਕੰਮ। ਸਹੀ ਗੱਲ ਹੈ। ਕਿਉਂਕਿ ਬਦਮਾਸ਼ੀ ਚ ਤੇ ਤੈਨੂੰ ਹੀ ਪੈਂਦੀਆਂ ਬਸ। ਇਹੋ ਜੀ ਬਦਮਾਸ਼ੀ ਨੂੰ ਕੀ ਕਰਨਾ ਯਾਰ, ਜਿਹਦੇ ਸਾਜੀ ਵਿੱਚ ਉਹ ਗਵਰਨਮੈਂਟ ਐਵੇਂ ਕੋਈ ਬੰਦਾ ਮਰ ਜੇ ਉਹਨਾਂ ਦੇ ਹੱਥੋਂ। ਯਾਰ ਬੜੀ ਖੂਬਸੂਰਤ ਗੱਲ। ਐਂਡ ਸਾਜੀ ਕੀ ਕਰਦੇ ਤੇ ਗੱਲ ਸੁਣੀ। ਕਹਿੰਦੇ ਯਾਰ ਬਦਮਾਸ਼ੀ ਤੂੰ ਇਸ ਬਦਮਾਸ਼ੀ ਨਾਲ ਨਾ ਇਹ ਛੱਡ ਦੇ ਤੇ ਕਿਸੇ ਨਾਲ ਵੈਸੇ ਲੜ ਲੁੜ ਲਿਆ ਕੀ ਯਾਰ ਇਹ ਕਿਹੜੀ ਬਦਮਾਸ਼ੀ ਹੈ? ਆਹੋ ਸਹੀ ਗੱਲ ਆ, ਮੈਂ ਸਹੀ ਕਹਿ ਰਿਹਾ। ਇਹ ਬਦਮਾਸ਼ੀ ਛੱਡ ਦੇ। ਪ੍ਰੋਗਰਾਮ ਦੀ ਬਹੁਤ ਅੱਛੀ ਗੱਲ। ਓਏ ਹੋਏ ਹੋਏ ਬਹੁਤ ਸਾਜੀ ਪਤਾ ਕੀ ਚੱਕਰ ਹੈਗਾ, ਮੈਂ ਆਪ ਹੀ ਇਹੀ ਚਾਹੁੰਦਾ ਵਾਂ ਕਿ ਅਦਾਰਿਆਂ ਦੇ ਨਾਲ ਮੇਰੀ ਲੜਾਈ ਹੁਣ ਚੱਲ ਨਹੀਂ ਪਈ ਪਤਾ ਹੈ ਕੀ ਸਾਜੀ। ਪਤਾ ਕੀ, ਉਹ ਤੇਰੇ ਹਿਸਾਬ ਦੇ ਨਹੀਂ ਹੈਗੇ, ਲੈਵਲ ਨਹੀਂ ਹੈਗਾ ਤੇਰਾ। ਹਾਂ ਤੂੰ ਬਦਮਾਸ਼ੀ ਬਿਲਕੁਲ, ਤੂੰ ਸ਼ਰੀਫ ਆਦਮੀ ਬਣ ਜਾ, ਸ਼ਰੀਫ ਆਦਮੀ ਬਣ ਜਾ। ਕਿਸੇ ਰਕਸ਼ੇ ਵਾਲੇ ਨਾਲ ਮਾੜੀ ਮੋਟੀ ਹਲਕੀ ਫੁਲਕੀ ਇੱਕ ਮਾਰਤੀ, ਇੱਕ ਖਾ ਲਈ। ਇਹ ਬਦਮਾਸ਼ੀ ਨਾਲੋਂ ਬਹੁਤ ਅੱਗੇ ਦੀ ਗੇਮ ਹੋਣੀ ਹੈ। ਤੇਰੀ ਇੱਕ ਚਪੇੜ ਤੇਰੀ ਪੂਰੀ ਬਦਮਾਸ਼ੀ ਤੇ ਭਾਰੀ ਹੈ। ਸਾਜੀ ਨਾ ਜੇਲਾਂ ਜੁਲਾਂ ਦੀ ਭੁਗਤ ਹੋਣੀਆਂ ਲੋਕਾਂ ਉਹ ਕੋਲੋਂ। ਯਾਰ ਜੇਲਾਂ 'ਚ ਕੀ ਕਰਨਾ ਤੂੰ ਜਾ ਕੇ, ਉੱਥੇ ਵੀ ਤੇ ਸਫਾਈਆਂ ਹੀ ਕਰਾਉਂਦੇ ਆ। ਨਾਲੇ ਜਿਸ ਹਿਸਾਬ ਨਾਲ ਉਸਤਾਦ ਜੀ ਇਹਨੇ ਕੀਤੀ ਬਦਮਾਸ਼ੀ, ਇਸ ਹਿਸਾਬ ਨਾਲ ਤੇ ਤੌਬਾ ਅਸਤਗਫਿਰullah ਕੋਈ ਵੀ ਕਰ ਸਕਦਾ ਹੈ ਜਿਹੜਾ ਬੰਦਾ। ਨਾ ਇੰਨੀ ਇਹਦੇ 'ਚ ਜਾਣ, ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ 17000 ਬੰਦਿਆਂ ਦੀਆਂ ਚਪੇੜਾਂ ਖਾਣੀਆਂ। ਇਹ
ਸ਼ਰੀਫ ਆਦਮੀ ਦਾ ਕੰਮ ਆ। ਅਗਰ ਉਹ ਬੰਦੇ ਉਸਤਾਦ ਜੀ ਯਕੀਨ ਮੰਨੋ ਪੱਕੀ ਨੌਕਰੀ ਤੇ ਨਾ ਸਾਰੇ ਲੱਗੇ ਹੁੰਦੇ ਤੇ ਮੈਂ ਜੁੜ ਜਾਣਾ ਸੀ ਉਹਨਾਂ ਨੂੰ। ਸਰਕਾਰੀ ਸਨ ਨਾ ਉਸਤਾਦ ਜੀ। ਉਸਤਾਦ ਜੀ ਪੱਕੀ ਨੌਕਰੀ ਤੇ ਸੀ, ਉਹਨਾਂ ਨੂੰ ਪੈਨਸ਼ਨਾਂ ਵੀ ਹੁੰਦੀਆਂ ਸੀ, ਉਹਨੂੰ ਤਨਖਾਹਾਂ ਸੱਚੀ ਸਿੱਧੀਆਂ ਆਉਣ ਡਈਆਂ ਸੀ। ਨਹੀਂ ਪਰ ਤੂੰ ਛੱਡ ਯਾਰ ਬਦਮਾਸ਼ੀ। ਨਹੀਂ ਨਹੀਂ ਪਤਾ ਨਹੀਂ ਕੀ ਨਹੀਂ, ਇਹ ਤੇਰਾ ਭਾਰ ਨਹੀਂ ਚੁੱਕ ਸਕਦੇ। ਮੈਂ ਬਦਮਾਸ਼ੀ ਛੱਡ, ਤੂੰ ਵੈਸੇ ਕਿਸੇ ਦੇ ਹੱਥੀ ਪੈ ਜਾ ਕਰ ਯਾਰ। ਉਹ ਯਾਰ ਇਹਨਾਂ ਬਦਦੁਆ ਮੈਂ ਉਸਤਾਦ ਜੀ ਯਕੀਨ ਮੰਨੋ ਮੈਂ ਤੁਹਾਨੂੰ ਬਦਮਾਸ਼ੀ ਇਸ ਮੁਲਕ 'ਚ ਭਾਵੇਂ ਨਾ ਮੇਰੀ ਬਦਮਾਸ਼ੀ ਕਾਮਯਾਬ ਹੋਵੇ ਲੇਕਿਨ ਤਕਰੀਬਨ ਹੱਦ ਤੱਕ ਕਾਮਯਾਬ ਹੀ ਆ। ਕੋਈ ਏਡਾ ਮਾੜਾ ਬਦਮਾਸ਼ ਤਾਂ ਨਹੀਂ ਜਾਣਦਾ। ਅੱਧੀ ਤੋਂ ਜ਼ਿਆਦਾ ਦੁਨੀਆ 13 ਕਰੋੜ ਆਬਾਦੀ ਡਰਨ ਡਈ ਮੇਰੇ ਕੋਲੋਂ, ਮਗਰ ਰਹਿ ਕੇ ਨਹੀਂ ਗਈ। ਕਿੱਦਾਂ ਵੀ ਉਹ ਯਾਰ ਡਰਦੇ ਇਦਾਂ ਨੇ, ਉਹ ਦੇਖਦੇ ਕਦੋਂ ਓਏ ਇਹਨੇ ਫੇਰ ਖਾ ਲੈਣੀਆਂ ਆ ਜਾਓ ਯਾਰ ਕਿਹੜਾ ਡਰ। ਆਹੋ ਉਹ ਤੇ ਇੱਕਦਮ ਅੱਗੇ ਹੀ ਨਿਕਲ ਆਵੇ ਨਾ ਕਿਸੇ ਦੇ, ਪਤਾ ਕਰ ਉਹ ਭਾਈ ਮੈਂ ਨਹੀਂ ਮਾਰਨਾ ਯਾਰ। ਉਹ ਯਾਰ ਨਹੀਂ ਮੈਂ ਨਹੀਂ ਮਾਰਨਾ ਤੈਨੂੰ ਨਾ ਯਾਰ, ਖੁਦਾ ਦਾ ਵਾਸਤਾ ਨਾ ਯਾਰ, ਮੈਂ ਨਹੀਂ ਮਾਰਨਾ ਯਾਰ ਮੈਂ ਥੱਕਿਆ, ਐਵੇਂ ਮੇਰੇ ਕੋਲ ਨਾ ਮਾਰ ਇਹ ਕੇ। ਉਹ ਬਦਮਾਸ਼ ਆ। ਉਸਤਾਦ ਜੀ ਤੁਹਾਡੇ ਮੇਨ ਚੌਕਾਂ ਦੇ ਜਿਹੜੇ ਟੈਕਸ ਟੁਕਸ ਲੈਣ ਵਾਲੇ ਆ ਉਹ ਸਲਾਮਾਂ ਕਰਕੇ ਲੰਘਦੇ ਆ, ਇਦਾਂ ਹੱਥ ਜੋੜ ਕੇ ਸਲਾਮਾਂ ਲੰਘਦੇ ਕੀ ਸਲਾਮ ਅਲੈਕੁਮ ਹੁੰਦਾ ਵਾ। ਹਾਂ ਐਂ ਸਲਾਮ ਆਹੋ ਇਹ ਤੇ ਕੋਈ ਬੰਦਾ ਕਹਿ ਦੇਵੇ ਨਾ ਕਿਸੇ ਨੂੰ, ਕੋਈ ਬੱਚਾ ਲੜ ਪਵੇ ਤੇ ਕਹੇ ਮੈਂ ਯੂਸੀ ਨੂੰ ਲੈ ਕੇ ਆਉਣਾ, ਤੇ ਉਹ ਪਿੱਛੋਂ ਦੁਕਾਨਦਾਰ ਜਿਹੜਾ ਉਹ ਕਹਿੰਦਾ ਲਓ ਜੀ ਤਿਆਰੀ ਕਰ ਲਓ, ਕਹਿੰਦਾ ਚਪੇੜਾ ਮਾਰਨੀਆਂ ਪੈਣੀਆਂ। ਸਮਝ ਆ ਰਹੀ ਗੱਲ ਦੀ? ਇਹਨੂੰ ਮੈਂ ਤਦ ਕਹਿੰਦਾ ਤੂੰ ਬਦਮਾਸ਼ੀ ਛੱਡ ਦੇ, ਤੂੰ ਸ਼ਰਾਫਤ ਦੀ ਜ਼ਿੰਦਗੀ ਗੁਜ਼ਾਰ। ਸ਼ਰਾਫਤ ਦੀ ਜ਼ਿੰਦਗੀ 'ਚ ਹੋ ਸਕਦਾ ਤੇਰਾ ਹੱਥ ਚੁੱਕਿਆ ਜਾਏ ਕਿਸੇ ਨੇ, ਬਦਮਾਸ਼ੀ 'ਚ ਨਹੀਂ ਇਹ ਕੰਮ ਹੋਣਾ। ਯਾਰ ਕਿਹੜੀ ਗੱਲ ਇਹਨਾਂ ਦੇ ਬਾਰੇ 'ਚ ਮਸ਼ਹੂਰ ਹੈਗਾ ਵਾ ਕਿ ਲੋਕ ਆਪਣੇ ਬੱਚੇ ਜਿਹੜੇ ਮਾਪਿਓ ਨੂੰ ਕਹਿਣ ਹੁੰਦੇ ਨੇ, ਥੱਕਿਆ ਟੁੱਟਾ ਮਾਪਿਓ ਆਇਆ ਹੋਵੇ ਨਾ, ਉਹਨੂੰ ਕਹਿਣ ਹੁੰਦੇ ਅੱਬਾ ਜੀ ਮੇਰੀ ਮੈਨੂੰ ਸ਼ੈਲ ਹੈ ਤੇ ਮੈਂ ਯੂਸੀ ਨਾਲ ਲੜ ਪੈਣਾ, ਫਿਰ ਤੁਹਾਨੂੰ ਉਹਨੂੰ ਮਾਰਨਾ ਪੈਣਾ। ਆਹੋ ਤੁਹਾਨੂੰ ਉਹਦੇ ਤੇ ਟਾਈਮ। ਤੇ ਉਸਤਾਦ ਜੀ ਇਹ ਬਦਮਾਸ਼ੀ ਦਾ ਜਿਹੜਾ ਆਗਾਜ਼ ਹੈ ਇਹ ਕਿੱਥੋਂ ਹੋਇਆ? ਸਟਾਰਟ ਹੀ ਦੱਸਣ ਤੇ ਦਿਆ ਸੁੱਤਾ ਪਿਆ ਸੀ ਮੈਂ ਮੰਜੀ ਇਹ ਤੇ। ਤਾਂ ਨਹੀਂ ਉਸਤਾਦ ਜੀ, ਹਾਂ ਵੈਸੇ ਆਮ ਜਿਹੜੇ ਯਾਰ ਉਹਨੂੰ ਤੂੰ ਬਦਮਾਸ਼ ਥੋੜੀ। ਉਹ ਯਾਰ ਬਦਮਾਸ਼ ਹੈ ਯਾਰ, ਅੱਲਾ ਰਹਿਮ ਕਰੇ ਕੀ ਯਾਰ ਕੀ ਕਰਾਉਣਾ ਭਾ ਫੈਸਲ ਮੇਰੇ ਕੋਲੋਂ। ਯਾਰ। ਇਹਨੇ ਉਹ ਤਾਂ ਪੱਖਾ ਫੇਰਵਾ ਕਰਾਉਣਾ ਹੀ, ਉਹ ਨਹੀਂ ਯਾਰ ਚੱਲਣਾ। ਨਹੀਂ ਯਾਰ ਇਹਨੂੰ ਛੱਡ ਦੇ ਯਾਰ ਯੂਸੀ ਤੈਨੂੰ ਖੁਦਾ ਦਾ ਵਾਸਤਾ ਹੀ ਤੂੰ ਬਦਮਾਸ਼ੀ ਨਾ ਕਰ। ਪਤਾ ਕੀ ਆ, ਕਿਤੇ ਤੈਨੂੰ ਕੋਈ ਰਸ ਦੇ ਦਿੰਦਾ, ਕਿਤੇ ਤੈਨੂੰ ਕੋਈ ਸਦਕਾ ਦੇ ਦਿੰਦਾ, ਕਿਤੇ ਤੈਨੂੰ ਖਰਾਬ ਦੇ ਦਿੰਦਾ, ਕਿਤੇ ਤੂੰ ਖੂਨ ਦੇਣ ਜਾਂਦਾ। ਪਤਾ ਕੀ ਇਹ ਬਦਮਾਸ਼ੀ ਇੱਕ ਤਰਫਾ ਨਹੀਂ ਚੱਲਣੀ ਜ਼ਿਆਦਾ ਦੇਰ, ਹੋਰ ਵੀ ਲੋਕਾਂ ਨੇ ਕੰਮ ਕਰਨੇ ਕਿ ਤੈਨੂੰ ਕੁੱਟਦੇ ਰਹਿਣ। ਸਹੀ ਗੱਲ ਹੈ ਯਾਰ। ਸੁਬਾਹ ਘਰੋਂ ਨਿਕਲਦਾ ਤੇ ਲੋਕੀ ਦੇਖ ਕੇ ਕਹਿੰਦੇ ਲੋ ਜੀ ਅੱਜ ਕਿਸੇ ਨੂੰ ਮਾਰਨੀ ਹੈਗੀ। ਅੱਲਾਹ ਪਾਕ ਦਾ ਇੰਨਾ ਸ਼ੁਕਰ ਹੈ ਕਿ ਇਸ ਬਦਮਾਸ਼ ਦੇ ਸਿਰ ਤੇ ਲੋਕੀ ਘਰਾਂ ਦੇ ਘਰ ਛੱਡ ਕੇ ਚਲ ਜਾਂਦੇ ਆ ਕਿ ਕੋਈ ਨਹੀਂ ਮਹੱਲੇ 'ਚ ਯੂਸੀ ਹੈਗਾ, ਕੋਈ ਟੈਨਸ਼ਨ ਨਹੀਂ ਹੈ। ਆਪੀ ਚੋਕਲੂ ਜੜੀ ਚ ਭਾਈ ਉਹਨੇ ਸਫਾਈ ਕਰ ਦੇਣੀ ਆ, ਸਾਨੂੰ ਕਿਹੜੀ ਲੋੜ ਆ? ਬੱਕਰੀਆਂ ਨੂੰ ਪੱਠੇ ਵੀ ਪਾ ਦੇਣੇ, ਮੁਰਗੀਆਂ ਨੂੰ ਦਾਣਾ। ਨਹੀਂ ਯਾਰ ਬਦਮਾਸ਼ ਤੇ ਠੀਕ ਹੈ, ਇਹ ਵੀ ਕੋਈ ਆਮ ਗੱਲ ਨਹੀਂ ਕਿ ਹਰ ਜਗ੍ਹਾ ਤੋਂ ਕੁੱਟ ਖਾ ਲੈਣੀ। ਫਰੀਦ ਸਾਹਿਬ ਤੁਸੀਂ ਅਸੀਂ ਨਹੀਂ ਕਰ ਸਕਦੇ ਤਾਂ। ਪਤਾ ਨਹੀਂ ਅਗਲੇ ਦਾ ਕਿਸੇ ਦਾ ਹੱਥ ਕਿੰਨਾ ਭਾਰਾ, ਕਿਸੇ ਦਾ ਕਿੰਨਾ ਭਾਰਾ, ਕਿਸੇ ਨੇ ਕਰਾਟੇ ਸਿੱਖੇ, ਕੋਈ ਬਾਡੀ ਬਿਲਡਰ ਆ, ਹਰ ਇੱਕ ਦੇ ਅੱਗੇ ਸੀਨਾ ਬੜੀ ਗੱਲ ਜ਼ਖਮੀ ਕਰਾ ਕੇ ਖਿਲਾਉਣਾ। ਹਾਂਜੀ ਹਾਂਜੀ ਸੀਨਾ ਤਾਨ ਕੇ ਛਿੱਤਰ ਕਰਨਾ। ਉਤੋਂ ਲੋਹਾ ਵਾ, ਇਹ ਵੀ ਰੌਲਾ ਵਾ। ਕਰਨ ਕੀ ਅਗਲੇ ਮਾਰਨ ਵਾਲੇ ਕੀ ਕਰਨ? ਲੋਹੇ ਨਾ ਟਰਮੀਨੇਟਰ 2 ਨਹੀਂ ਵੇਖੀ ਆਰਨਲਡ ਸਾਹਿਬ ਕੀ ਕਰ ਲੈਂਦੇ ਨੇ ਉਹਨਾਂ ਦਾ? ਐਂਡ ਤੇ ਉਹ ਲਾਵੇ 'ਚ ਸਿੱਟਦੇ ਆ ਤੇ ਫਿਰ ਉਹ ਅਜੀਬ ਜੇ ਬਣ ਕੇ ਤੇ ਖਤਮ ਹੁੰਦਾ। ਉਹ ਬਲਕਿ ਉਹ ਲਾਵੇ 'ਚ ਜਾਂਦੇ। ਹੁਣ ਇਹ ਕਿੱਥੋਂ ਲਾਵੇ 'ਚ ਜਾਵਣਾ ਸੀ? ਬੰਦੇ ਨੇ ਮੇਰੇ ਥੋੜਾ ਮਾਰਿਆ ਸੀ ਆ ਮੋਰਿਆਂ 'ਚ, ਟੰਨ ਦੀ ਆਵਾਜ਼ ਆਈ ਹੋਣੀ। ਥੋੜਾ ਵਾਪਸ ਉੱਪੜ ਕੇ ਉਹਦੇ ਮੱਥੇ ਦੇ ਵਿੱਚ ਇਹ ਗੱਲ ਹੋਈ। ਇੰਜ ਕਰਕੇ ਮੈਂ ਤਾਂ ਆਪਣੇ ਬੈਠਾ ਦੁਸ਼ਮਣ ਸੀ, ਉਹਨੂੰ ਪਤਾ ਨਹੀਂ ਸੀ ਹੈਗਾ ਕਿ ਕੀ ਕਰਨਾ। ਮੈਂ ਲੋਹਾ ਵਾ ਲੋਹਾ ਇੰਜ ਵੱਜ ਕੇ ਵਾਪਸ ਥੋੜੀ ਆਉਂਦਾ ਯਾਰ। ਇਹਨੂੰ ਇੱਕ ਦਿਨ ਪਤਾ ਹੀ ਨਹੀਂ ਲੱਗਾ, ਇੱਕ ਬੰਦੇ ਨੇ ਇਹਦੇ ਕੋਲ 1650 ਦੀ ਦਿਹਾੜੀ ਲਾ ਲਈ। ਇਹ ਚੁੱਪ ਕਰਕੇ ਬੈਠਾ, ਉਹ ਕਬਾੜੀਆ ਲੈ ਕੇ ਆਇਆ, ਉਹਨੇ ਕਿਹਾ ਜੀ ਆ ਵੇਚਣਾ। ਉਹ 1650 ਲੈ ਕੇ ਨਿਕਲ ਗਿਆ, ਉਹ ਇਹਨੂੰ ਧੂੰਦਾ ਫਿਰੇ ਮੁੜ ਕੇ। ਉਹ ਤਾਂ ਉਦੋਂ ਪਤਾ ਲੱਗਾ ਜਦੋਂ ਮੈਂ ਬੋਰੇ 'ਚ ਤੁੰਨਣ ਡਿਆ। ਇਹਨੇ ਆਪਣੀ ਪਿੰਨੀ ਦੇ ਕੇ ਉਹਦੀ ਜਾਨ ਚੜਾਈ। ਕਿਹਦਾ ਬੋਰੇ ਤੋਂ ਡੰਡਿਆ। ਆਹੋ ਉਹ ਮੈਂ ਉੱਥੇ ਮੈਨੂੰ 1600 ਦਾ ਵੇਚ ਗਿਆ, 1400 ਦਾ, ਤੇ ਉਹ ਮੈਨੂੰ ਲੱਤ ਮੇਰੀ ਲੋਹਾ ਸੀ ਭਾਈ, ਲੋਹਾ। ਉਹ ਲੋਹਾ ਸੀਗਾ, ਜਿਹੜੇ ਕੁੱਟ ਕੇ ਥੱਕ ਜਾਂਦੇ ਸੀ ਉਹ ਕਬਾੜੀਆਂ ਨੂੰ ਵੇਚ ਜਾਂਦੇ ਸੀ। ਇਹ ਉੱਥੋਂ ਫੇਰ ਨਿਕਲ ਕੇ ਭਾਂਡੇ ਜੋਰ ਕੇ ਤੁਰ ਕੇ ਬਾਹਰ ਨਿਕਲ ਜਾਂਦੇ। ਇਹ ਤਾਂ ਕਈ ਕਬਾੜੀਏ ਲੈ, ਇੱਕ ਬੰਦਾ ਇਹਨੂੰ ਲੈ ਗਿਆ ਕਬਾੜੀ ਕੋਲ ਵੇਚਣਾ, ਉਹ ਕਹਿੰਦਾ ਭਾਈ ਇਹ ਨਹੀਂ ਮੈਂ ਲੈਣਾ, ਇਹ ਤੁਸੀਂ ਪੈਸੇ ਲੈ ਕੇ ਚੱਲ ਜਾਣਾ, ਮਗਰ ਇਹ ਵੀ ਨਿਕਲ ਜਾਂਦਾ, ਰਹਿਣ ਦਿਓ ਤੁਸੀਂ। ਲੋਹੇ ਨੂੰ ਬਦਮਾਸ਼ੀ ਰਾਸ ਨਹੀਂ ਹੈ ਜੀ। ਸਹੀ ਗੱਲ, ਲੋਹੇ ਨਾਲ ਵੈਸੇ ਸਟੀਲ ਸਹੀ ਹੈ। ਇੱਕ ਦਿਨ ਕਬਾੜੀਏ ਕੋਲੋਂ ਨਿਕਲ ਗਿਆ ਤੇ ਕਬਾੜੀਏ ਲੋਕਾਂ ਨੂੰ ਘਰਾਂ ਜਾ ਕੇ ਪੁੱਛ ਰਿਹਾ, ਭਾਜੀ ਮੇਰਾ ਕਬਾੜ ਤੇ ਨਹੀਂ ਵੇਖਿਆ ਗਿਆ?
ਯਾਰ ਇਧਰ ਮੇਰਾ ਕਬਾੜ ਤੇ ਨਹੀਂ ਆਇਆ। ਕਸਮੇ ਤੁਹਾਡਾ ਪਿਆਰ ਆ ਯੂਸੀ ਵਾਲਾ ਗੈਟਅਪ ਕਰਕੇ ਤੁਹਾਨੂੰ ਸੱਚੀਆਂ ਗੱਲਾਂ ਦੱਸਦਾ ਤੁਸੀਂ ਇਸ ਗੱਲ ਨੂੰ ਯਾਰ ਬਿਲਕੁਲ ਤੁਸੀਂ easy ਤੈਨੂੰ ਲੈਂਦੇ ਕਹਿ ਰਹੇ ਆ ਕਿ ਇਹ ਮੁਆਸ਼ਰਾ ਤੇਰੀ ਬਦਮਾਸ਼ੀ ਦਾ ਭਾਰ ਨਹੀਂ ਚੁੱਕ ਸਕਦਾ। ਤਾਜ ਲੈ ਕੇ ਛੋਟੇ ਛੋਟੇ ਬੱਚੇ ਹੈਗੇ ਆ, ਮਹੱਲੇ 'ਚ ਔਰਤਾਂ ਕੱਲੀਆਂ ਹੁੰਦੀਆਂ, ਬੰਦੇ ਉਹਨਾਂ ਦੇ ਕੰਮਾਂ ਤੇ ਚੱਲ ਜਾਂਦੇ ਆ, ਮੈਂ ਸਾਰਾ ਸਾਂਭਣਾ ਹੁੰਦਾ ਪਿੱਛੋਂ ਸਿਸਟਮ। ਯਾਰ ਗੱਲ ਇਹ ਵੀ ਗੱਲ ਸਹੀ ਆ। ਇੱਕ ਮਿਸਾਲ, ਇੱਕ ਘਰ ਦੇ ਵਿੱਚ ਚੋਰ ਵੜ ਗਿਆ, ਹੁਣ ਯੂਸੀ ਉੱਥੇ ਆ, ਚਲੋ ਮਤਲਬ ਉਹ ਇਹਨੂੰ ਹੀ ਮਾਰ ਰਹੇ ਆ, ਲੇਕਿਨ ਇਹਨੇ ਉਹਨਾਂ ਨੂੰ ਆਰੇ ਤੇ ਲਾ ਲਿਆ ਨਾ। ਇਹ ਗੱਲ ਆ। ਅੱਗੋਂ ਉੱਤੋਂ ਬੰਦੇ ਆ ਗਏ, ਪੁਲਿਸ ਆ ਗਈ ਹੈ, ਬੰਦੇ ਆ ਗਏ, ਇਹਨੇ ਫੜਿਆ, ਭਾਵੇਂ ਕੋਟੀ ਖਾ ਰਿਹਾ, ਲੇਕਿਨ ਉਹਨਾਂ ਨੂੰ ਤੇ ਬੰਨ ਕੇ ਉਸ ਘਰ 'ਚ ਰੱਖਿਆ ਨਾ, ਫੜੇ ਤੇ ਗਏ ਨਾ ਉਹ। ਸਰ ਉਹ ਤੇ ਠੀਕ ਹੈ, ਲੇਕਿਨ ਜੇ ਚੋਰੀ ਕਰਕੇ ਉਹ ਇਹਨੂੰ ਕੁੱਟ ਕੇ ਫਿਰ ਵੀ ਨਹੀਂ ਨਾ, ਉਹ ਨਹੀਂ ਨਾ ਜਾਣ ਦਿੰਦਾ। ਇਹੀ ਤੇ ਬਦਮਾਸ਼ੀ ਆ। ਉਹ ਕਹਿੰਦਾ ਹੋਰ ਮਾਰਨਾ ਪੈਣਾ ਤੈਨੂੰ। ਸਰ ਫਿਰ ਇਹਨੂੰ ਬਦਮਾਸ਼ੀ ਨਾ ਦਿਓ, ਇਹਦਾ ਨਾਂ ਚੇਂਜ ਕਰ ਦਿਓ, ਇਹਨੂੰ ਵੈਸੇ ਛਿੱਤਰਪੋਲਾ ਜਾਂ ਬਾਂਦਰ ਕਿੱਲਾ ਨਾ ਨਹੀਂ ਐਵੇਂ ਬਾਂਦਰ ਕਿੱਲਾ। ਐ ਫਿਰ ਬਦਮਾਸ਼ੀ ਇਹ ਹੁੰਦੀ ਕਿ ਅਗਲੇ ਬੰਦੇ ਨੂੰ ਕਹਿ ਕੋਈ ਤਗੜਾ ਹੋ ਜਾਵੇ। ਓਏ ਯਾਰ ਤੇ ਇਦਾਂ ਹੀ ਕਹਿੰਦਾ ਵਾ। ਇਦਾਂ ਹੀ ਕਹਿਣਾ ਵਾ। ਆਪ ਚਪੇੜਾ ਕਾਹਤੋਂ ਮਾਰਤੀ ਉਹਨੇ ਮੀਟਰ ਰੀਡਰ ਨੂੰ? ਹਾਂਜੀ ਕਿੱਦਾਂ ਮਾਰਤੀ? 2 ਚਪੇੜਾ ਮਾਰੀਆਂ, ਉਸ ਤੋਂ ਬਾਅਦ ਸਵੇਰ ਤੋਂ ਲੈ ਕੇ ਰਾਤ ਤੱਕ ਕੀ ਹੋਇਆ ਉਹਦੇ ਨਾਲ? ਯਾਰ ਇਹ ਤੇ ਇਹਦੀ ਆਦਤ ਵਾ ਵੀ ਇਹ ਕਿਸੇ ਬੰਦੇ ਨੂੰ ਚਪੇੜਾ ਮਾਰ ਕੇ ਇਹਨੂੰ ਰੌਲਾ ਵਾ। ਹੁਣ ਇਹ ਬਦਮਾਸ਼ੀ ਕਵੇ ਇਹਨੂੰ, ਇਹ ਗੱਲ ਸਿਰੇ ਤੋਂ ਗਲਤ ਵਾ। ਇੱਕ ਦੂਸਰਾ ਇਹ ਵਾ ਵੀ ਜਿਹੜਾ ਬੰਦਾ ਆਉਂਦਾ ਮਾਰ ਕੇ ਚਲ ਜਾਂਦਾ, ਮਾਰ ਕੇ ਇਹਦਾ ਤੇ ਸਾਰੀ ਜ਼ਿੰਦਗੀ ਜਿਹੜੀ ਬਦਮਾਸ਼ੀ, ਲੋਕੀ ਬਦਮਾਸ਼ੀ ਦਾ ਨਾਂ ਹੀ ਨਾ ਲੈਣ। ਭਾਵੇਂ ਨੇ ਜਦੋਂ ਇੱਕ ਬੰਦੇ ਨੂੰ ਬੰਨ ਲਿਆ ਵਾ ਤਾਂ ਉਹਨੇ ਮਾਰਨਾ ਹੀ। ਹੁਣ ਜੇ ਮੈਨੂੰ ਖੋਲ ਕੇ ਮਾਰਦੇ ਹੋ ਸਕਦਾ ਮੈਂ ਇਦਾਂ ਕਰਕੇ ਬਚਾ ਲੈਣਾ ਤੇ ਇਧਰੋਂ ਨਾਲੇ ਉਹ ਬਾਪ ਦਾ ਮਹਿਕਮਾ ਵਾ। ਅਕਲਮੰਦ ਵੀ ਤੇ ਬਦਮਾਸ਼ ਹੁੰਦਾ ਨਾ। ਜੈ ਬਾਤ ਹੈ। ਹੁਣ ਉੱਥੇ ਕੋਈ ਹੋਰ ਬੰਦਾ ਹੁੰਦਾ, ਉਹਦੇ ਨਾਲ ਲੜ ਪੈਂਦਾ, ਪਿਸਤੌਲਾ ਕੱਢ ਲੈਂਦਾ। ਸਾਜੀਓ ਮੈਨੂੰ ਮਾਰਦੇ ਨਾ, ਸਿੱਧਾ ਮੈਨੂੰ ਜੇਲ੍ਹ 'ਚ ਲੈ ਜਾਂਦੇ, ਕੀ ਸ਼ਬਸ਼ਬਾ ਹੋਣੇ ਸੀ ਜੇਲ੍ਹ 'ਚ ਮੇਰੇ। ਹਾਂ ਫੇਰ ਡਿਪਟੀ ਪੈਰਾਂ ਨੂੰ ਹੱਥ ਲਾਉਂਦਾ। ਜਿੱਥੇ ਦਾ ਯੂਸੀ ਉੱਥੇ ਅਣਖਲੋਤੀ। ਸਹੀ ਗੱਲ। ਇਹ ਜਦੋਂ ਭਾਜੀ ਲੋਹੇ ਦਾ ਬੰਦਾ ਜੋ ਹੈ ਨਾ, ਤੇ ਇਹਨੂੰ ਕਿਤੇ ਬੰਨ ਵੀ ਦਿਓ, ਇਹਨਾਂ ਨੂੰ ਰੋਟੀ ਨਾ ਭੁੱਖ ਨਾਲ ਕੁਛ ਹੈ ਨਹੀਂ। ਓ ਯਾਰ ਲੋਹੇ ਦਾ ਉਦੋਂ ਹੁੰਦਾ ਵਾ ਜਦੋਂ ਲੜਾਈ ਝਗੜਾ ਹੁੰਦਾ। ਆਮ ਰੂਟੀਨ ਦੇ ਵਿੱਚ ਮੈਂ ਇਨਸਾਨ ਹੀ ਹੁੰਨਾ, ਕੀ ਹੋ ਗਿਆ ਯਾਰ? ਇਹਦੀ ਭਰਜਾਈ ਇਹਨੂੰ ਫੋਨ ਕਰਕੇ ਇਦਾਂ ਬੁਲਾਉਂਦੀ ਘਰ ਕੇ, ਲੋਏ ਘਰ ਆ ਜਾ ਮਾਰ। ਇਹ ਥਾਣੇ ਲੈ ਗਏ ਨਾ ਇੱਕ ਵਾਰੀ ਪੁਲਿਸ ਵਾਲੇ, ਤੇ ਉਹ ਐਸਐਚਓ ਕਹਿੰਦਾ ਯਾਰ ਆ ਸਕ੍ਰੈਪ ਕਿੱਥੇ ਲੈਂਦੀ? ਯਾਨੀ ਇਹਦਾ ਸਰ ਇਹਦੇ ਨਾਲ ਇਨਸਾਨੀਅਤ ਖਤਮ। ਇੱਕ ਤੇ ਸਭ ਤੋਂ ਵੱਡੀ ਗੱਲ, ਇਨਸਾਨੀਅਤ ਦੇ ਦਾਇਰੇ ਤੋਂ ਬਾਹਰ ਹੋ ਗਿਆ, ਕਿਉਂਕਿ ਲੋਹੇ ਦਾ ਬੰਦਾ ਵਾ। ਇਹਨੂੰ ਜਨਾਬ ਯਾਰ ਲੋਹੇ ਦਾ ਬੰਦਾ ਨਹੀਂ ਗਾ, ਉਹ ਦੱਸ ਰਿਹਾ ਮਿਸਾਲ ਦੇ ਤੌਰ ਤੇ ਕਿ ਮੇਰਾ ਜਿਸਮ ਇੰਨਾ ਹਾਰਡ ਆ ਕਿ ਲੋਹਾ ਟੈਪ ਆ। ਖਾ ਕੇ ਢੀਠ ਹੋਇਆ ਵਾ। ਉਹ ਜਿੱਦਾਂ ਵੱਜਦੀਆਂ ਨੇ ਨਾ ਤੇ ਮਾਸ ਸਖਤ ਹੋ ਜਾਂਦਾ ਵਾ, ਉਹ ਸਖਤ ਹੋਇਆ ਪਿਆ ਵਾ, ਉਹਨੂੰ ਨਹੀਂ ਅਸਰ ਹੁੰਦਾ। ਸਰ ਤੇ ਡਰ ਕਾਹਦਾ ਵਜਦਾ? ਲੋਕੀ ਕਹਿੰਦਾ ਮੇਰੇ ਤੋਂ ਡਰਦੇ, ਮੇਰੀ ਅੱਖ ਲਾਲ ਹੋ ਗਈ, ਮੇਰਾ ਇਹ। ਓ ਯਾਰ ਤੂੰ ਇੱਕ ਜ਼ਰੂਰੀ ਕੰਮ ਜਾਂਦਾ ਵੇ, ਤੈਨੂੰ ਰਸਤੇ 'ਚ 15 ਮਿੰਟ ਇਹਨੂੰ ਕੁੱਟਣਾ ਪੈ ਜੇ, ਤੇਰਾ ਤੇ ਕੰਮ ਖਰਾਬ ਹੋ ਗਿਆ। ਤੇ ਡਰਨਾ ਹੀ ਆ ਅਗਲੇ ਨੇ ਕਿ ਯਾਰ ਅਸੀਂ ਆਪਣੇ ਕੰਮ ਇਹ ਕਿਹੜੀ ਲੌਜਿਕ ਉਸਤਾਦ ਜੀ? ਓਏ ਆਹੋ ਤੇ 15 ਮਿੰਟ ਮੈਨੂੰ ਕੁੱਟਣਾ, ਮੈਂ ਇਹਨੂੰ ਕਹਾਂਗਾ ਯਾਰ ਮੇਰਾ ਟਾਈਮ ਲੈ ਲੈ ਮੇਰੇ ਕੋਲ। ਯਾਰ ਤੂੰ ਟ੍ਰੇਨ ਤੇ ਜਾਵੇਂ, ਤੇਰੀ 6:10 ਤੇ ਟ੍ਰੇਨ ਨਿਕਲਣੀ ਹੋਵੇ, ਹਾਂ ਠੀਕ ਆ, ਤੂੰ 6:05 ਤੇ ਸਾਹਮਣੇ ਸਟੇਸ਼ਨ ਹੋਵੇ, ਅੱਗੋਂ ਤੋਂ ਨਹੀਂ ਮਿਲ ਜੇ, ਤੂੰ 15 ਮਿੰਟ ਇਹਨੂੰ ਚਪੇੜਾ ਮਾਰਦਾ ਰਵੇਂ, ਤੇਰੀ ਟ੍ਰੇਨ ਨਿਕਲ ਗਈ। ਤੂੰ ਅੱਗੇ ਤੋਂ ਜਦੋਂ ਤੈਨੂੰ ਟੱਕਰੇ ਟ੍ਰੇਨ ਤੇ, ਤੂੰ ਤਾਂ ਕਹਿਣਾ ਉਹ ਭਾਈ ਮਾਫੀ ਦੇ, ਐਨੂੰ ਕਰਕੇ ਨਹੀਂ ਨਿਕਲਿਆ। ਇਹਦਾ ਰਾਈਟ ਬਣਦਾ ਨਾ, ਅੱਧਾ ਘੰਟਾ ਪਹਿਲੇ ਘਰੋਂ ਨਿਕਲੇ। ਹਾਂ ਨਹੀਂ ਮੈਂ ਸੌਰੀ ਸਰ, ਮੈਂ ਏਦਾਂ ਸਿੱਧਾ ਕਹਾਂਗਾ ਕਿ ਭਾਈ ਆ ਛਿੱਤਰੀ ਤੇ ਮੈਂ ਚੱਲਿਆ, ਮੇਰਾ ਟਾਈਮ ਥੋੜਾ ਵਾ, ਤੇ ਆਪੇ ਸਿਰ 'ਚ ਮਾਰੀ ਜਾ। ਨਹੀਂ ਏਦਾਂ ਨਹੀਂ ਹੁੰਦਾ, ਐਡਾ ਕੰਪਿਊਟਰ ਵਾਲਾ ਨਹੀਂ ਮੈਂ। ਬਦਮਾਸ਼ੀਆਂ ਏਦਾਂ ਨਹੀਂ ਫਿਰ ਉਹ ਹੁੰਦੀਆਂ। ਸਰ ਜਦੋਂ ਮਾਰ ਹੀ ਖਾਣੀ ਆ। ਓਏ ਯਾਰ ਮਾਰਦਾ ਵੀ ਆ ਵਿੱਚ ਉਹ ਯਾਰ ਇਹਦੇ 'ਚ ਕਿੱਥੋਂ ਮਾਰਦਾ ਮੈਂ ਤੇ ਨਹੀਂ। ਯਾਰ ਆ ਜਿਹੜਾ ਮੀਟਰ ਕੱਟਣ ਵਾਲਾ ਆਇਆ ਸੀ, ਉਹਨੂੰ 2 ਚਪੇੜਾ ਮਾਰੀਆਂ, ਥੱਲੇ ਡਿੱਗਿਆ ਤੇ ਸਾਰੀ ਦਿਹਾੜੀ ਮੁੜ ਕੇ ਕੁੱਟ ਖਾਦੀ। ਅੱਛਾ ਪਹਿਲਾਂ ਸ਼ੁਰੂਆਤ ਤੇ ਇੰਨੇ ਹੀ ਕੀਤੀ ਨਾ। ਸਰ ਸਰ ਤੁਸੀਂ ਫਿਰ ਏਦਾਂ ਕਰੋ ਨਾ, ਇੱਕ ਗੱਲ ਇਹ ਬਦਮਾਸ਼ੀ ਬਹਾਦਰੀ ਨਹੀਂ ਕਿ ਮਹਿਕਮੇ ਦੇ ਬੰਦੇ ਨੂੰ ਚਪੇੜਾ ਮਾਰਤੀਆਂ। ਸਰ ਤੇ ਉਸ ਤੋਂ ਬਾਅਦ ਮੈਂ ਯਾਰ ਪਾਫਰੀ ਚਪੇੜ ਤੇ 1 ਵਜੀ ਹੋਵੇ ਤੇ ਇੰਟਰਨੈਸ਼ਨਲ ਲੈਵਲ ਤੇ ਕੰਮ ਚੱਲ ਜਾਂਦਾ ਵਾ। ਕੀ ਹੋ ਗਿਆ ਤੈਨੂੰ? ਸਹੀ ਗੱਲ। ਕਿੱਥੇ ਬਦਮਾਸ਼ੀਆਂ ਦੇਖੀਆਂ ਤੂੰ ਯਾਰ? ਤੂੰ 4 ਮਰਲਾ ਸਕੀਮ ਚੋਂ ਬਾਹਰ ਨਿਕਲੇਗਾ, ਤੈਨੂੰ ਬਦਮਾਸ਼ੀ ਦਾ ਪਤਾ ਲੱਗੇ। ਪੂਰੇ ਗਰਾਊਂਡ 'ਚ ਫੈਂਟੀ ਖਾਦੀ ਮੈਂ। ਨਾ ਦੱਸ, ਤੂੰ ਕਦੇ ਖਾਦੀ ਫਰੀ ਦਾ? ਯਾਰ ਤੂੰ ਕਰਕੇ ਦਿਖਾ ਇਹੋ ਜੀ, ਤੂੰ 2 ਮਿੰਟ ਨਹੀਂ ਉਹੋ ਜੀ ਬਦਮਾਸ਼ੀ ਕਰ ਸਕਦਾ। ਜਾਨਾ ਕੁੜੀਓ ਬਾਲੋ ਕਰਕੇ ਸਾਰਾ ਹਮਲਾ ਸੱਦ ਲਿਆ ਨੇ, ਤੇ ਉਹਨਾਂ ਛਿੱਤਰ ਮਾਰੇ। ਤੇ ਤੂੰ ਉਹਨਾਂ ਨੇ ਨਹੀਂ ਸੀ ਯੂਸੀ ਦੇਖਣਾ ਯਾਰ ਕਿਹੜਾ ਵਾ? ਬਹਾਦਰੀ ਨਹੀਂ ਗਈ। ਉਹ ਕਾਦੀ ਬਹਾਦਰੀ ਉਸਤਾਦ ਜੀ? ਲੈ ਤੂੰ 100 ਬੰਦੇ ਕੋ ਕੁੱਟ ਖਾ ਕੇ ਆਪਣੇ ਪੈਰਾਂ ਤੇ ਖਲੋ ਕੇ ਵਹਾ, ਆ ਬੈਠਾ ਹੀ ਬਹਾਦਰੀ ਹੈ। ਤੇ ਹੋਰ ਕੀ ਆ? ਅੱਗੋਂ ਮਾਰਨਾ ਬਹਾਦਰੀ ਨਹੀਂ ਹੈਗੀ। ਅੱਛਾ ਕਿੱਦਾਂ ਮਾਰ ਲਵੇ 100 ਬੰਦਾ ਅੱਗੇ ਉਤੋਂ ਮਹਿਕਮੇ ਦੇ ਬੰਦੇ। ਉੱਥੇ ਜਿਹੜੀ ਉਹ ਕੀ ਉਹਨੂੰ ਕਹਿੰਦੇ ਨੇ, ਅਕਲ ਨੂੰ ਨਹੀਂ ਕੀ ਉਹਨੂੰ ਕਹਿੰਦੇ ਆ, ਅਕਲਦਾਨੀ। ਆਹੋ ਜਿਹੜੀ ਉੱਥੇ ਮਾਰਫਤ ਹਾਂ ਦਾ ਕੰਮ ਲੈਣਾ। ਹਾਂ ਉਹ ਇਹ ਆ ਕਿ ਵੀ ਇੱਥੋਂ ਬਸ ਚੁੱਪ ਕਰ। ਅੱਛਾ ਫਿਰ ਦੂਸਰੀ ਗੱਲ, ਹੁਣ ਜਿੱਦ ਕੋ ਉਹਨਾਂ ਨੇ ਕੁੱਟ ਖਾਧੀ ਹੈ 100 ਬੰਦੇ ਕੋ, ਉਹ ਇਹਨਾਂ ਅੱਜ ਵੀ ਇਹਦੇ ਯਾਰ ਬਣ ਗਏ ਹੋਣੇ, ਕਿਉਂਕਿ ਉਹਨਾਂ ਨੇ ਕਹਿਣਾ ਯਾਰ ਹੈ ਤੇ ਕੀ ਬੰਦਾ ਤਲਕ ਵੀ ਬਣਾ ਕੇ ਹੁੰਦਾ ਵਾ। ਉਹ ਭਾਈ ਤਲਕ ਖਰਾਬ ਨਹੀਂ ਕਰਕੇ ਹੁੰਦਾ। ਮੈਂ ਇੱਕ ਗੱਲ ਅੱਗੇ ਤੋਂ ਦਿਲ ਕਰੇ ਉਹਨਾਂ ਨੇ ਬੇਲੀ ਨਾ ਭੇਜਿਆ ਹੋਵੇ ਇਹਨੂੰ। ਸਹੀ ਡਰੇ ਆ ਇੱਕ ਗੱਲ ਜਿੱਥੇ ਜੋ ਮਾਰ ਪੈਣ ਡਈ ਇਹਨੂੰ, ਉੱਥੇ ਇਹ ਵਾਲਾ ਪੋਰਸ਼ਨ ਆਇਆ ਇਹਦਾ, ਉਹ ਜਿਹੜਾ ਪੈਰ ਇੰਜ ਕਰਦਾ ਸੀ, ਠੀਕ ਆ, ਉੱਥੇ ਮੈਨੂੰ ਦੱਸੋ ਵੀ ਉਹ ਤੈਨੂੰ ਆਲਰੇਡੀ ਮਾਰ ਪੈ ਰਹੀ ਹੈ, ਇਹਨੂੰ ਮਾਰ ਜ਼ਿਆਦਾ ਪਵੇ ਫਾਇਦਾ ਜਾਂ ਘੱਟ ਪਵੇ ਫਾਇਦਾ? ਜ਼ਿਆਦਾ ਪਵੇ ਫਾਇਦਾ। ਘੱਟ ਪਵੇ ਫਾਇਦਾ ਨਾ। ਇਹ ਜੋ ਉੱਥੇ ਬੰਦੇ ਨੂੰ ਇੰਜ ਪੈਰ ਕਰ ਕਰਕੇ ਤੇ ਉਹ ਯਾਰ ਅੱਲਾ ਦੇ ਬੰਦੇ
ਝੁਕਣਾ ਵੀ ਤੇ ਨਹੀਂ ਨਾ ਹੁਣ, ਭਾਵੇਂ ਕੁੱਟ ਖਾ ਲਈ ਆ ਲੇਕਿਨ ਛੱਪ ਛਪਾ ਵੀ ਤੇ ਰੱਖਣਾ ਨਾ। ਆਹੋ ਹੁਣ ਬਿਲਕੁਲ ਹੀ ਡਿੱਗ ਪਵੇ ਜ਼ਮੀਨ ਤੇ ਸਹੀ ਗੱਲ ਫਿਰ ਤੇ ਮਹੱਲੇ 'ਚੋਂ ਨਾਂ ਖਤਮ ਹੋ ਗਿਆ। ਨਾਲੇ ਉਸੇ ਮੇਨ ਇੰਟਰਨੈਟ ਵਾਲਾ ਅਫਸਰ ਸੀ ਉਹ, ਜਿਹੜਾ ਮੇਨ ਸੀ ਉਹ ਇੰਟਰਨੈਟ ਵਾਲਾ ਉਹ ਕਿਹੜਾ ਓ ਯਾਰ ਕਿਹੜਾ ਸੀ ਉਹ? ਓਏ ਉਹ ਐਡਰੈਸ ਕੀ ਹੈ ਨਾ ਇਹ ਪਾਗਲ ਆ ਨਾ, ਤੇ ਫਿਰ ਕੇਬਲ ਵਾਲੇ ਕੋ ਖਾ ਲਈ ਦੀ, ਇੰਟਰਨੈਟ ਵਾਲੇ ਕੋਈ ਨਹੀਂ। ਜਿਵੇਂ ਐਸਕੀਐਨ ਉਹਦਾ ਮੇਨ ਹੁੰਦਾ ਐਸਕੀਆਂ ਨਹੀਂ ਉਹਨੂੰ ਕਹਿੰਦੇ, ਆਹੋ, ਆਹੋ। ਉਹਦੇ ਕੋਲ ਮੇਨ ਕੁੱਟ ਖਾਦੀ, ਉਹ ਘਬਰਾਉਣ ਲੱਗ ਪਿਆ, ਕਹਿੰਦਾ ਆ ਦੇਖੋ ਜੀ। ਨਹੀਂ ਤੁਸੀਂ ਮੰਜੀ ਲੱਗੀ, ਹੱਥਕੜੀਆਂ ਲੱਗੀਆਂ, ਉਹਨਾਂ ਸੋਟੇ ਡੰਡੇ, ਤੁਸੀਂ ਉੱਥੇ ਬਹਿ ਕੇ ਇਹ ਵਾਲਾ ਪੋਰਸ਼ਨ ਨਾ ਕਰੋ। ਫਰੀਦ ਭਾਈ ਮੈਂ ਪੂਰੇ ਮਹੱਲੇ ਦਾ ਬਿੱਲ ਬਚਾਉਣਾ ਸੀ, ਪੂਰੇ ਮਹੱਲੇ ਦੇ ਮੀਟਰ ਬਚਾਉਣੇ ਸੀ। ਸਾਡਾ ਗਰੀਬ ਮਹੱਲਾ, ਉੱਥੇ ਆਮ ਰੋਟੀ 'ਚ ਮਹੱਲੇ ਦੀਆਂ ਕਿਸ਼ਤਾਂ ਕਰਾਉਣਿਆ ਕਰਨੇ। ਮੈਂ ਤਲਕ ਬਣਾ ਗਿਆ, ਮਾਰ ਨਹੀਂ ਖਾ ਕੇ ਆਇਆ। ਅੱਛਾ ਭਾਈ ਮਾਰ ਸਹੀ ਗੱਲ ਹੈ ਇਹਨੂੰ ਇੱਕ ਉਹਨੇ ਅਗਰ ਮਾਰ ਖਾ ਲਈ ਆ ਤੇ ਉਹਨੇ ਪੂਰੇ ਮਹੱਲੇ ਦਾ, ਜਦੋਂ ਵੀ ਯੂਸੀ ਨੇ ਅੰਦਰ ਵੜਨਾ, ਜੋ ਇਹਨੇ ਕਹਿਣਾ ਉਹਨਾਂ ਨੇ ਹੱਸਦਿਆ ਸੀਗਾ, ਯਾਰ ਕਰੋ ਯਾਰ ਇਹਦਾ ਕੰਮ, ਇੰਜ ਕੰਮ ਕਰ ਦੇਣਾ ਉਹਨਾਂ ਨੇ। ਹਾਂਜੀ ਕਿਸ ਬੇਸ ਤੇ, ਕਿਸ ਰੀਜ਼ਨ ਕੀ? ਉਹ ਸਵੇਰੇ 10 ਤੋਂ ਰਾਤ 10 ਵਾਲੀ ਬੇਸ ਤੇ। ਦੱਸ ਯਾਨੀ ਇਹਨੂੰ ਮਾਰਨਾ ਪੈਣਾ। ਨਹੀਂ ਹੁਣ ਨਹੀਂ ਮਾਰਨਾ, ਹੁਣ ਤਲਕ ਬਣ ਗਿਆ, ਹੁਣ ਤਾਂ ਤਲਕ- ਹੁਣ ਅਗਲੇ ਮਹਿਕਮੇ 'ਚ ਅੱਛਾ ਦੁਬਾਰਾ ਮਾਰ। ਹੁਣ ਏਦਾਂ ਲੈ ਕੇ ਜਾਂਦਾ ਨਾ ਦਰਖਾਸਤ, ਕਿਹਾ ਵੇਖ ਲਓ ਸਰ ਪੌਣੇ 11 ਵਜੇ ਤੁਸੀਂ ਵੀ ਛਿੱਤਰ ਮਾਰਿਆ ਸੀ, ਆ ਸਾਈਨ ਕਰ। ਇੱਕ ਬੰਦੇ ਨੇ ਉਹਨੂੰ ਚਪੇੜ ਮਾਰੀ ਹੈ, ਇਹ ਕਹਿੰਦਾ ਜੇ ਪਿਓ ਦਾ ਤੇ ਹੁਣ ਮਾਰ। ਉਹਨੇ ਇੱਕ ਹੋਰ ਮਾਰੀ, ਕਹਿੰਦਾ ਵਾਕਈ ਤੂੰ ਪਿਓ ਦਾ ਹੈ। ਆਹੋ ਲੇਕਿਨ ਇੱਕ ਮੁਨਸਫੀ ਵੇਖੀ ਇਸ ਬੰਦੇ 'ਚ ਉਸਤਾਦ ਜੀ। ਮੈਂ ਬੜੇ ਯਾਰ ਇਹਨੇ ਬਦਮਾਸ਼ ਵੇਖੇ। ਇੱਕ ਦਿਨ ਇਹਨੇ ਬਦਮਾਸ਼ੀ ਘਰੋਂ ਨਿਕਲਿਆ ਵਾ, ਇਹਨੇ ਇੱਕ ਬੰਦੇ ਨੂੰ ਕੁੱਟਤਾ, 2 ਦਿਨ ਰੋਂਦਾ ਰਿਹਾ, ਮਾਫੀਆਂ ਮੰਗਦਾ ਰਿਹਾ ਕਿ ਮੇਰੇ ਕੋਲ ਬਦਮਾਸ਼ੀ ਦੇ ਵਿੱਚ ਇੱਕ ਗੈਰ ਕਾਨੂੰਨੀ ਕੰਮ ਹੋ ਗਿਆ। ਅੱਲਾ ਜ਼ਿਆਦਤੀ ਹੋ ਗਈ, ਮੇਰੇ ਕੋਲ ਵਾਦਾ ਹੋ ਗਿਆ। ਬੰਦੇ ਨੇ ਮਾਰ ਕੇ ਇਹਨੂੰ ਅਫਸੋਸ ਲੱਗ ਗਿਆ ਹਾਂ 2 ਦਿਨ ਰੋਂਦਾ ਰਿਹਾ ਕਿ ਮੈਂ ਆਪਣੀ ਬਦਮਾਸ਼ੀ 'ਚ ਨਾ ਇਨਸਾਫੀ ਕਰ ਬੈਠਾ। ਮਾੜੇ ਬੰਦੇ ਨੂੰ ਰੂਲ ਕਿ ਬਦਲੇ। ਬਦਮਾਸ਼ੀ ਦੇ ਰੂਲ 'ਚੋਂ ਨਿਕਲ ਗਿਆ। ਓਏ ਹੋਏ ਹੋਏ ਯਾਰ, ਯਕੀਨ ਵਾਹ ਵਾਹ ਵਾਹ। ਉਸਤਾਦ ਜੀ ਜਿਹੜੇ ਲੋਕ ਇਹਨੂੰ ਵੇਖਦੇ, ਇੰਨਾ ਪਿਆਰ ਕਰਦੇ, ਕਿਆ ਉਹ ਇਹਦੀ ਮਾਰ ਖਾਣ ਤੋਂ ਰਾਜ਼ੀ ਨੇ ਜਾਂ ਮਾਰਨ ਤੋਂ? ਨਾ ਅਸਲ 'ਚ ਇਹਦੇ ਅੰਦਰ ਇੱਕ ਮਾਸੂਮ ਬਦਮਾਸ਼ ਆ, ਆਹ ਯਾਰ ਸਹੀ ਗੱਲ। ਭਲਾ ਕਰਨ ਵਾਲਾ, ਭਲਾ ਕਰਨ ਵਾਲਾ ਬਦਮਾਸ਼ ਆ ਕਿ ਇਹ ਲੋਕਾਂ ਦੇ ਹਿੱਸੇ ਦੀਆਂ ਕੁੱਟਾਂ ਖਾ ਕੇ ਆਪਣੇ ਵਜੂਦ ਤੇ ਲੋਹਾ ਕਰ ਲਿਆ ਨੇ। ਲੋਕਾਂ ਦੇ ਹਿੱਸੇ ਦੀਆਂ ਮਾਰਾਂ ਖਾ ਕੇ ਲੋਕਾਂ ਨੂੰ ਸਹੂਲਤਾਂ ਦੇ ਰਿਹਾ। ਅਸਲ 'ਚ ਇਹ ਬਦਮਾਸ਼ ਇਹਨੂੰ ਆਪ ਨੂੰ ਵੀ ਨਹੀਂ ਪਤਾ। ਵਾਹ ਵਾਹ। ਸਹੂਲਤ ਵਾਲਾ ਯੂਸੀ ਆ, ਸਹੂਲਤ ਵਾਲਾ ਸਹੂਲਤ ਵਾਲਾ ਯੂਸੀ ਬਦਮਾਸ਼ ਆ। ਤੇ ਇਹ ਇਹੋ ਹੀ ਕੰਮ ਕਰੇ, ਕਿਤੇ ਕੋਈ ਦਿਹਾੜੀ ਦੱਪਾ ਕਰ ਲਿਆ ਕਰੇ। ਯਾਰ ਉਹ ਕਿਤੋਂ ਲੱਗ ਹੀ ਜਾਂਦੀ ਨਾ, ਕੋਈ 20 ਦੇ ਦਿੰਦਾ, ਕੋਈ 50 ਦੇ ਦਿੰਦਾ ਜਾਂਦਾ। ਯਾਰ ਇਹ ਕਿਹੜਾ ਕਿਸੇ ਨੇ ਬੋਤਲ ਪਿਆਤੀ, ਕਿਸੇ ਨੇ ਕੁਝ ਕਰਤਾ, ਰਾਤ ਨੂੰ 250, 300, 400 ਰੁਪਇਆ ਬਣ ਜਾਂਦਾ ਵਾ। ਭਾਈ ਇਹ ਚੀਜ਼ਾਂ ਲੱਗੀਆਂ ਹੋਈਆਂ ਦੁਕਾਨਾਂ ਤੇ, ਮੇਰੀਆਂ ਲੱਗੀਆਂ ਹੋਈਆਂ ਵਾ। ਸਿਗਰਟ, ਪਾਨ, ਰੋਟੀ ਪਾਣੀ, ਸਾਰਾ ਲੱਗਾ ਹੋਇਆ ਦੁਕਾਨ। ਤੈਨੂੰ ਨਹੀਂ ਲੱਗੀ ਕਦੀ? ਯਾਰ ਜੈਨੂਨ ਗੱਲ ਹੈ, ਮਾੜੇ ਤੇ ਹੱਥ ਚੁੱਕਦਾ ਨਹੀਂ ਤੇ ਤਗੜੇ ਕੋ ਬਚਦਾ ਨਹੀਂ। ਜੈਨੂਨ ਕਹਿਣ ਡਿਆ। ਹਾਂ ਹਾਂ ਚਲੋ ਜੀ, ਅੱਲਾ ਇਹਦੀ ਭਾਈ ਇਸੇ ਤਰ੍ਹਾਂ Best of luck। ਇਹਦੇ ਭਾਈ ਸਿਰ ਦੇ ਵਿੱਚ, ਮੂੰਹ ਦੇ ਵਿੱਚ, ਜਿੱਥੇ ਵੱਜਦੀ ਵੱਜੇ ਭਾਈ। ਸਾਡੀ ਤੇ ਦੁਆ ਵਾ। ਗੱਲ ਇਹ ਆ ਕਿ ਉਹ ਇੱਕ ਗੈਰਤਮੰਦ ਬਦਮਾਸ਼ ਆ। ਨਾ ਕਿਸੇ ਨਾਲ ਜ਼ਿਆਦਤੀ ਇਹਦੇ ਕੋਲੋਂ ਹੁੰਦੀ ਹੈ, ਨਾ ਅਗਲੇ ਕੋਈ ਰੋਕੀ ਜਾਂਦੀ ਵੀ ਜਿਹੜਾ ਇਹਨਾਂ ਕਰਨੀ। ਤੇ ਭਾਈ ਗੱਲ ਇਹ ਆ ਕਿ ਸਹੀ ਗੱਲ। ਅਖੀਰ ਯੂਸੀ ਬੋਰਡ ਥੱਲੇ ਠੀਕ ਹੈ। ਬੜੀ ਯਾਰ ਗੰਦੀ ਮਿੱਟੀ ਨਾ ਦਾ ਇਹਨੇ ਲੋਇਆ ਹੈ। ਭਾਈ ਕਿਸੇ ਨਾਲ ਜ਼ਿਆਦਤੀ ਅੱਜ ਤੱਕ ਕੀਤੀ ਆ ਤੇ ਨਾ ਕਿਸੇ ਨੂੰ ਕਰਨ ਤੋਂ ਮਨਾ ਕੀਤਾ। ਆਹੋ, ਨਾ ਇਹਨੇ ਕਦੀ ਗਾਲ ਕੱਢੀ ਆ, ਨਾ ਕਦੀ ਅਗਲੇ ਨੂੰ ਕੱਢਣ ਤੋਂ ਰੋਕਿਆ ਇਹਨੇ। ਯਾਰ ਤੇ ਆਤਾਂ ਵੀ ਆ ਮੇਰੀ। ਕਦੀ ਕਿਸੇ ਨੂੰ ਓਏ ਕਰਕੇ ਨਹੀਂ ਬੁਲਾਇਆ ਤੇ ਅਗਲੇ ਕੋਲੋਂ ਇਹਨੇ ਗਾਲ ਵੀ ਸੁਣ ਲਈ। ਇਹ ਇਹਦਾ ਫਰਕ। ਹਾਂਜੀ ਯਾਰ ਇਹੀ ਗੱਲ ਹੈ ਯਾਰ। ਇਹਨੂੰ ਕਹਿੰਦੇ ਨੇ ਬਦਮਾਸ਼। ਅੱਛਾ ਇੱਕ ਨਾਮ ਬਦਮੁਆਸ਼, ਮੁਆਸ਼ ਤੇ ਕੰਮ ਨੂੰ ਕਹਿੰਦੇ ਨੇ ਨਾ। ਹਾਂ ਕਿ ਬੁਰੇ ਕੰਮ ਕਰਨ ਵਾਲਾ ਬਦਮੁਆਸ਼। ਯਾਰ ਬਦ ਨਾਲੋਂ ਬਦਨਾਮ ਬੁਰਾ, ਗੱਲ ਖਤਮ। ਯੂਸੀ ਉਸਤਾਦ ਜੀ ਤੁਹਾਡੇ ਕੋਲ ਹੀ ਆ, ਤੁਹਾਡੇ ਸਾਰੀ ਜ਼ਿੰਦਗੀ ਲਈ ਤੁਹਾਡਾ ਬਣ ਕੇ ਰਹੂਗਾ ਬਾਡੀਗਾਰਡ। ਓਕੇ ਤੁਸੀਂ ਟੈਨਸ਼ਨ ਨਹੀਂ, ਤੁਹਾਨੂੰ ਕਿਸੇ ਨੂੰ ਤੁਸੀਂ ਜਿੰਨਾ ਮਰਜ਼ੀ ਪੰਗਾ ਲੈ ਲਓ। ਇਹਨੇ ਰਹਿਣਾ ਨਾ ਬਾਡੀਗਾਰਡ, ਅਸੀਂ ਨਹੀਂ ਜਾਣਾ। ਭਾਜੀ ਬਾਡੀ ਤੁਸੀਂ ਕਿਦਾਂ ਤੁਸੀਂ ਜਿੰਨਾ ਮਰਜ਼ੀ ਪੰਗਾ ਲੈ ਲਓ। ਭਾਜੀ ਬਾਡੀ ਬਾਜ਼ਾਰੋਂ ਲੈ ਲੋ, ਗਾਰਡ ਇਹਨੂੰ ਰੱਖ। ਸਹੀ ਗੱਲ ਹੈ। ਲਓ ਜੀ ਨਾਜ਼ਰੀਨ, ਕਰਦੇ ਆ ਹਿਸਾਬ ਕਿਤਾਬ। ਨਹੀਂ ਯੂਸੀ ਤੂੰ ਠੀਕ ਲੱਗਾ ਵਾ, ਆਪਣੇ ਤੋਂ ਮੱਲੇ ਵਾਲਿਆਂ ਦਾ ਖਿਆਲ ਰੱਖ, ਖੈਰ ਹੋਵੇ। ਆਪਣੇ ਜਿਹੜੀਆਂ ਉੱਥੇ ਮਾਵਾਂ ਭੈਣਾਂ ਸਾਰਿਆਂ ਦਾ ਖਿਆਲ ਰੱਖ। ਜਿਹੜੀ ਆਫਤ ਕਿਸੇ ਤੇ ਆਵੇ ਉਹ ਆਪ ਚੱਲ ਲੈਂਦਾ ਵਿਚਾਰਾ। ਇਹੀ ਬਦਮਾਸ਼ੀ ਹੈ ਭਾਈ। ਠੀਕ ਹੈ ਜੀ। ਕਿਸੇ ਦੇ ਛਿੱਤਰਾਂ ਤੇ ਨਾਮ ਲਿਖਿਆ, ਉਹ ਆਪਣਾ ਮਟੇ ਕੇ ਲਿਖ ਕੇ ਖਾ ਤੂੰ। ਬਹੁਤ ਅੱਛੀ ਗੱਲ ਹੈ। ਛਿੱਤਰ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੀ। ਓ ਯਾਰ ਇਹ ਤੇਰੀ ਕਿਸਮਤ ਚ ਭਾਈ ਥੂ ਲਿਖਿਆ। ਮੈਨੂੰ ਲੱਗਦਾ ਜਦੋਂ ਦਾ ਤੂੰ ਸ੍ਰੀਲੰਕਾ ਚੋਂ ਗਵਾਚਾ ਨਾ, ਤੈਨੂੰ ਗੱਲ ਨਹੀਂ ਸਮਝ ਆਉਂਦੀ। ਗੱਲ ਅਸੀਂ ਕੋਈ ਕਰਨ ਦਾ, ਤੂੰ ਕੋਈ ਕਰੀ ਜਾ। ਲਓ ਜੀ ਨਾਜ਼ਰੀਨ, ਓਕੇ ਆਪਣਾ ਗਿਆ।